रूस के जिहड़े राष्ट्रपति आ व्लादिमीर पुतिन, उन्होंने पश्चिमी मुल्कां नूं इह दर्शाउण दा यतन करिआ ब्रिक्स राहीं भी मैं हले जिउंदा, मैं मरिआ नहीं, है ना। पर सानू मैनू इह लगदा हैगा भी ओह एक तरह नाल क्लोज्ड सोसाइटीज़ आ सारियां, तुसीं देखो है ना, ਜਿਹੜੀਆਂ ਉੱਥੇ ਇਕੱਠੀਆਂ ਹੋਈਆਂ ਨਾ, है ना, ਵੀ ਉਹ ओपन डेमोक्रेसीज़ कोई भी नहीं हैगियां ਜਿਹੜੀਆਂ ਬ੍ਰਿਕਸ ਨਾਲ ਜੁੜੀਆਂ ਹੋਈਆਂ ਹੈਗੀਆਂ ਨੇ। ਉਹ ਇਹ ਇੱਕ ਤਰ੍ਹਾਂ ਨਾਲ ਕਲੋਜ਼ਡ ਸੋਸਾਇਟੀ ਦਾ ਜਾਂ ਕਲੋਜ਼ਡ ਇਕੋਨਮੀ ਦਾ ਜਾਂ ਕਲੋਜ਼ਡ ਮੁਲਕਾਂ ਦਾ ਇੱਕ ਸੰਮੇਲਨ ਆ। ਜੇ ਆਪਾਂ ਇਹਨੂੰ ਇਹ ਕਹੀਏ ਵੀ ਡੱਡੂਆਂ ਦੀ ਪੰਸੇਰੀ ਆ, ਜਿੱਦਾਂ ਆਪਾਂ ਪੰਜਾਬੀ ਵਿੱਚ ਕਹਿੰਦੇ ਹੈਗੇ ਨਾ, ਇਹ ਜ਼ੀਰੋਆਂ ਇਕੱਠੀਆਂ ਹੋਈਆਂ, ਵੀ ਸਿਫਰਾਂ ਜਿੰਨੀਆਂ ਮਰਜ਼ੀ ਇਕੱਠੀਆਂ ਹੋ ਜਾਣ, ਮੈਨੂੰ ਲੱਗਦਾ ਵੀ ਜਦੋਂ ਤੱਕ ਏਕਾ ਨਹੀਂ ਲੱਗਦਾ, ਸੋ ਏਕਾ ਹੈਗਾ ਜਿਹੜਾ ਉਹ ਵੈਸਟ ਦੀਆਂ ਇਕੋਨਮੀਜ਼ ਨਹੀਂ ਲਾਉਣਾ ਹੈਗਾ ਉਹਨਾਂ ਨੂੰ। ਦੂਜਾ, ਜਿਹੜੇ ਅੱਜ ਇਹ ਕਹਿ ਕੇ ਦਿਖਾ ਰਹੇ ਆ ਨਾ ਵੈਸਟ ਨੂੰ, ਸ਼ਾਇਦ ਅੱਖਾਂ ਦਿਖਾਉਣ ਦੀ ਵੀ ਕੋਸ਼ਿਸ਼ ਕਰਦੇ ਹੈਗੇ ਆ ਵੀ ਅਸੀਂ ਤੁਹਾਡਾ ਬਹੁਤ ਕੁਝ ਨੁਕਸਾਨ ਕਰ ਸਕਦੇ ਆ, ਉਹਨਾਂ ਨੇ ਆਪਸ ਵਿੱਚ ਕਦੋਂ ਲੜ ਪੈਣਾ ਤੇ ਇੱਕ ਦੂਜੇ ਦਾ ਗਲ ਕਦੋਂ ਉਹਨਾਂ ਨੇ ਵੱਢਣ ਲੱਗ ਜਾਣਾ, ਇਹ ਵੀ ਕੁਝ ਨਹੀਂ ਪਤਾ। ਕਿਉਂਕਿ ਉਹ ਵੈਲਿਊ ਬੇਸਡ ਡੈਮੋਕ੍ਰੇਸੀਜ਼ ਜਾਂ ਵੈਲਿਊ ਬੇਸਡ ਇਕੋਨਮੀਜ਼ ਨਹੀਂ ਹੈਗੀਆਂ। ਇੰਡੀਆ ਕਹਿ ਰਿਹਾ ਵੀ ਮੈਂ 5ਵੀਂ ਇਕੋਨਮੀ ਬਣਨ ਜਾ ਰਿਹਾ ਹੈਗਾ, ਇਸ ਵੇਲੇ 5ਵੀਂ ਇਕੋਨਮੀ ਜਰਮਨੀ ਆ, ਉਹਦੀ $5 ਟ੍ਰਿਲੀਅਨ ਆ ਉਹਦੀ GDP, ਹੈ ਨਾ। ਜਰਮਨੀ ਦੀ ਆਬਾਦੀ 8.5 ਕਰੋੜ ਆ। ਇੱਥੇ 8 ਕਰੋੜ ਦੀ ਆਬਾਦੀ ਵਾਲਾ ਜਰਮਨੀ ਆ ਜਿਹੜਾ ਉਹ 5 ਟ੍ਰਿਲੀਅਨ ਦੀ ਇਕੋਨਮੀ ਲਈ ਬੈਠਾ ਹੈ। ਕਿੱਥੇ 1.5 ਬਿਲੀਅਨ ਦੀ ਆਬਾਦੀ ਵਾਲੇ ਬੰਦੇ ਕੋਲ ਉਹ 5 ਟ੍ਰਿਲੀਅਨ ਦੀ ਇਕੋਨਮੀ ਆਉਣੀ ਆ। ਚਾਹੇ $10 ਬਿਲੀਅਨ ਵੀ, $10 ਟ੍ਰਿਲੀਅਨ ਵੀ ਹੋ ਜੇ, ਫਿਰ ਵੀ ਪਰ ਕੈਪੀਟਾ ਇਨਕਮ $2000 ਹੋਊਗੀ। ਜਰਮਨੀ ਦੀ ਅੱਜ ਦੀ ਜਰਮਨੀ ਦੀ ਜਿਹੜੀ ਹੈਗੀ ਆ $55,000 ਆ ਪਰ ਕੈਪੀਟਾ ਇਨਕਮ। ਵੀ ਉਹ ਕਹਿੰਦੇ ਵੀ IMF ਤੇ ਵਰਲਡ ਬੈਂਕ ਦੇ ਮੁਕਾਬਲੇ ਤੇ ਅਸੀਂ ਆਪਣਾ ਕੋਈ ਬੈਂਕ ਸ਼ੁਰੂ ਕਰੀਏ, ਤੇ ਕੋਈ ਵੀ ਸਹਿਮਤੀ ਨਹੀਂ ਬਣੀ। ਕੌਣ ਜ਼ਿੰਮੇਵਾਰੀ ਲਊਗਾ ਮੈਨੂੰ ਦੱਸੋ? ਕੋਈ ਵੀ ਮੁਲਕ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਉਹ ਬੈਂਕ ਕੋਲਾਪਸ ਹੋ ਗਿਆ, ਉਹਦਾ ਬੇਲ ਆਊਟ ਕੌਣ ਕਰੂਗਾ? ਜਿਹੜਾ ਡਾਲਰ ਹੈ, ਜੇ ਉਹਦੀ ਸੁਪਰੀਮੇਸੀ ਆ, ਉਹ ਡਾਲਰ ਇੱਕ ਇਕੋਨਮੀ ਨਹੀਂ ਹੈ, ਇੱਕ ਸਿਵਲਾਈਜੇਸ਼ਨ ਹੈ। ਡਾਲਰ ਇੱਕ ਸਿਵਲਾਈਜੇਸ਼ਨ ਨੂੰ ਰਿਪਰੈਜ਼ੈਂਟ ਕਰਦਾ, ਉਹ ਕੱਲੀ ਇਕੋਨਮੀ ਜਾਂ ਪੈਸੇ ਨਹੀਂ ਹੈ। ਜੇ ਪੈਸੇ ਹੁੰਦੇ ਤਾਂ ਰੂਬਲ ਵੀ ਉਨਾ ਹੀ ਮਹਿੰਗਾ ਹੁੰਦਾ, ਭਾਰਤ ਦਾ ਇੰਡੀਆ ਵੀ ਉਨਾ ਹੀ ਮਹਿੰਗਾ ਹੁੰਦਾ, ਤੇ ਯੂਆਨ ਵੀ ਉਨਾ ਹੀ ਮਹਿੰਗਾ ਹੁੰਦਾ। ਜਿਹੜੇ ਡਾਲਰ ਆ ਉਹਦੇ ਪਿੱਛੇ 200-250 ਸਾਲਾਂ ਦੀ ਇੱਕ ਸਿਵਲਾਈਜੇਸ਼ਨ ਖੜੀ ਆ। ਉਹਨਾਂ ਨੇ ਅੱਜ ਹੀ ਨਹੀਂ ਡਾਲਰ ਦੀ ਸੁਪਰੀਮੇਸੀ ਹੋ ਗਈ। ਪੂਰੇ ਵੈਸਟ 'ਚ ਦੇਖੋ ਵੀ ਕਿੰਨੀਆਂ ਯੂਨੀਵਰਸਿਟੀਆਂ ਨੇ, ਪੂਰੀ ਦੁਨੀਆ ਦੇ ਲੋਕ ਨੇ ਕੈਂਬਰਿਜ, ਆਕਸਫੋਰਡ, ਬਰਕਲੇ, ਹਾਰਵਰਡ, ਕੋਲੰਬੀਆ ਵਿੱਚ ਪੜ੍ਹਨਾ ਚਾਹੁੰਦੇ ਆ। ਪੂਰੀ ਦੁਨੀਆ ਦੇ ਕਿਸੇ ਵੀ ਸੁਚੇਤ ਵਿਦਿਆਰਥੀ ਦਾ ਸੁਪਨਾ ਵੀ ਮੈਂ ਇੱਕ ਵਾਰੀ ਜੇ ਵੈਸਟਰਨ ਯੂਨੀਵਰਸਿਟੀ ਵਿੱਚੋਂ ਡਿਗਰੀ ਲੈ ਲਈ ਤਾਂ ਮੇਰਾ ਜੀਵਨ ਸੁਧਰ ਜਾਊਗਾ। ਦੱਸੋ, ਜਿਹੜੇ ਬ੍ਰਿਕਸ ਕੰਟਰੀਜ਼ ਆ ਉਹਨਾਂ ਵਿੱਚੋਂ ਕਿਸੇ ਵੀ ਯੂਨੀਵਰਸਿਟੀ ਵਿੱਚ ਕੋਈ ਸਟੂਡੈਂਟ ਜਾਣਾ ਚਾਹੁੰਦਾ ਹੋਵੇ ਦੁਨੀਆ ਦਾ? ਪੂਰੀ ਦੁਨੀਆ ਵਿੱਚ ਹਵਾਈ ਜਹਾਜ਼ ਬਣਾਉਣ ਵਾਲੀਆਂ 2 ਕੰਪਨੀਆਂ ਨੇ, ਇੱਕ 에ਅਰਬਸ ਹੈ ਤੇ ਇੱਕ ਬੋਇੰਗ ਆ। ਦੋਵੇਂ ਵੈਸਟ ਕੋਲ ਹੈ। ਮੈਂ ਜਿੰਨਾ ਕੁ ਵੈਸਟ ਨੂੰ ਜਾਣਦਾ ਵੀ 100 ਸਾਲਾਂ ਤੱਕ ਉਹਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਵੈਸਟਰਨ ਜਿਸ ਤਰ੍ਹਾਂ ਜਿਹੜੀਆਂ ਵੈਲਿਊ ਬੇਸਡ ਡੈਮੋਕ੍ਰੇਸੀ ਆ ਤੇ ਵੈਸਟ ਦੀ ਜਿਹੜੀ ਇਕੋਨਮੀ ਹੈਗੀ ਆ, ਇਹਨੂੰ ਦੇਖ ਲੈਣਾ, ਸਾਰੇ ਲਾ ਕੇ ਦੇਖ ਲੈਣਾ। ਹੁਣ ਤਾਂ ਸਵਿਫਟ ਪੇਮੈਂਟ ਸਿਸਟਮ ਆ, ਇਟ ਇਜ਼ ਵਨ ਆਫ ਦੀ ਸੇਫੈਸਟ ਐਂਡ ਸਿਕਿਉਰੈਸਟ ਪੇਮੈਂਟ ਸਿਸਟਮ ਇਨ ਦੀ ਵਰਲਡ। ਉਹ ਜਸਟ ਇਹੀ ਨਹੀਂ ਹੈਗਾ ਵੀ ਪੈਸਾ ਉਧਰੋਂ ਉਧਰ ਹੁੰਦਾ, ਪੈਸਾ ਇਲੀਗਲ ਇਧਰੋਂ ਉਧਰ ਨਾ ਹੋਵੇ, ਉਹਦੀ ਜ਼ਿੰਮੇਵਾਰੀ ਆ ਵੈਸਟਰਨ ਪਾਵਰਸ। ਨਰਿੰਦਰ ਮੋਦੀ ਉੱਥੇ ਬ੍ਰਿਕਸ ਵਿੱਚ ਜਾ ਕੇ ਹੀ ਕਹਿ ਰਹੇ ਆ ਵੀ ਅਸੀਂ ਵੈਸਟਰਨ ਇਕੋਨਮੀਜ਼ ਨੂੰ, ਵੈਸਟਰਨ ਢਾਂਚੇ ਨੂੰ ਤੇ ਵੈਸਟਰਨ ਵੇ ਆਫ ਲਾਈਫ ਤੇ ਵਰਲਡ ਆਰਡਰ ਨੂੰ ਚੁਣੌਤੀ ਨਹੀਂ ਦੇ ਰਹੇ। ਭਾਰਤ ਦਾ ਇਹ ਬਿਆਨ ਹੈ ਵੀ ਇਹ ਨਾ ਸਮਝਿਆ ਜਾਵੇ ਅਸੀਂ ਵੈਸਟਰਨ ਆਰਡਰ ਨੂੰ ਚੁਣੌਤੀ ਦੇ ਰਹੇ। ਭਾਰਤ ਹੁਣ ਦੋਵੇਂ ਪਾਸੇ ਪੈਰ ਰੱਖਣ ਦੀ ਕੋਸ਼ਿਸ਼ ਕਰ ਰਹੇ। ਸਿਵਲਾਈਜ਼ਡ ਹੋ ਸਕਦੇ ਆ, ਪਰ ਤੁਸੀਂ ਹੋਣਾ ਵੀ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ, ਇਹ ਸਵਾਲ ਸਭ ਤੋਂ ਵੱਡਾ ਨਾ। ਤੁਸੀਂ ਸਿਵਲਾਈਜੇਸ਼ਨ ਨੂੰ ਐਮਬਰੇਸ ਕਰਨਾ ਚਾਹੁੰਦੇ ਹੋ, ਉਹਨੂੰ ਗਲ ਨਾਲ ਵੀ ਲਾਉਣਾ ਚਾਹੁੰਦੇ ਹੋ ਜਾਂ ਨਹੀਂ? ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਦੁਆਰਾ ਸਿੱਧਾ ਭਾਰਤ ਦੇ ਹੋਮ ਮਿਨਿਸਟਰ ਦੇ ਉੱਤੇ ਉਂਗਲ ਚੱਕ ਦੇਣਾ, ਦੋਸ਼ ਲਾਉਣਾ ਵੀ ਜੋ ਕੈਨੇਡਾ ਦੇ ਵਿੱਚ ਸਿੱਖ ਲੀਡਰਾਂ ਦੇ ਖਿਲਾਫ ਚੱਲ ਰਿਹਾ ਸੀ, ਇਹ ਇਸ਼ਾਰੇ ਉੱਥੋਂ ਜਿਹੜੇ ਆ ਅਮਿਤ ਸ਼ਾਹ ਵੱਲੋਂ ਮਿਲ ਰਹੇ ਸੀ। ਜਿਹੜਾ ਭਾਰਤ ਦਾ ਹੋਮ ਮਿਨਿਸਟਰ ਆ ਉਹ ਸਾਰੇ ਹਮਲਿਆਂ ਪਿੱਛੇ, ਹੁਣ ਉਹਨਾਂ ਨੇ ਕਿਉਂਕਿ ਬਹੁਤ ਡੀਪ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰੀ ਆ ਭਾਈ ਨਿੱਜਰ ਦੇ ਕਤਲ ਵਾਲੀ ਤੇ ਜਿਹੜਾ ਅਮਰੀਕਾ ਵਿੱਚ ਜਿਹੜਾ ਪਲਾਟ ਹੋਇਆ ਸੀ, ਸੋ ਉਹਨਾਂ ਕੋਲ ਬਹੁਤ ਸਾਰੇ ਇਨਪੁਟਸ ਹੋਣਗੇ। ਸੋ ਦੇ ਆਰ ਸੋ ਕੈਪੇਬਲ ਵੀ ਉਹ ਭਾਰਤ ਦੇ ਪ੍ਰਾਈਮ ਮਿਨਿਸਟਰ ਤੇ ਜਿਹੜਾ ਗ੍ਰਹਿ ਮੰਤਰੀ ਆ ਉਹਦੇ ਟੈਲੀਫੋਨ ਨੂੰ ਉਹ ਬ੍ਰੇਕ ਕਰ ਸਕਦੇ ਹੈਗੇ। ਇਹ 10 ਕੁ ਸਾਲ ਪਹਿਲਾਂ ਹੀ ਹੋਇਆ ਸੀਗਾ। ਐਂਗੇਲਾ ਮਰਕਲ ਆ ਜਿਹੜੀ ਜਰਮਨ ਦੀ ਚਾਂਸਲਰ ਆ,
ਉਹਦਾ ਫੋਨ ਆ ਜਿਹੜਾ CIA ਦਾ ਜਿਹੜਾ ਫਰੈਂਕਫਰਟ ਵਾਲਾ ਸਟੇਸ਼ਨ ਆ ਉਹਨੇ ਬ੍ਰੇਕ ਕਰਿਆ ਸੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤੇ, ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਨਾਲ ਸੀਨੀਅਰ ਪੱਤਰਕਾਰ ਜਰਨਲਿਸਟ ਅਵਤਾਰ ਸਿੰਘ ਜੀ ਜੁੜ ਚੁੱਕੇ ਆ। ਉਹਨਾਂ ਦੇ ਨਾਲ ਅੱਜ ਜਿਹੜੀ ਬੜੇ ਹੀ ਅਹਿਮ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਆ। ਜੋ ਬ੍ਰਿਕਸ ਦਾ ਇਸ ਟਾਈਮ ਸੰਮੇਲਨ ਹੋਇਆ ਸੀ ਕੁਝ ਵੀਕ ਪਹਿਲਾਂ ਰੂਸ ਦੇ ਵਿੱਚ, ਉਸ ਦੇ ਵਿੱਚ ਕੀ ਸੀਗਾ, ਕੀ ਨਿਕਲਿਆ ਤੇ ਕੀ ਉਸ ਦੇ ਸਿੱਟੇ ਆ, ਤੇ ਜੋ ਅਮਰੀਕਾ ਕੈਨੇਡਾ ਦੇ ਵਿੱਚ ਭਾਰਤ ਨੂੰ ਲੈ ਕੇ ਜੋ ਨਾਲ ਦੇ ਨਾਲ ਚੱਲ ਰਿਹਾ ਆ, ਉਸ ਦੇ ਬਾਰੇ ਵੀ ਆਪਾਂ ਅਹਿਮ ਜਿਹੜੀਆਂ ਗੱਲਾਂ ਆ ਉਹ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ ਅਵਤਾਰ ਸਿੰਘ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸ਼ੁਰੂਆਤ ਆਪਾਂ ਕਜ਼ਾਨ ਤੋਂ ਕਰ ਲੈਂਦੇ ਆ, ਰੂਸ ਤੋਂ, ਜਿੱਥੇ ਬ੍ਰਿਕਸ ਦਾ ਬੀਤੇ ਦਿਨੀ ਸੰਮੇਲਨ ਹੋਇਆ। ਤੁਸੀਂ ਇਸ ਪੂਰੇ ਸੰਮੇਲਨ ਨੂੰ ਕਿਸ ਤਰੀਕੇ ਨਾਲ ਦੇਖਦੇ ਆ? ਹਾਂਜੀ, ਸੋ ਕਾਫੀ ਉਹਨਾਂ ਨੇ ਮੀਡੀਆ ਨੇ ਵੀ ਕਵਰੇਜ ਕਰੀ ਹੈਗੀ। ਕਾਫੀ ਆਪਾਂ ਕਹਿ ਸਕਦੇ ਆ ਵੀ ਚਮਕ ਦਮਕ ਨਾਲ ਜਿਹੜਾ ਬ੍ਰਿਕਸ ਦਾ ਇਹ ਸੰਮੇਲਨ ਉਹਨਾਂ ਨੇ ਰੂਸ ਦੇ ਇੱਕ ਸ਼ਹਿਰ ਆ ਕਜ਼ਾਨ ਉਹਦੇ ਵਿੱਚ ਕਰਵਾਇਆ। ਤੇ ਕਾਫੀ ਜ਼ਿਆਦਾ ਜਿਹੜੇ ਮੁਲਕ ਨੇ, ਲਗਭਗ 36 ਦੇ ਕਰੀਬ ਮੁਲਕ ਦੱਸਿਆ ਜਾਂਦਾ ਵੀ ਉਹਦੇ ਵਿੱਚ ਸ਼ਾਮਲ ਹੋਣ ਲਈ ਉਹਨਾਂ ਦੇ ਜਿਹੜੇ ਮੁਖੀ ਸੀਗੇ ਉਹ ਆਏ ਹੈਗੇ ਆ। ਖਾਸ ਕਰਕੇ ਜੇ ਚਾਈਨਾ ਨਾਲ ਸੰਬੰਧਿਤ ਜਿਹੜੀਆਂ ਫੇਸਬੁੱਕ ਪਲੇਟਫਾਰਮਸ ਆ, ਟਿਕਟੌਕ ਤੇ ਹੋਰ, ਉਹਦੇ ਵਿੱਚ ਕਾਫੀ ਜ਼ਿਆਦਾ ਖਬਰਾਂ ਪਲਾਂਟਡ ਕੀਤੀਆਂ ਗਈਆਂ। ਸੋ ਰਸ਼ੀਆ ਦੇ ਹੈਗੇ ਉਹਨਾਂ ਤੇ ਵੀ ਪਲਾਂਟ ਹੋਈਆਂ ਹੈਗੀਆਂ। ਸੋ ਬੇਸਿਕਲੀ ਅਸਲ 'ਚ ਜਿਸ ਤਰ੍ਹਾਂ ਜੇ ਮੈਂ ਸਮਝਾਂ ਤਾਂ ਮੈਨੂੰ ਇਹ ਲੱਗਦਾ ਵੀ ਸਿਰਫ ਇਹ ਰੂਸ ਦੇ ਜਿਹੜੇ ਰਾਸ਼ਟਰਪਤੀ ਆ ਵਲਾਦੀਮੀਰ ਪੁਤਿਨ, ਉਹਨਾਂ ਨੇ ਪੱਛਮੀ ਮੁਲਕਾਂ ਨੂੰ ਇਹ ਦਰਸਾਉਣ ਦਾ ਯਤਨ ਕਰਿਆ ਬ੍ਰਿਕਸ ਰਾਹੀਂ ਵੀ ਮੈਂ ਹਾਲੇ ਜਿਉਂਦਾ, ਮੈਂ ਮਰਿਆ ਨਹੀਂ, ਹਨਾ। ਸੋ ਉਹਨਾਂ ਨੇ ਇੱਕ ਇਹ ਸੰਦੇਸ਼ ਦੇਣ ਦਾ ਕੋਸ਼ਿਸ਼ ਕਰਿਆ ਵੀ ਜਿਹੜਾ ਤੁਸੀਂ ਮੈਨੂੰ ਕਹਿੰਦੇ ਸੀ ਵੀ ਮੈਂ ਤੁਹਾਨੂੰ ਆਈਸੋਲੇਟ ਕਰ ਦੂੰਗਾ, ਵੀ ਮੈਂ ਆਈਸੋਲੇਸ਼ਨ 'ਚ ਨਹੀਂ ਗਿਆ, ਮੇਰੇ ਨਾਲ ਬਹੁਤ ਸਾਰੇ ਬੰਦੇ ਆ ਜਿਹੜੇ ਖੜੇ ਹੈਗੇ ਆ, ਹਨਾ। ਉਹਨਾਂ ਦਾ ਜਿਹੜਾ ਮੇਨ ਮਕਸਦ ਆ ਜਿਹੜਾ ਮੈਨੂੰ ਲੱਗਿਆ ਵੀ ਉਹ ਇਹੀ ਸੀ ਵੀ ਵੈਸਟ ਨੂੰ ਜਿਹੜਾ ਉਹਨਾਂ ਨੇ ਸੰਦੇਸ਼ ਦੇਣਾ ਸੀਗਾ। ਬਾਕੀ ਜਿਹੜਾ ਹੈਗਾ ਵੀ ਜਿੰਨੇ ਵੀ ਮੁਲਕ ਉੱਥੇ ਆਏ ਨੇ, ਸੋ ਉਹਨਾਂ ਦੀ ਜੇ ਆਪਾਂ ਕਾਰਗੁਜ਼ਾਰੀ ਕਰੀਏ, ਬੇਸ਼ੱਕ ਮੀਡੀਆ 'ਚ ਖਬਰਾਂ ਉਡਾਈਆਂ ਜਾ ਰਹੀਆਂ ਨੇ ਵੀ 42% ਆਫ ਟੋਟਲ ਜਿਹੜੀ ਗਲੋਬਲ GDP ਆ ਉਹ ਇਹਨਾਂ ਮੁਲਕਾਂ ਕੋਲ ਹੈਗੀ ਆ। ਹੋਰ ਸਾਰਾ ਬਹੁਤ ਸਾਰਾ ਡਾਟਾ ਹੈਗਾ ਜਿਹੜਾ ਉਹ ਲੈ ਕੇ ਆਂਦਾ ਹੈਗਾ। ਪਰ ਮੈਨੂੰ ਇਹ ਲੱਗਦਾ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਉਹ ਕਲੋਜ਼ਡ ਸੁਸਾਇਟੀਜ਼ ਆ ਸਾਰੀਆਂ, ਤੁਸੀਂ ਦੇਖੋ, ਹਨਾ, ਜਿਹੜੀਆਂ ਉੱਥੇ ਇਕੱਠੀਆਂ ਹੋਈਆਂ ਨਾ, ਹਨਾ, ਵੀ ਉਹ ਓਪਨ ਡੈਮੋਕ੍ਰੇਸੀਜ਼ ਕੋਈ ਵੀ ਨਹੀਂ ਹੈਗੀਆਂ ਜਿਹੜੀਆਂ ਬ੍ਰਿਕਸ ਨਾਲ ਜੁੜੀਆਂ ਹੋਈਆਂ ਹੈਗੀਆਂ ਨੇ। ਸੋ ਜਿਸ ਕਿਸਮ ਦਾ ਇੱਕ ਕਲੋਜ਼ ਸੁਸਾਇਟੀ, ਉਹਨਾਂ ਦੀ ਇੰਟਰਨਲ ਉਹ ਇੱਕ ਦੂਜੇ ਤੋਂ ਵੀ ਕਲੋਜ਼ ਨੇ, ਓਪਨਨੈਸ ਉਹਨਾਂ ਵਿੱਚ ਨਹੀਂ ਹੈ। ਇੰਡੀਆ ਕਲੋਜ਼ਡ ਆ, ਰਸ਼ੀਆ ਕਲੋਜ਼ਡ ਆ, ਚਾਈਨਾ ਕਲੋਜ਼ਡ ਆ, ਫਿਰ ਹੁਣ ਇਥੋਪੀਆ, ਜ਼ਿੰਬਾਬਵੇ ਜਾਂ UAE ਤੇ ਦੁਬਈ ਆ ਜਿਹੜੀਆਂ, ਹਨਾ, ਇਹ ਤੁਸੀਂ ਦੇਖੋ ਵੀ ਕੋਈ ਵੀ ਕੰਟਰੀ ਹੈਗੀ ਆ ਜਿਹੜੀਆਂ ਇਹਦੇ ਵਿੱਚ ਸ਼ਾਮਲ ਹੋਈਆਂ। ਵੈਨਜ਼ੂਏਲਾ ਸੀਗਾ, ਬ੍ਰਾਜ਼ੀਲ ਆ, ਬ੍ਰਾਜ਼ੀਲ ਵੀ ਇੱਕ ਓਪਨ ਡੈਮੋਕ੍ਰੇਸੀ ਨਹੀਂ ਹੈਗੀ, ਹਨਾ। ਸੋ ਇਹ ਇੱਕ ਤਰ੍ਹਾਂ ਨਾਲ ਕਲੋਜ਼ਡ ਸੁਸਾਇਟੀ ਦਾ ਜਾਂ ਕਲੋਜ਼ਡ ਇਕੋਨਮੀ ਦਾ ਜਾਂ ਕਲੋਜ਼ਡ ਮੁਲਕਾਂ ਦਾ ਇੱਕ ਸੰਮੇਲਨ ਆ। ਜੇ ਆਪਾਂ ਇਹਨੂੰ ਇਹ ਕਹੀਏ ਵੀ ਡੱਡੂਆਂ ਦੀ ਪੰਸੇਰੀ ਆ, ਜਿੱਦਾਂ ਆਪਾਂ ਪੰਜਾਬੀ ਵਿੱਚ ਕਹਿੰਦੇ ਹੈਗੇ ਨਾ, ਇਹ ਜ਼ੀਰੋਆਂ ਇਕੱਠੀਆਂ ਹੋਈਆਂ, ਵੀ ਸਿਫਰਾਂ ਜਿੰਨੀਆਂ ਮਰਜ਼ੀ ਇਕੱਠੀਆਂ ਹੋ ਜਾਣ, ਮੈਨੂੰ ਲੱਗਦਾ ਵੀ ਜਦੋਂ ਤੱਕ ਏਕਾ ਨਹੀਂ ਲੱਗਦਾ, ਸੋ ਏਕਾ ਹੈਗਾ ਜਿਹੜਾ ਉਹ ਵੈਸਟ ਦੀਆਂ ਇਕੋਨਮੀਜ਼ ਨਹੀਂ ਲਾਉਣਾ ਹੈਗਾ ਉਹਨਾਂ ਨੂੰ। ਜੇ ਇਹਨਾਂ ਮੁਲਕਾਂ ਦੀਆਂ ਇਕੋਨਮੀਜ਼ ਚੱਲ ਵੀ ਰਹੀਆਂ, ਹੁਣ ਜੇ ਚਾਈਨਾ ਦੀ ਇਕੋਨਮੀ ਚੱਲ ਰਹੀ ਹੈਗੀ ਆ, ਉਹ ਬਹੁਤ ਬੁਰੀ ਤਰ੍ਹਾਂ ਡਿਪੈਂਡੈਂਟ ਹੈਗਾ ਵੈਸਟਰਨ ਜਿਹੜੀ ਹੈਗੀ ਆ ਇਕੋਨਮੀਜ਼ ਤੇ, ਹਨਾ। ਉਹਦਾ ਬਹੁਤਾ ਜਿਹੜਾ ਪ੍ਰੋਡਕਟ ਹੈਗਾ ਉਹ ਵੈਸਟ ਵਿੱਚ ਵਿਕਦਾ ਹੈਗਾ। ਸੋ ਵੈਸਟ ਕੋਲ ਇੰਨੀ ਪਾਵਰ ਹੈਗੀ ਆ ਵੀ ਉਹ ਕਦੇ ਵੀ ਜੇ ਇੱਕ ਦਿਨ ਵੀ ਡੱਕਾ ਲਾਤਾ ਵੈਸਟ ਨੇ, ਤਾਂ ਉਹਦੀ ਸਾਰੀ ਜਿਹੜੀ ਮੈਨੂਫੈਕਚਰਿੰਗ ਹੱਬ ਆ ਉਹ ਜੇ ਦਿਨਾਂ ਵਿੱਚ ਨਹੀਂ ਤਾਂ ਘੱਟੋ ਘੱਟ ਮਹੀਨੇ ਵਿੱਚ ਤਾਂ ਢਹਿ ਹੋ ਸਕਦੀ ਹੈਗੀ ਆ, ਹਨਾ। ਸੋ ਐਨੀ ਇੰਟਰਡਿਪੈਂਡੈਂਟ ਆ ਜਿਹੜੀਆਂ ਇਕੋਨਮੀ। ਸੋ ਸਾਰੀਆਂ ਉਹ ਕਲੋਜ਼ਡ ਸੁਸਾਇਟੀ ਆ, ਸਿਵਲਾਈਜ਼ਡ ਡੈਮੋਕ੍ਰੇਸੀਜ਼ ਨਹੀਂ ਹੈਗੀਆਂ। ਉਹ ਇਹ ਹੈਗਾ ਵੀ ਜਿਹੜੀ ਉਹ ਡੱਡੂਆਂ ਦੀ ਪੰਸੇਰੀ ਆ, ਇੱਕ ਤਾਂ ਉਹ ਖਿੰਡਣੀ ਬਹੁਤ ਜਲਦੀ ਆ, ਦੂਜਾ ਜਿਹੜੇ ਅੱਜ ਇਹ ਕਹਿ ਕੇ ਦਿਖਾ ਰਹੇ ਆ ਨਾ ਵੈਸਟ ਨੂੰ, ਸ਼ਾਇਦ ਅੱਖਾਂ ਦਿਖਾਉਣ ਦੀ ਵੀ ਕੋਸ਼ਿਸ਼ ਕਰਦੇ ਹੈਗੇ ਆ ਵੀ ਅਸੀਂ ਤੁਹਾਡਾ ਬਹੁਤ ਕੁਝ ਨੁਕਸਾਨ ਕਰ ਸਕਦੇ ਆ, ਉਹਨਾਂ ਨੇ ਆਪਸ ਵਿੱਚ ਕਦੋਂ ਲੜ ਪੈਣਾ ਤੇ ਇੱਕ ਦੂਜੇ ਦਾ ਗਲ ਕਦੋਂ ਉਹਨਾਂ ਨੇ ਵੱਢਣ ਲੱਗ ਜਾਣਾ, ਇਹ ਵੀ ਕੁਝ ਨਹੀਂ ਪਤਾ। ਕਿਉਂਕਿ ਉਹ ਵੈਲਿਊ ਬੇਸਡ ਡੈਮੋਕ੍ਰੇਸੀਜ਼ ਜਾਂ ਵੈਲਿਊ ਬੇਸਡ ਇਕੋਨਮੀਜ਼ ਨਹੀਂ ਹੈਗੀਆਂ। ਸੋ ਹੁਣ ਵੈਲਿਊ ਬੇਸਡ ਤੁਸੀਂ ਇੰਡੀਆ ਦੀ ਇਕੋਨਮੀ ਨੂੰ ਦੇਖੋ, ਜਾਂ ਚਾਈਨਾ ਦੀ ਇਕੋਨਮੀ ਨੂੰ ਦੇਖੋ, ਜਾਂ ਰੂਸ ਦੀ ਦੇਖੋ, UAE ਦੀ ਦੇਖੋ, ਬ੍ਰਾਜ਼ੀਲ ਜਾਂ ਵੈਨਜ਼ੂਏਲਾ ਦੀ। ਹੁਣ ਇੰਡੀਆ ਕਹਿ ਰਿਹਾ ਵੀ ਮੈਂ 5ਵੀਂ ਇਕੋਨਮੀ ਬਣਨ ਜਾ ਰਿਹਾ ਹੈਗਾ। ਇਸ ਵੇਲੇ 5ਵੀਂ ਇਕੋਨਮੀ ਜਰਮਨੀ ਆ, ਉਹਦੀ $5 ਟ੍ਰਿਲੀਅਨ ਆ ਉਹਦੀ GDP, ਹਨਾ। ਜਰਮਨੀ ਦੀ ਆਬਾਦੀ 8.5 ਕਰੋੜ ਆ।
ਹੁਣ ਜੇ 8.5 ਕਰੋੜ ਦੀ ਆਬਾਦੀ ਵਾਲਾ ਜਰਮਨੀ 5 ਟ੍ਰਿਲੀਅਨ ਦੀ ਇਕਨੋਮੀ ਲਈ ਫਿਰਦਾ ਹੈ, ਉਹਦੀ ਫਿਰ ਜਿਹੜੀ ਪਰ ਕੈਪੀਟਾ ਇਨਕਮ ਆ ਉਹ ਦੇਖੋ ਕਿੰਨੀ ਹੋਊਗੀ। ਹੁਣ ਜਦੋਂ 5 ਟ੍ਰਿਲੀਅਨ ਦੀ ਇਕਨੋਮੀ ਇੰਡੀਆ ਦੀ ਹੋ ਜਾਣੀ ਆ, ਉਹਦੀ 1.5 ਬਿਲੀਅਨ ਤੱਕ ਆਬਾਦੀ ਪਹੁੰਚਣ ਵਾਲੀ ਆ। ਠੀਕ ਹੈ ਨਾ। ਕਿੱਥੇ 8 ਕਰੋੜ ਦੀ ਆਬਾਦੀ ਵਾਲਾ ਜਰਮਨੀ ਆ ਜਿਹੜਾ ਉਹ 5 ਟ੍ਰਿਲੀਅਨ ਦੀ ਇਕਨੋਮੀ ਲਈ ਬੈਠਾ ਹੈ, ਕਿੱਥੇ 1.5 ਬਿਲੀਅਨ ਦੀ ਆਬਾਦੀ ਵਾਲੇ ਬੰਦੇ ਕੋਲ ਉਹ 5 ਟ੍ਰਿਲੀਅਨ ਦੀ ਇਕਨੋਮੀ ਆਉਣੀ ਆ। ਉਹ ਇੱਕ ਤਰ੍ਹਾਂ ਨਾਲ ਭਾਰ ਹੈ ਵੀ ਪਰ ਕੈਪੀਟਾ ਇਨਕਮ ਕੀ ਹੋਣੀ, ਉਹ ਤਾਂ ਉਹੀ $1000 ਹੀ ਰਹਿਣੀ ਆ। ਠੀਕ ਹੈ ਨਾ। ਚਾਹੇ 10 ਬਿਲੀਅਨ ਡਾਲਰ ਵੀ 10 ਟ੍ਰਿਲੀਅਨ ਡਾਲਰ ਵੀ ਹੋ ਜੇ, ਫਿਰ ਵੀ ਪਰ ਕੈਪੀਟਾ ਇਨਕਮ $2000 ਹੋਊਗੀ। ਜਰਮਨੀ ਦੀ ਅੱਜ ਦੀ ਜਰਮਨੀ ਦੀ ਜਿਹੜੀ ਹੈਗੀ ਆ $55,000 ਆ ਪਰ ਕੈਪੀਟਾ ਇਨਕਮ। ਠੀਕ। ਕਿੱਥੇ $2000 ਇੰਡੀਆ ਦੀ ਹੋਣੀ ਆ 5 ਟ੍ਰਿਲੀਅਨ ਡਾਲਰ ਹੋ ਕੇ ਵੀ, ਕਿੱਥੇ ਅੱਜ ਹੀ $5 ਟ੍ਰਿਲੀਅਨ ਜਰਮਨੀ ਦੀ ਉਹ 55 ਤੋਂ 57,000 ਪਰ ਕੈਪੀਟਾ ਇਨਕਮ ਹੋਣਾ ਦੀ ਨਾ। ਸੋ ਤੁਸੀਂ ਦੇਖੋ ਵੀ ਗੈਪ ਕਿੰਨਾ ਹੈਗਾ ਇਕਨੋਮੀਜ਼ ਵਿੱਚ, ਵੈਸਟਰਨ ਇਕਨੋਮੀਜ਼ ਦਾ ਗੈਪ ਕਿੰਨਾ ਹੈਗਾ। ਸੋ ਉਹਦੇ ਚੋਂ ਤੇ ਦੂਸਰਾ ਇਹ ਹੈਗਾ ਵੀ ਉਹਨਾਂ ਵਿੱਚ ਕੋਈ ਇਕਮਤ ਨਹੀਂ ਬਣ ਰਿਹਾ। ਇਹ ਸਿਰਫ ਪੋਲੀਟੀਕਲ ਸ਼ੋਅ ਸੀ ਜਿਹੜਾ ਕਜ਼ਾਨ ਵਿੱਚ ਹੋਇਆ। ਇਹ ਜਿਹੜਾ ਬ੍ਰਿਕਸ ਹੈਗਾ ਇਹ ਇਕਨੋਮਿਕ ਗਰੁੱਪ ਆ, ਇਕਨੋਮੀ ਦਾ ਕੁਝ ਵੀ ਨਹੀਂ ਸਮਝ ਆ ਰਿਹਾ। ਇੱਕ ਅਖਬਾਰ ਨੇ ਲਾਇਆ ਵਲਾਦੀਮੀਰ ਪੁਤਿਨ ਨੇ ਇਹ ਕਿਹਾ ਵੀ ਆਉਂਦੇ ਹੋਏ ਡਾਲਰ ਤੇ ਯੂਰੋ ਲੈ ਕੇ ਆਓ। ਵੀ ਮਤਲਬ ਕਿ ਤੁਸੀਂ ਬ੍ਰਿਕਸ ਦਾ ਸੰਮੇਲਨ ਕਰ ਰਹੇ ਹੋ, ਕਹਿ ਰਹੇ ਹੋ ਵੀ ਡਾਲਰ ਤੇ ਯੂਰੋ ਲੈ ਕੇ ਆਓ, ਦੈਨ ਵਾਟ ਇਜ਼ ਦੀ ਪੁਆਇੰਟ ਆਫ ਡੂਇੰਗ ਦੀ ਬ੍ਰਿਕਸ ਸੰਮੇਲਨ। ਤੇ ਦੂਸਰਾ ਹੈਗਾ ਹੁਣ ਉਹਦੇ ਚੋਂ ਇਹ ਆਇਆ ਵੀ ਉਹ ਕਹਿੰਦੇ ਵੀ IMF ਤੇ ਵਰਲਡ ਬੈਂਕ ਦੇ ਮੁਕਾਬਲੇ ਤੇ ਅਸੀਂ ਆਪਣਾ ਕੋਈ ਬੈਂਕ ਸ਼ੁਰੂ ਕਰੀਏ, ਤੇ ਕੋਈ ਵੀ ਸਹਿਮਤੀ ਨਹੀਂ ਬਣੀ। ਕੌਣ ਜ਼ਿੰਮੇਵਾਰੀ ਲਊਗਾ ਮੈਨੂੰ ਦੱਸੋ। ਕੋਈ ਵੀ ਮੁਲਕ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਉਹ ਬੈਂਕ ਕੋਲਾਪਸ ਹੋ ਗਿਆ, ਉਹਦਾ ਬੇਲ ਆਊਟ ਕੌਣ ਕਰੂਗਾ। ਜਿਹੜੇ ਸੁਪਨੇ ਲੈਣੇ ਬਹੁਤ ਚੰਗੇ ਹੁੰਦੇ ਆ, ਸੁਪਨੇ ਲਈ ਜਾਣਾ ਬਹੁਤ ਚੰਗੇ ਹੁੰਦੇ ਆ, ਔਰ ਚੰਗੇ ਸੁਪਨੇ ਲੈਣੇ ਵੀ ਚਾਹੀਦੇ ਆ, ਪਰ ਉਹਨਾਂ ਨੂੰ ਮਟੀਰੀਅਲਾਈਜ਼ ਕਰਨ ਲਈ ਤੁਹਾਡੇ ਕੋਲ ਬੇਸਿਕ ਸਟਰਕਚਰ ਵੀ ਹੈਗਾ ਜਾਂ ਨਹੀਂ ਹੈਗਾ, ਇਹ ਤਾਂ ਦੇਖੋ ਨਾ। ਤੁਸੀਂ ਸਿਰਫ ਇਹੀ ਕਹੀ ਜਾਣਾ ਵੀ ਸੋਸ਼ਲ ਮੀਡੀਆ ਡਾਲਰ ਢਾ ਲਿਆ ਜੀ, ਡਾਲਰ ਨੇ ਤਬਾਹ ਹੋ ਜਾਣਾ, ਹੁਣ ਬਸ 42% GDP। ਵਾਟ ਇਜ਼ ਦੀ ਮੀਨਿੰਗ ਆਫ 42% GDP। ਭਾਰਤ ਦੀ ਇਕਨੋਮੀ 5ਵੀਂ ਵੱਲ ਲੱਗੀ ਹੈ। ਭਾਰਤ ਦੀ ਸਮੁੱਚੀ ਇਕਨੋਮੀ ਤੁਸੀਂ ਦੇਖੋ ਵੀ ਉਹਦੇ ਵਿੱਚੋਂ ਕੋਈ ਫੇਸਬੁੱਕ ਆਈ ਅੱਜ ਤੱਕ, ਕੋਈ ਐਮਾਜ਼ਨ ਆਇਆ, ਕੋਈ ਐਕਸ ਆਇਆ, ਕੋਈ ਟੈਸਲਾ ਆਈ ਹੈਗੀ ਆ, ਹਨਾ, ਕੋਈ ਮਾਈਕਰੋਸਾਫਟ ਆਇਆ ਹੈਗਾ। ਐਡੀ ਵੱਡੀ ਇਕਨੋਮੀ ਚ ਦੱਸਿਆ ਤਾਂ ਜਾਵੇ ਨਾ। ਸਿਰਫ ਲੋਕਲ ਇਕਨੋਮੀ ਆ ਵੀ ਤੇਲ ਵੇਚ ਲਿਆ, ਸਰੋਂ ਦਾ ਤੇਲ ਵੇਚ ਲਿਆ, ਸਾਬਣ ਵੇਚ ਲਿਆ, ਟੁੱਥਪੇਸਟ ਵੇਚ ਰਹੀ ਆ, ਕਣਕ ਤੇ ਜੌਂ ਝੋਨਾ ਤੇ ਆਟਾ ਪੀ ਕੇ ਵੇਚ ਲਿਆ, ਕਿਉਂਕਿ ਆਬਾਦੀ ਬਹੁਤ ਵੱਡੀ ਆ। ਐਡੀ ਵੱਡੀ ਆਬਾਦੀ ਦੀ ਨੈਚੁਰਲ ਇਕਨੋਮੀ ਗਰੋ ਹੁੰਦੀ ਆ। ਹੁਣ ਇਹਦੇ ਵਿੱਚ ਸਰਕਾਰ ਨੂੰ ਕੋਈ ਐਫਰਟ ਕਰਨ ਦੀ ਲੋੜ ਨਹੀਂ ਇੰਡੀਆ ਦੀ ਨੂੰ, ਕਿਉਂਕਿ ਇਕਨੋਮੀ ਦੇ ਗਰੋ ਹੋਣ ਦੇ ਆਬਾਦੀ ਦੇ ਗਰੋ ਹੋਣ ਦੇ ਨਾਲ ਅਗਲੇ 5-7 ਸਾਲਾਂ ਚ 10 ਟ੍ਰਿਲੀਅਨ ਆਪ ਹੀ ਹੋ ਜਾਣੀ ਆ। ਸਰਕਾਰ ਦਾ ਇਹਦੇ ਚ ਕੋਈ ਐਫਰਟ ਨਹੀਂ ਹੈ। ਸੋ ਜਿਹੜਾ ਬ੍ਰਿਕਸ ਦਾ ਸਾਨੂੰ ਆਇਆ ਵੀ ਉਹ ਜਸਟ ਉਹ ਪੋਜ਼ ਕਰ ਰਹੇ ਆ ਵੀ ਅਸੀਂ ਇੱਕ ਇਕਨੋਮਿਕ ਗਰੁੱਪ ਹੈਗਾ। ਦੇ ਆਰ ਨਾਟ ਇਕਨੋਮਿਕ ਗਰੁੱਪ। ਉਹ ਤਾਂ ਫਰਸਟ ਸਟੈਪ ਦੇ ਵੀ ਨਹੀਂ ਹੈਗੇ ਇਕਨੋਮਿਕ ਗਰੁੱਪ ਦੇ। ਜਿੰਨੀ ਵਾਸਟ ਜਿਹੜੇ ਪੋਲੀਟੀਕਲ ਐਂਗਲਸ ਨੇ ਔਰ ਜਿੰਨੀ ਵਾਸਟ ਇਕਨੋਮੀ, ਗਲੋਬਲ ਇਕਨੋਮੀ ਜਿਹੜੀ ਵੈਲਿਊ ਬੇਸਡ ਇਕਨੋਮੀ ਹੈ ਤੇ ਵੈਲਿਊ ਬੇਸਡ ਡੈਮੋਕ੍ਰੇਸੀ ਆ ਵੈਸਟ ਕੋਲ ਹੈਗੀ ਆ, ਬ੍ਰਿਕਸ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ। ਕੋਈ ਵੀ ਦੱਸੋ ਵੀ ਕੋਈ ਡੈਮੋਕ੍ਰੇਸੀ, ਰੂਸ ਡੈਮੋਕ੍ਰੇਸੀ ਨਹੀਂ, ਚਾਈਨਾ ਡੈਮੋਕ੍ਰੇਸੀ ਨਹੀਂ, ਭਾਰਤ ਇੱਕ ਤਰ੍ਹਾਂ ਨਾਲ ਇਲੈਕਟਿਡ ਟਾਇਰਨੀ ਹੈਗੀ ਆ, ਹਨਾ। ਇਥੋਪੀਆ ਦੇਖੋ, ਹੁਣ ਜ਼ਿੰਬਾਬਵੇ ਦੇ ਰਾਸ਼ਟਰਪਤੀ ਰੋਬਰਟ ਮੁਗਾਬੇ 2 ਸਾਲ ਪਹਿਲਾਂ ਮਰੇ ਆ, ਹਨਾ। ਤੇ ਉਹਨਾਂ ਦਾ ਇਹ ਹੋਇਆ ਵੀ ਪੂਰੇ 40 ਸਾਲਾਂ ਦੌਰਾਨ ਜਿਹੜਾ ਵੀ ਕੋਈ ਸਿਆਸੀ ਨੇਤਾ ਉਹਨਾਂ ਦੇ ਖਿਲਾਫ ਰਾਸ਼ਟਰਪਤੀ ਦੀ ਚੋਣ ਲੜਨ ਲਈ ਖੜਦਾ ਸੀ, ਉਹਦਾ ਐਕਸੀਡੈਂਟ ਵਿੱਚ ਮੌਤ ਹੋ ਜਾਂਦੀ ਸੀ। ਪੱਕਾ ਹੀ ਆ। ਕਦੀ ਵੈਸਟਰਨ ਡੈਮੋਕ੍ਰੇਸੀ ਚ ਹੋਇਆ ਵੀ ਕੋਈ ਵਿਰੋਧੀ ਰਾਸ਼ਟਰਪਤੀ ਆ ਜਿਹੜਾ ਉਹਨੂੰ ਮਾਰ ਦਿੱਤਾ ਹੋਵੇ ਜਾਂ ਉਹਦੀ ਮੌਤ ਹੋ ਗਈ ਹੋਵੇ। ਨਵਲੈਨੀ ਵਰਗਿਆਂ ਨੂੰ ਤਾਂ ਟੀਕੇ ਲੱਗ ਜਾਂਦੇ ਆ। ਹਾਂ ਵੀ ਵੈਲਿਊ ਬੇਸਡ ਨਹੀਂ ਹੈ ਇਹ। ਡੱਡੂਆਂ ਦੀ ਪੰਸੇਰੇ ਜ਼ੀਰੋਆਂ ਇਕੱਠੀਆਂ ਹੋਈਆਂ ਨੇ। ਸੋ ਕਜ਼ਾਨ ਵਿੱਚ ਜ਼ੀਰੋਆਂ ਇਕੱਠੀਆਂ ਹੋਈਆਂ, ਉਹਨਾਂ ਦੇ ਅੱਗੇ ਏਕਾ ਕੋਈ ਵੀ ਹੈ ਨਹੀਂ। ਏਕੇ ਤੋਂ ਬਿਨਾਂ ਇਕਨੋਮੀ ਅੱਗੇ ਨਹੀਂ ਚੱਲਣੀ ਹੈਗੀ। ਬਿਲਕੁਲ। ਜਿੱਦਾਂ ਹੁਣ UN ਦਾ ਜਿਹੜਾ ਸਕੱਤਰ ਜਨਰਲ ਆ ਉਦਾਂ ਉਹ ਚਲਾ ਗਿਆ, ਪਹਿਲੋਂ ਅਨਾਕਾਨੀ ਸੀਗੀ, ਚਲਾ ਗਿਆ। ਇਹ ਜਿਹੜੀ ਆਈਸੋਲੇਸ਼ਨ ਵਾਲੀ ਆ, ਇਹ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਦੇਖ ਰਹੇ ਆ, ਇਹਦਾ ਕੋਈ ਅਸਰ ਹੈਗਾ UN ਦੇ ਜਿਹੜੇ ਸਕੱਤਰ ਜਨਰਲ ਦਾ ਇਸ ਸੰਮੇਲਨ ਦੇ ਵਿੱਚ ਜਾਣਾ? ਦੇਖੋ UN ਨੂੰ ਅਸੀਂ ਸਮਝਦੇ ਵੀ ਉਹਦਾ ਜਾਣਾ
ਜਾਇਜ਼ ਆ, ਕਿਉਂਕਿ ਉਹ ਕੱਲਾ ਯੂਐਸ ਦਾ ਨੁਮਾਇੰਦਾ ਨਹੀਂ ਹੈ, ਠੀਕ ਹੈ ਨਾ। ਜਿਹੜਾ ਯੂਐਨਓ ਆ 5 ਸਿਕਿਉਰਿਟੀ ਕਾਉਂਸਲ ਮੈਂਬਰਸ ਦਾ ਉਹ ਨੁਮਾਇੰਦਾ ਹੈਗਾ ਯੂਐਨਓ, ਇੱਕ ਨਿਰਪੱਖ ਸੰਸਥਾ ਹੈ ਨਾ। ਸੋ ਉਹਨੇ ਉੱਥੇ ਪਹੁੰਚ ਕੇ ਅਸੀਂ ਸਮਝਦੇ ਆਪਣੀ ਨਿਰਪੱਖਤਾ ਦਾ ਸਬੂਤ ਦਿੱਤਾ। ਜੇ ਉਹ ਨਾ ਜਾਂਦਾ ਤਾਂ ਇਹ ਲੱਗਣਾ ਸੀਗਾ ਵੀ ਉਹ ਅਮਰੀਕਾ ਦਾ ਪਪੇਟ ਆ, ਕਿਉਂਕਿ ਹੁਣ 2 ਸਿਕਿਉਰਿਟੀ ਕਾਉਂਸਲ ਮੈਂਬਰ ਉੱਥੇ ਸ਼ਾਮਲ ਹੈ, ਰੂਸ ਤੇ ਚੀਨ, ਹਨਾ। ਸੋ ਕਿਉਂਕਿ ਉਹ ਯੂਐਨਓ ਦਾ ਇੱਕ ਤਰ੍ਹਾਂ ਨਾਲ ਚੀਫ ਹੈ, 2 ਸਿਕਿਉਰਿਟੀ ਕਾਉਂਸਲ ਮੈਂਬਰਾਂ ਨੇ ਉਹਨੂੰ ਸੱਦਾ ਦਿੱਤਾ, ਉਹਦਾ ਜਾਣਾ ਉੱਥੇ ਜਾਇਜ਼ ਬਣਦਾ ਸੀ। ਠੀਕ ਹੈ। ਆਈਸੋਲੇਸ਼ਨ ਕਿੰਨੀ ਘਟੀਆ ਜਾਂ ਕਿੰਨੀ ਵਧੀਆ ਉਹ ਤਾਂ ਅਗਲਾ ਮਹੀਨਾ ਦੱਸੇਗਾ, 1 ਮਹੀਨੇ ਬਾਅਦ ਪਤਾ ਲੱਗਦਾ ਹੁੰਦਾ ਵੀ ਆਈਸੋਲੇਸ਼ਨ ਕਿੰਨੀ ਵਧੀਆ ਜਾਂ ਘਟੀਆ। ਪਰ ਉਹਨਾਂ ਦਾ ਮਿਸਟਰ ਗੁਟਰੇਸ ਦਾ ਉੱਥੇ ਜਾਣਾ ਸਾਨੂੰ ਲੱਗਦਾ ਪੋਲੀਟੀਕਲੀ ਇੱਕ ਸਿਆਣਾ ਫੈਸਲਾ। ਸੋ ਉਹਨੇ ਇਹ ਸਿੱਧ ਕਰਤਾ ਵੀ ਮੈਂ ਇਕੱਲਾ ਅਮਰੀਕਾ ਦੀਆਂ ਉਂਗਲਾਂ ਤੇ ਨੱਚਣ ਵਾਲਾ ਨਹੀਂ ਹੈਗਾ, ਮੈਂ ਬਾਕੀ ਸਿਕਿਉਰਿਟੀ ਕਾਉਂਸਲ ਮੈਂਬਰਸ ਦੀ ਵੀ ਉਨੀ ਰਿਸਪੈਕਟ ਕਰਦਾ, ਉਹ ਚਾਹੇ ਬਿਯੋਂਡ ਪਾਰਟੀ ਲਾਈਨਸ ਆ ਮੈਨੂੰ ਕਰਨੀ ਪੈ ਰਹੀ ਹੈਗੀ ਆ। ਠੀਕ ਹੈ। ਪਰ ਬ੍ਰਿਕਸ ਵਾਲੇ ਮੁਲਕ ਤਾਂ ਆਖ ਰਹੇ ਆ ਕਿ ਅਸੀਂ ਅਮਰੀਕੀ ਸੰਸਾਰ ਰਾਜਨੀਤੀ ਤੇ ਡਾਲਰ ਦਾ ਅੰਤ ਹੀ ਕਰ ਦੇਵਾਂਗੇ। ਹਾਂਜੀ। ਸੋ ਸੁਪਨੇ ਲੈਣ ਵਿੱਚ ਆਪਾਂ ਕਿਹਾ ਵੀ ਕੋਈ ਕਿਸੇ ਦਾ ਕੁਝ ਨਹੀਂ ਚਾਹੁੰਦਾ, ਸੁਪਨੇ ਲੈ ਲੈਣੇ ਚਾਹੀਦੇ ਹੈਗੇ ਆ। ਜਿਹੜਾ ਡਾਲਰ ਹੈ, ਜੇ ਉਹਦੀ ਸੁਪਰੀਮੇਸੀ ਆ, ਉਹ ਡਾਲਰ ਇੱਕ ਇਕਨੋਮੀ ਨਹੀਂ ਹੈ, ਇੱਕ ਸਿਵਲਾਈਜੇਸ਼ਨ ਹੈ। ਡਾਲਰ ਇੱਕ ਸਿਵਲਾਈਜੇਸ਼ਨ ਨੂੰ ਰਿਪਰੈਜ਼ੈਂਟ ਕਰਦਾ, ਉਹ ਕੱਲੀ ਇਕਨੋਮੀ ਜਾਂ ਪੈਸੇ ਨਹੀਂ ਹੈ। ਜੇ ਪੈਸੇ ਹੁੰਦੇ ਤਾਂ ਰੂਬਲ ਵੀ ਉਨਾ ਹੀ ਮਹਿੰਗਾ ਹੁੰਦਾ, ਭਾਰਤ ਦਾ ਇੰਡੀਆ ਵੀ ਉਨਾ ਹੀ ਮਹਿੰਗਾ ਹੁੰਦਾ ਤੇ ਯੂਆਨ ਵੀ ਉਨਾ ਹੀ ਮਹਿੰਗਾ ਹੁੰਦਾ। ਜਿਹੜੇ ਡਾਲਰ ਆ ਉਹਦੇ ਪਿੱਛੇ 200-250 ਸਾਲਾਂ ਦੀ ਇੱਕ ਸਿਵਲਾਈਜੇਸ਼ਨ ਖੜੀ ਆ। ਉਹਨਾਂ ਨੇ ਅੱਜ ਹੀ ਨਹੀਂ ਡਾਲਰ ਦੀ ਸੁਪਰੀਮੇਸੀ ਹੋ ਗਈ, ਉਹਦੇ ਪਿੱਛੇ ਵੈਲਿਊਜ਼ ਖੜੀਆਂ ਨੇ, ਡੈਮੋਕ੍ਰੈਟਿਕ ਵੈਲਿਊਜ਼ ਖੜੀਆਂ, ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਖੜੇ ਆ, ਵੈਲਿਊ ਬੇਸਡ ਡੈਮੋਕ੍ਰੇਸੀਜ਼ ਦੀ ਇਕਨੋਮੀ ਆ ਡਾਲਰ, ਹਨਾ। ਹੁਣ ਜਿਹੜੇ ਮੁਲਕ ਕਹਿ ਰਹੇ ਆ ਵੀ ਅਸੀਂ ਉੱਥੇ, ਹੁਣ ਵੈਲਿਊਜ਼ ਕੀ ਨੇ ਤੁਹਾਡੇ ਕੋਲ? ਪੂਰੇ ਵੈਸਟ 'ਚ ਦੇਖੋ ਵੀ ਕਿੰਨੀਆਂ ਯੂਨੀਵਰਸਿਟੀਆਂ ਨੇ, ਪੂਰੀ ਦੁਨੀਆ ਦੇ ਲੋਕ ਨੇ ਕੈਂਬਰਿਜ, ਆਕਸਫੋਰਡ, ਬਰਕਲੇ, ਹਾਰਵਰਡ, ਕੋਲੰਬੀਆ ਵਿੱਚ ਪੜ੍ਹਨਾ ਚਾਹੁੰਦੇ ਆ। ਪੂਰੀ ਦੁਨੀਆ ਦੇ ਕਿਸੇ ਵੀ ਸੁਚੇਤ ਵਿਦਿਆਰਥੀ ਦਾ ਸੁਪਨਾ ਵੀ ਮੈਂ ਇੱਕ ਵਾਰੀ ਜੇ ਵੈਸਟਰਨ ਯੂਨੀਵਰਸਿਟੀ ਵਿੱਚੋਂ ਡਿਗਰੀ ਲੈ ਲਈ ਤਾਂ ਮੇਰਾ ਜੀਵਨ ਸੁਧਰ ਜਾਊਗਾ। ਦੱਸੋ ਜਿਹੜੇ ਬ੍ਰਿਕਸ ਕੰਟਰੀਜ਼ ਆ ਉਹਨਾਂ ਵਿੱਚੋਂ ਕਿਸੇ ਵੀ ਯੂਨੀਵਰਸਿਟੀ ਵਿੱਚ ਕੋਈ ਸਟੂਡੈਂਟ ਜਾਣਾ ਚਾਹੁੰਦਾ ਹੋਵੇ ਦੁਨੀਆ ਦਾ? ਕੋਈ ਵੀ ਨਹੀਂ, ਹਨਾ, ਠੀਕ ਹੈ ਨਾ। ਤੇ ਹੁਣ ਉਸੇ ਦਿਨ ਬ੍ਰਿਕਸ ਦੇ ਸੰਮੇਲਨ 'ਚ ਤੁਸੀਂ ਵੀ ਕਵਰ ਕਰਿਆ ਸੀ, CNN ਨੇ ਭਾਰਤ ਦਾ ਨੌਜਵਾਨਾਂ ਨੂੰ ਕਵਰ ਕਰਿਆ ਜਿਹੜੇ $50,000 ਲਾ ਕੇ ਕਿਸੇ ਵੀ ਢੰਗ ਨਾਲ ਅਮਰੀਕਾ ਪਹੁੰਚਣਾ ਚਾਹੁੰਦੇ ਆ। ਬ੍ਰਿਕਸ ਵਾਲੇ 'ਚ ਨਹੀਂ ਜਾਂਦੇ। ਹਾਂ ਫਿਰ ਦੇਖੋ ਨਾ ਵੀ ਭਾਰਤ ਦੇ ਲੋਕ ਜੇ ਬ੍ਰਿਕਸ ਇੰਨਾ ਮਜ਼ਬੂਤ ਆ, ਭਾਰਤ ਦੇ ਜਾਂ ਕੋਲੰਬੀਆ ਦੇ ਜਾਂ ਹੋਰ ਆ, ਉਹ ਰੂਸ ਕਾਹਤੋਂ ਨਹੀਂ ਜਾਂਦੇ, ਉਹ ਚਾਈਨਾ ਕਾਹਤੋਂ ਨਹੀਂ ਜਾਂਦੇ, ਉਹ ਵੈਨਜ਼ੂਏਲਾ ਕਿਉਂ ਨਹੀਂ ਜਾ ਰਹੇ, ਉਹ ਇੰਡੀਆ 'ਚ ਵੀ ਨਹੀਂ ਰਹਿੰਦੇ, ਉਹ ਵੀ ਬ੍ਰਿਕਸ ਦਾ ਹੀ ਆ, ਠੀਕ ਹੈ ਨਾ, ਉਹ ਇਥੋਪੀਆ ਕਿਉਂ ਨਹੀਂ ਜਾ ਰਹੇ? ਸੋ ਇਹ ਵੈਲਿਊ ਆ ਉਸ ਜਿਹੜੀ ਹੈਗੇ ਉਸ ਕੰਟਰੀ ਨੇ, ਉਸ ਸੱਭਿਅਤਾ ਨੇ ਇੱਕ ਵੈਲਿਊ ਕ੍ਰੀਏਟ, 200 ਸਾਲ ਦਾ ਪਿੱਛੇ ਇਤਿਹਾਸ ਖੜਾ ਉਹਨਾਂ ਦੀ ਡੈਮੋਕ੍ਰੇਸੀ ਦਾ, ਹਨਾ, ਠੀਕ ਹੈ ਨਾ। ਤੇ ਉਹ ਤੋਂ ਬਾਅਦ ਹੁਣ ਤੁਸੀਂ ਆ ਜਾਓ ਵੀ ਪ੍ਰਸ਼ਾਸਨ ਦਾ ਦੱਸੋ, ਵੈਸਟ ਵਿੱਚ ਕਿੰਨੀ ਕੁ ਕਰਪਸ਼ਨ ਆ? ਕੋਈ ਪੁਲਿਸ ਵਾਲਾ ਕਦੀ ਤੁਹਾਤੋਂ 1 ਰੁਪਈਆ, 1 ਪਾਉਂਡ ਜਾਂ ਡਾਲਰ ਵੀ ਮੰਗਦਾ ਹੈਗਾ? ਤੁਹਾਨੂੰ ਜੇ ਰੋਕਿਆ, ਤੁਹਾਡਾ ਪੇਪਰ ਵਰਕ ਉਹਨਾਂ ਦਾ ਚੈੱਕ ਕਰਨਾ ਉਹਨਾਂ ਦੀ ਡਿਊਟੀ ਆ, ਤੁਹਾਨੂੰ ਕਦੀ ਨਹੀਂ ਕੁਝ ਕਹਿੰਦੇ ਜੇ ਤੁਹਾਡਾ ਪੇਪਰ ਵਰਕ ਠੀਕ ਆ। ਉਹਨਾਂ ਨੇ ਆਈਡੀ, ਉਹਨਾਂ ਕੋਲ ਸਿਸਟਮ ਹੈ, ਉਹ ਆਪਣੀ ਆਈਡੀ ਉਹਦੇ ਸਿਸਟਮ 'ਚ ਤੁਹਾਡੀ ਆਈਡੀ ਪਾ ਕੇ ਦੇਖਦੇ ਆ, ਗੱਲ ਖਤਮ। ਤੁਹਾਡੀ ਗੱਡੀ ਦਾ ਨੰਬਰ ਉਹਨਾਂ ਦੇ ਪੂਰੇ ਮੁਲਕ ਦੇ ਸਿਸਟਮ 'ਚ ਹੈਗਾ। ਦੱਸੋ ਕੋਈ ਮਤਲਬ ਕਿ ਕਦੀ ਤੁਹਾਨੂੰ ਰੋਕਿਆ ਹੋਵੇ? ਕਿਸੇ ਪੁਲਿਸ ਸਟੇਸ਼ਨ ਵਿੱਚ ਤੁਹਾਨੂੰ ਬੁਲਾਇਆ, ਤੁਹਾਨੂੰ ਕਿਤੇ 1 ਥੱਪੜ ਵੀ ਮਾਰਿਆ ਹੋਵੇ ਕਿਸੇ ਨੇ? ਔਰ ਬ੍ਰਿਕਸ ਕੰਟਰੀਜ਼ ਦਾ ਕੋਈ ਵੀ ਸ਼ਹਿਰੀ ਕਹਿ ਦੇਵੇ ਮੈਨੂੰ ਥਾਣੇ ਬੁਲਾਇਆ ਸੀ, ਮੈਂ ਬਿਨਾਂ ਡੰਡੇ ਖਾਧੇ ਵਾਪਸ ਆ ਗਿਆ। ਸਹੀ ਗੱਲ, ਠੀਕ ਹੈ ਨਾ। ਸੋ ਇਹ ਵੈਲਿਊ ਬੇਸਡ ਡੈਮੋਕ੍ਰੇਸੀ। ਫਿਰ ਇਕਨੋਮੀ ਤੋਂ ਬਿਨਾਂ ਤੁਸੀਂ ਦੇਖੋ ਵੀ ਕਿੰਨੀਆਂ ਵੱਡੀਆਂ ਕਾਰਪੋਰੇਸ਼ਨਸ ਖੜੀਆਂ ਕਰੀਆਂ ਵੈਸਟ ਨੇ। ਵੀ ਹੁਣ ਪੂਰੀ ਦੁਨੀਆ ਵਿੱਚ ਹਵਾਈ ਜਹਾਜ਼ ਬਣਾਉਣ ਵਾਲੀਆਂ 2 ਕੰਪਨੀਆਂ ਨੇ, ਇੱਕ 에ਅਰਬਸ ਹੈ ਤੇ ਇੱਕ ਬੋਇੰਗ ਆ, ਦੋਵੇਂ ਵੈਸਟ ਕੋਲ ਹੈ। ਜੀ ਬਿਲਕੁਲ, ਫੇਸਬੁੱਕ, ਗੂਗਲ, ਯਾਹੂ, ਵੀਜ਼ਾ, ਸਵਿਫਟ, ਸਟਾਰਬਕਸ, ਮੈਕਡੋਨਲਡਸ, ਜੋ ਤੁਸੀਂ ਦੱਸੋ ਵੀ ਕਿਹੜਾ ਹੈਗਾ ਜਿਹੜਾ? ਚਾਈਨਾ ਕੋਲ ਇੱਕ ਆ ਵੀ ਹੁਆਵੀ ਆ, ਉਹਨਾਂ ਦੀ ਉਹ ਵੀ ਅੱਧ ਪਛੱਦੀ ਜੀ ਟੁੱਟੀ ਭੱਜੀ ਵਿਚਾਰੀ ਚੱਲ ਰਹੀ ਹੈਗੀ ਆ। ਉਹ ਆਪਣੇ ਸਿਟੀਜ਼ਨਸ ਨੂੰ ਉਹ ਕਿੰਨੀ ਕੁ ਆਜ਼ਾਦੀ ਦਿੰਦੇ ਆ। ਇੰਡੀਆ ਵਿੱਚ ਕਿਸੇ ਦਾ ਚੈਨਲ ਨਹੀਂ ਜਿੱਤਣ ਜਾਂਦਾ ਜਿਹੜਾ ਭਾਰਤ ਸਰਕਾਰ ਦੀ ਆਲੋਚਨਾ ਕਰਦਾ, ਸਾਰੇ ਚੈਨਲ ਬੰਦ ਨੇ। ਸੋ ਚਾਈਨਾ ਵਿੱਚ YouTube ਜਾਂ ਜਿਹੜੇ ਵੈਸਟਰਨ ਚੈਨਲਸ ਨੇ ਉਹ ਨਹੀਂ ਚੱਲਣ ਦਿੱਤੇ ਜਾਂਦੇ, ਉਹਨਾਂ ਦੇ ਆਪਣੇ ਵਰਸ਼ਨ ਆ।
ਇਹੋ ਹੀ ਹਾਲ ਰੂਸ ਵਿੱਚ ਆ, ਇਹੋ ਹੀ ਹਾਲ UAE ਤੇ ਦੁਬਈ ਵਿੱਚ ਆ। ਹੁਣ ਦੁਬਈ ਦੇ ਜਿਹੜਾ ਹੋਏਗਾ ਮੁਹੰਮਦ ਬਿਨ ਸਲਮਾਨ, ਉਹਨੇ ਆਪਣੀਆਂ ਭੂਆ ਮਾਸੀਆਂ ਉਹ ਵੀ ਕੈਦ ਕਰ ਰੱਖੀਆਂ ਨੇ, ਜਿੱਦਾਂ ਉਹ ਰਾਇਲ ਫੈਮਿਲੀ ਦੀਆਂ ਲੇਡੀਜ਼ ਕੈਦ ਕਰ ਰੱਖੀਆਂ ਨੇ, ਠੀਕ ਹੈ ਨਾ। ਤੇ ਜਿਹੜਾ UAE ਦਾ ਪ੍ਰਾਈਮ ਮਿਨਿਸਟਰ ਆ, ਉਹਦੀ ਬੇਟੀ ਪਤਾ ਨਹੀਂ ਕਿੰਨੇ ਸਾਲਾਂ ਤੋਂ ਕੈਦ ਵਿੱਚ ਰਹਿ ਰਹੀ ਆ। ਉਹਨੇ ਇੱਕ ਵਾਰੀ ਯਤਨ ਕਰਿਆ ਸੀ, ਉਹ ਭੱਜੀ ਸੀ, ਪਰ ਇੰਡੀਆ ਦੀ ਫੌਜ ਨੇ ਉਹਨੂੰ ਸਮੁੰਦਰ ਚੋਂ ਫੜ ਕੇ ਵਾਪਸ ਭੇਜ ਦਿੱਤਾ। ਉਹਦੀ ਆਪਣੀ ਬੇਟੀ ਹੈ, UN ਉਹਨੇ ਇੰਟਰਵੀਨ ਕਰਿਆ ਵੀ ਉਹ ਬੇਟੀ ਦੀ ਸਾਨੂੰ ਵੇਅਰ ਅਬਾਊਟਸ ਬਾਰੇ ਦੱਸਿਆ ਜਾਵੇ, ਕਿਸੇ ਨੇ ਕੁਝ ਨਹੀਂ ਦੱਸਿਆ। ਸੋ ਇਹ ਵੈਲਿਊਜ਼ ਆ। ਇਕਨੋਮੀ ਕੱਲੀ ਇਕਨੋਮੀ ਨਹੀਂ ਹੈ, ਇਕਨੋਮੀ ਦੇ ਪਿੱਛੇ ਸਿਵਲਾਈਜੇਸ਼ਨ ਖੜੀ ਆ, ਯੂਨੀਵਰਸਿਟੀਆਂ ਖੜੀਆਂ, ਰਿਸਰਚ ਸੈਂਟਰ ਖੜੇ ਆ, ਤੁਹਾਡੀ ਨੈਤਿਕਤਾ ਖੜੀ ਆ, ਤੁਹਾਡੀ ਇਮਾਨਦਾਰੀ ਖੜੀ ਆ, ਤੁਹਾਡੀ ਪਾਰਦਰਸ਼ਤਾ, ਤੁਹਾਡੀ ਟਰਾਂਸਪੇਰੈਂਸੀ ਖੜੀ ਆ। ਸੋ ਇਕਨੋਮੀਜ਼ ਟਰਾਂਸਪੇਰੈਂਸੀ ਤੋਂ ਬਿਨਾਂ ਨਹੀਂ ਚੱਲਦੀਆਂ, ਇਕਨੋਮੀਜ਼ ਇਮਾਨਦਾਰੀ ਤੋਂ ਬਿਨਾਂ ਨਹੀਂ ਚੱਲਦੀਆਂ। ਇਕਨੋਮੀ ਸਾਰਾ ਕੁਝ ਬਲੈਕ ਐਂਡ ਵਾਈਟ ਹੁੰਦਾ, ਉੱਥੇ ਕੁਝ ਵੀ ਡਬਲ ਸਟੈਂਡਰਡਸ ਆ, ਜਿਹੜੀ ਬਲੈਕ ਮਨੀ ਆ ਉਹ ਨਹੀਂ ਹੁੰਦੀ, ਹਨਾ, ਸਾਰਾ ਕੁਝ ਸਾਹਮਣੇ ਹੁੰਦਾ। ਸੋ ਜਿਹੜੇ ਕਹਿੰਦੇ ਆ ਵੀ ਅਸੀਂ ਡਾਲਰ ਨੂੰ ਚੁਣੌਤੀ ਦੇਣੀ ਹੈ, ਦੇਖ ਲੈਣ। ਲਗਭਗ ਮੈਂ ਜਿੰਨਾ ਕੁ ਵੈਸਟ ਨੂੰ ਜਾਣਦਾ ਵੀ 100 ਸਾਲਾਂ ਤੱਕ ਉਹਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਵੈਸਟਰਨ ਜਿਸ ਤਰ੍ਹਾਂ ਜਿਹੜੀਆਂ ਵੈਲਿਊ ਬੇਸਡ ਡੈਮੋਕ੍ਰੇਸੀ ਆ ਤੇ ਵੈਸਟ ਦੀ ਜਿਹੜੀ ਇਕਨੋਮੀ ਹੈਗੀ ਆ, ਇਹਨੂੰ ਦੇਖ ਲੈਣਾ, ਸਾਰੇ ਲਾ ਕੇ ਦੇਖ ਲੈਣ, ਹਨਾ। ਹੁਣ ਯੂਰਪੀਅਨ ਯੂਨੀਅਨ ਬਣੀ ਆ, ਯੂਰਪੀਅਨ ਯੂਨੀਅਨ ਵੀ ਇੱਕ ਤਰ੍ਹਾਂ ਨਾਲ ਜਰਮਨੀ ਐਂਡ ਫਰਾਂਸ ਨੇ ਉਹਦੀ ਜ਼ਿੰਮੇਵਾਰੀ ਲਈ ਹੋਈ ਆ। ਪਿਛਲੀ ਵਾਰੀ ਪੋਰਤਗਾਲ ਤੇ ਗ੍ਰੀਸ ਦਾ ਇਕਨੋਮਿਕ ਸੰਕਟ ਆਇਆ, ਦੋਵਾਂ ਨੇ ਬੇਲ ਆਊਟ ਕਰਿਆ। ਇਥੋਪੀਆ ਵਿੱਚ UAE ਚ ਜਾਂ ਬ੍ਰਾਜ਼ੀਲ ਵਿੱਚ ਸੰਕਟ ਆਉਂਦਾ, ਕੀ ਚਾਈਨਾ ਤੇ ਰਸ਼ੀਆ ਉਹਨੂੰ ਬੇਲ ਆਊਟ ਕਰਨਗੇ? ਨੰਗਾ ਨੂੰ ਕੀ ਬੇਲ ਆਊਟ ਕਰਨਾ, ਸਹੀ ਗੱਲ ਉਹੀ ਹੈ ਨਾ ਵੀ ਕਾਹਦੇ ਲਈ ਕਰਨਗੇ ਉਹ, ਹਨਾ, ਠੀਕ ਹੈ ਨਾ। ਹਾਂ, ਇਹਨਾਂ ਦਾ ਤਾਂ ਇੱਕ ਹੈ ਨਾ, ਜਰਮਨ ਤੇ ਉਹਨਾਂ ਨੇ ਨੈਤਿਕ ਜ਼ਿੰਮੇਵਾਰੀ ਲਈ ਹੋਈ ਆ, ਕਿਉਂਕਿ ਉਹ ਵੈਲਿਊ ਬੇਸਡ ਡੈਮੋਕ੍ਰੇਸੀ ਐਂਡ ਵੈਲਿਊ ਬੇਸਡ ਇਕਨੋਮੀ ਦੀ ਜ਼ਿੰਮੇਵਾਰੀ ਹੁੰਦੀ ਆ। ਉਹਦੇ ਨਾਲ ਕੱਲੀਆਂ ਇਹ ਨਹੀਂ ਆਉਂਦੀਆਂ ਵੀ ਪੈਸੇ ਆ ਰਹੇ ਨੇ ਜਾਂ ਸਾਨੂੰ ਬਹੁਤ ਕੁਝ ਅਰਨਿੰਗ ਹੋ ਰਹੀ, ਅਰਨਿੰਗ ਦੇ ਨਾਲ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਆਉਂਦੀਆਂ। ਉਹ ਵੈਲਿਊ ਬੇਸਡ ਜਿਹੜੀ ਡੈਮੋਕ੍ਰੇਸੀ ਐਂਡ ਵੈਲਿਊ ਬੇਸਡ ਇਕਨੋਮੀ ਚੋਂ ਆਉਂਦੀਆਂ, ਇੱਕ ਸੱਭਿਅਤਾ ਚੋਂ ਆਉਂਦੀਆਂ, ਇੱਕ ਸਿਵਲਾਈਜੇਸ਼ਨ ਚੋਂ ਆਉਂਦੀਆਂ। ਸੋ ਤੁਸੀਂ ਕਿਸ ਆਧਾਰ ਦੇ ਉੱਤੇ ਸੋਚਦੇ ਹੋ ਵੀ ਬ੍ਰਿਕ ਦੇ ਮੁਲਕ ਡਾਲਰ ਨੂੰ ਚੁਣੌਤੀ ਦੇ ਹੀ ਨਹੀਂ ਸਕਦੇ, ਤੇ ਨਾਲ ਦੇ ਨਾਲ ਪੈਰਲਲੀ ਇਹ ਆ ਵੀ ਬ੍ਰਿਕ ਵਾਲੇ ਕਿਉਂ ਸੋਚਦੇ ਆ ਵੀ ਉਹ ਡਾਲਰ ਨੂੰ ਚੁਣੌਤੀ ਦੇ ਸਕਦੇ? ਹਾਂਜੀ, ਉਹ ਅਸਲ 'ਚ ਉਹਨਾਂ ਨੂੰ ਲੱਗਦਾ ਉਹਨਾਂ ਦੀ ਆਪਣਾ ਜਿਹੜਾ ਹੋਮਵਰਕ ਹੈ ਨਾ ਉਹ ਨਹੀਂ ਹੋਇਆ, ਹਨਾ, ਠੀਕ ਹੈ। ਉਹ ਜਸਟ ਇੱਕ ਤਰ੍ਹਾਂ ਨਾਲ ਆਪਾਂ ਕਹਿੰਦੇ ਵੀ ਜੈਲਸੀ ਚੋਂ ਆ, ਹਨਾ। ਸੋ ਵੀ ਅਮਰੀਕਾ ਨੂੰ ਥੱਲੇ ਲਾਉਣਾ, ਵੈਸਟ ਨੂੰ ਥੱਲੇ ਲਾਉਣਾ, ਵੀ ਇਕੱਠੇ ਹੋਣ। ਵੀ ਉਹਨਾਂ ਨੂੰ ਲੱਗਦਾ ਵੀ ਅਮਰੀਕਾ ਨੂੰ ਤੇ ਵੈਸਟਰਨ ਵਰਲਡ ਆਰਡਰ ਨੂੰ, ਜਿਹੜੇ ਲਿਬਰਲ ਡੈਮੋਕ੍ਰੇਸੀ ਆ, ਉਹਨੂੰ ਚੁਣੌਤੀ ਅਸੀਂ ਦੇਣ ਦਾ ਇੱਕ ਸੁਪਨਾ ਜਿਹਾ ਸਿਰ 'ਚ ਬੈਠੇ ਨੇ, ਪਰ ਉਹਨਾਂ ਦਾ ਇਨਫਰਾਸਟ੍ਰਕਚਰ ਕੋਈ ਨਹੀਂ ਹੈ। ਹੁਣ ਜੇ ਯੂਰਪੀਅਨ ਯੂਨੀਅਨ ਇਹ ਕਹੇ ਵੀ ਮੈਂ ਡਾਲਰ ਨੂੰ ਚੁਣੌਤੀ ਦੇਣੀ ਹੈ ਤਾਂ ਗੱਲ ਸਮਝ ਆਉਂਦੀ ਆ। ਯੂਰਪੀਅਨ ਯੂਨੀਅਨ ਦੀ, ਯੂਰੋ ਦੀ, ਜੇ ਉਹ ਕਿਸੇ ਮੌਕੇ ਤੇ ਆ ਕੇ ਕਹੇ ਤਾਂ ਅਮਰੀਕਾ ਲਈ ਫਿਕਰਮੰਦੀ ਹੋ ਸਕਦੀ ਆ। ਪਰ ਜਿਹੜੇ ਆ ਮੁਲਕ ਇਕੱਠੇ ਹੋਏ ਨੇ, ਡੱਡੂਆਂ ਦੀ ਪੰਸੇਰੀ ਇਕੱਠੀ ਹੋਈ ਆ, ਇਹ ਤਾਂ ਕਿਸੇ ਵੀ ਹਾਲਤ ਵਿੱਚ ਆ ਜਿਹੜੀ ਡਾਲਰ ਨੂੰ ਚੁਣੌਤੀ ਨਹੀਂ ਦੇ ਸਕਦੇ, ਹਨਾ। ਕਿਉਂਕਿ ਆਪਾਂ ਗੱਲ ਕਰ ਚੁੱਕੇ ਆ ਵੀ ਬਹੁਤ ਬ੍ਰਿਕ ਬਾਏ ਬ੍ਰਿਕ, ਕਦਮ ਤੇ ਜਿੱਦਾਂ ਇੱਕ ਪੌੜੀ ਚੜ੍ਹਦਿਆਂ ਅਮਰੀਕਾ ਜਾਂ ਵੈਸਟਰਨ ਵਰਲਡ ਇੱਥੇ ਪਹੁੰਚਿਆ ਹੈਗਾ। ਠੀਕ ਹੈ। ਉਹਨਾਂ ਨੇ ਡੈਮੋਕ੍ਰੈਟਿਕ ਵੈਲਿਊਜ਼, ਉਹਨਾਂ ਨੇ ਕਿੰਨੀਆਂ ਜੰਗਾਂ ਲੜੀਆਂ ਨੇ, ਜੰਗਾਂ ਵਿੱਚ ਕਿੰਨੀ ਆਪਣੀ ਲੋਕ ਮਰਵਾਏ ਨੇ, ਔਰ ਕਿੰਨੀ ਜ਼ਿੰਮੇਵਾਰੀ ਨਾਲ ਜੰਗਾਂ ਲੜੀਆਂ ਨੇ, ਠੀਕ ਹੈ ਨਾ, ਵੀ ਕਿੰਨਾ ਕੁਛ। ਔਰ ਜਦੋਂ ਲੋਕਾਂ ਦੇ ਵਿਪਤਾ ਪੈਂਦੀ ਆ, ਹੋਰਨਾਂ ਮੁਲਕਾਂ ਦੇ ਵਿਪਤਾ ਪਾਈ, ਉੱਥੇ ਜਾ ਕੇ ਵੀ ਉਹ ਖੜਦੇ ਨੇ, ਹਨਾ। ਹੁਣ ਅਮਰੀਕਾ ਨੇ ਅੱਜ ਤੋਂ 5-6 ਸਾਲ ਪਹਿਲਾਂ ਅਫਗਾਨਿਸਤਾਨ ਤੇ ਬਾਹਰ ਆਉਣ ਤੋਂ ਪਹਿਲਾਂ ਭਾਰਤ ਨੂੰ ਕਿਹਾ ਸੀਗਾ ਵੀ ਅਸੀਂ ਫੌਜ ਬਾਹਰ ਕੱਢਣੀ ਆ, ਤੁਸੀਂ ਜੇ UNO ਦੀ ਸੀਟ ਪੱਕੀ ਲੈਣੀ ਹੈ ਤਾਂ ਅਫਗਾਨਿਸਤਾਨ ਵਿੱਚ ਆਪਣੀਆਂ ਫੌਜਾਂ ਬਿਠਾਓ ਉਸ ਸਮੇਂ ਲਈ, ਹਨਾ, ਵੀ ਸਾਨੂੰ ਜ਼ਿੰਮੇਵਾਰੀ ਤੋਂ ਮੁਕਤ ਕਰੋ। ਭਾਰਤ ਨੇ ਮੰਨਿਆ ਨਹੀਂ, ਅਗਲਾ ਕਹਿੰਦੇ ਵੀ ਅਸੀਂ ਕਾਹਤੋਂ ਜ਼ਿੰਮੇਵਾਰੀ ਲਈਏ, ਹਨਾ। ਹੁਣ ਅਮਰੀਕਾ ਨੇ 20-21 ਸਾਲ ਉੱਥੇ ਫੌਜ ਬਿਠਾਈ, ਕਿੰਨਾ ਖਰਚਾ ਹੋਇਆ ਹੋਗਾ। ਸੋ ਜਿੱਥੇ ਰਾਈਟਸ ਆਉਂਦੇ ਆ ਉੱਥੇ ਨਾਲ ਜ਼ਿੰਮੇਵਾਰੀਆਂ ਵੀ ਆਉਂਦੀਆਂ। ਜਿਹੜੇ ਬ੍ਰਿਕਸ ਵਾਲੇ ਹੈਗੇ ਆ, ਕੋਈ ਵੀ ਜ਼ਿੰਮੇਵਾਰੀ ਇੰਟਰਨੈਸ਼ਨਲ ਸਿਸਟਮ ਵਿੱਚ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੀ ਨਹੀਂ ਹੈਗਾ। ਸੋ ਇਕਨੋਮੀ, ਰਿਸਪੌਂਸਿਬਿਲਿਟੀ, ਟਰਾਂਸਪੇਰੈਂਸੀ, ਇਮਾਨਦਾਰੀ ਔਰ ਵੈਲਿਊ ਬੇਸਡ ਡੈਮੋਕ੍ਰੇਸੀ ਤੋਂ ਬਿਨਾਂ ਨਹੀਂ ਉਹ ਵੱਧਦੀ, ਹਨਾ। ਕਿਸੇ ਵੀ ਬੈਂਕ ਵਿੱਚ ਇੱਕ ਵੀ ਪੈਸਾ ਪਿਆ ਵੈਸਟਰਨ ਵਰਲਡ ਵਿੱਚ ਤੁਹਾਡਾ, ਕਹੋ ਵੀ ਕਿਸੇ ਦਾ ਮਰ ਜਾਊਗਾ? ਬਿਲਕੁਲ ਨਹੀਂ ਮਰਗਾ, ਸਾਰਾ ਬੇਲ ਆਊਟ ਕਰਕੇ ਉਹ ਸਾਰਿਆਂ ਨੂੰ ਪੈਸੇ ਦੇਣਗੇ। ਸੋ ਪਰ ਉਹਨਾਂ ਕੰਟਰੀਜ਼ ਵਿੱਚ ਮਤਲਬ ਕਿ ਇਸ ਤਰ੍ਹਾਂ ਨਹੀਂ ਹੁੰਦਾ, ਹਨਾ।
ਸੋ ਇਹ ਹੈਗਾ ਵੈਲਿਊ ਬੇਸਡ ਇਕਨੋਮੀਜ਼ ਐਂਡ ਡੈਮੋਕ੍ਰੇਸੀਜ਼ ਤੋਂ ਬਿਨਾ ਤੁਸੀਂ ਚੁਣੌਤੀ ਨਹੀਂ ਦੇ ਸਕਦੇ ਡਾਲਰ ਨੂੰ। ਸੁਪਨੇ ਲੈਣੇ ਆ ਜਿੰਨੇ ਮਰਜ਼ੀ ਲਈ ਜਾਓ। ਕਿਤੇ ਇੱਥੇ ਇਦਾਂ ਦੀ ਗੱਲ ਸੁਣ ਕੇ ਇਦਾਂ ਤਾਂ ਨਹੀਂ ਲੱਗਦਾ ਵੀ ਤੁਸੀਂ ਵੈਸਟ ਦੇ ਵੱਲ ਜ਼ਿਆਦਾ ਝੁਕਾਅ ਰੱਖਦੇ ਆ, ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਆ? ਇਹਦੇ ਪਿੱਛੇ ਹੋਰ ਵੀ ਕੋਈ ਕਾਰਨ ਨੇ? ਨਹੀਂ ਹੋਰ ਕੋਈ ਕਾਰਨ ਨਹੀਂ। ਆਪਾਂ ਤਾਂ ਇੱਕ ਜਿਸ ਤਰ੍ਹਾਂ ਇੱਕ ਸਿਵਲਾਈਜੇਸ਼ਨ ਨੂੰ ਉਸਰਦੀ ਦੇਖ ਰਹੇ ਹੈਗੇ ਆ। ਉਹਨਾਂ ਕੋਲ ਉਸ ਉਸਾਰੀ ਦਾ ਇਨਫਰਾਸਟ੍ਰਕਚਰ ਵੀ ਹੈ ਨਹੀਂ, ਨਾ ਚਾਈਨਾ ਕੋਲ ਆ, ਕਿਉਂਕਿ ਉਹਨਾਂ ਦੀ ਜਿਹੜੀ ਨਾ ਉਹਨਾਂ ਦੀ ਡਿਵੈਲਪਮੈਂਟ ਹੋਈ ਆ, ਜਿਹੜੀ ਉਸਾਰੀ ਹੋਈ ਆ, ਉਹ ਸਾਰੀ ਵਾਇਲੈਂਸ ਚ ਹੋਈ ਆ। ਔਰ ਉਹਨੂੰ ਆਪਾਂ ਕਹਿੰਦੇ ਆ ਰੈਜੀਮੈਂਟੇਸ਼ਨ ਆਫ ਜਿਹੜੀ ਹੈਗੀ ਆ ਸੋਚ, ਠੀਕ ਹੈ, ਜਾਂ ਜਿਹੜੀ ਸੋਚ ਦੀ ਰੈਜੀਮੈਂਟੇਸ਼ਨ ਹੋਈ ਆ, ਉਹਦਾ ਮਿਲੀਟਰਾਈਜੇਸ਼ਨ ਹੋਇਆ, ਉਹਦੀ ਥਿਊਰੀ ਦਾ ਤੇ ਉਹਦੇ ਸਿਧਾਂਤ ਦਾ। ਸੋ ਜਦੋਂ ਮਿਲੀਟਰਾਈਜੇਸ਼ਨ ਹੁੰਦਾ ਵੀ ਇੱਕ ਤਾਨਾਸ਼ਾਹ ਦੀ ਹੋਈ ਸੋਚ ਆ ਜਿਹੜੀ ਉਹ ਇੰਪੋਜ਼ ਹੋ ਰਹੀ ਹੈਗੀ ਆ। ਜਦੋਂ ਇੱਕ ਸੋਚ ਜਸਟ ਇੰਪੋਜ਼ ਹੋ ਰਹੀ ਆ, ਬਾਕੀ ਬੰਦੇ ਉਹਦੇ ਰੈਸੀਪੀਐਂਟਸ ਆ, ਤਾਂ ਉਹਦੇ ਵਿੱਚ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਕੋਈ ਵੀ ਹੁਕਮ ਨਹੀਂ ਹੈ, ਜਾਂ ਉਹਨਾਂ ਨੂੰ ਕੋਈ ਰਾਈਟ ਨਹੀਂ ਹੈ। ਉੱਥੇ ਤੁਹਾਡੀ ਜਿਹੜੀ ਨਾ ਇਕਨੋਮੀ ਗਰੋ ਹੋਊਗੀ, ਨਾ ਡੈਮੋਕ੍ਰੇਸੀ ਗਰੋ ਹੋਊਗੀ। ਹੁਣ ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਮਾਰਕ ਫਰੈਂਕ ਡਿਕੋਟਰ ਹੈਗੇ ਆ, ਸਿੰਗਾਪੁਰ ਯੂਨੀਵਰਸਿਟੀ ਵਿੱਚ ਚਾਈਨਾ ਦੀ ਹਿਸਟਰੀ ਦੇ ਬਹੁਤ ਵੱਡੇ ਮਾਸਟਰ ਆ, ਪ੍ਰੋਫੈਸਰ ਆ ਉਹ ਨਾ। ਠੀਕ ਹੈ। ਉਹਨਾਂ ਦੀ 2-3 ਸਾਲ ਪਹਿਲਾਂ ਕਿਤਾਬ ਆਈ ਸੀ ਦੀ ਟ੍ਰੈਜਡੀ ਆਫ ਲਿਬਰੇਸ਼ਨ। ਉਹਨੇ ਚਾਈਨੀਜ਼ ਰੈਵੋਲੂਸ਼ਨ ਤੇ ਉਹ ਬੁੱਕ ਲਿਖੀ ਆ ਵੀ ਚਾਈਨੀਜ਼ ਰੈਵੋਲੂਸ਼ਨ ਤੋਂ ਪਹਿਲਾਂ ਕੀ ਹੋਇਆ ਤੇ ਬਾਅਦ ਚ ਕੀ ਹੋਇਆ। ਠੀਕ ਹੈ। ਉਹ ਤਾਂ ਬਹੁਤ ਕਤਲੋਗਾਰਤ ਨਾਲ ਭਰੀ ਹੋਈ ਆ ਵੀ ਕਿਸ ਤਰ੍ਹਾਂ ਕਮਿਊਨਿਸਟਾਂ ਨੇ ਕਤਲ ਕਰਿਆ। ਉਹਦਾ ਮੈਂ ਇੱਕ ਇੰਸਟੈਂਸ ਤੁਹਾਨੂੰ ਦੱਸਦਾ। ਠੀਕ ਹੈ। ਵੀ ਜਦੋਂ ਇਨਕਲਾਬ ਹੋ ਗਿਆ 1949 ਚ, ਮਾਓ ਜ਼ੇ ਤੁੰਗ ਉਹਨੇ ਚੇਅਰਮੈਨ ਬਣ ਗਏ, ਤਾਂ ਇਹ ਹੋਇਆ ਵੀ ਕੁਝ ਲੋਕ ਸੀ, ਕਿਉਂਕਿ ਇਹਨਾਂ ਨੇ ਮੁੜ ਕੇ ਤਾਨਾਸ਼ਾਹੀ ਦਿਖਾਉਣੀ ਸ਼ੁਰੂ ਕਰ ਦਿੱਤੀ। ਔਰ ਉਸ ਕਿਤਾਬ 'ਚ ਇਹ ਲਿਖਿਆ ਹੈਗਾ ਵੀ ਜਿਹੜੀ ਉੱਪਰਲੀ ਕਰੀਮ ਸੀ ਨਾ ਲੀਡਰਸ਼ਿਪ ਦੀ ਚਾਈਨੀਜ਼ ਰੈਵੋਲੂਸ਼ਨ ਦੀ, ਉਹਨਾਂ ਨੂੰ ਜਿਸ ਤਰ੍ਹਾਂ ਕੱਪੜੇ ਵੀ ਸਭ ਤੋਂ ਵਧੀਆ ਮਿਲਦੇ ਸੀ ਔਰ ਖਾਣਾ ਵੀ ਐਨ ਹਾਈ ਕਲਾਸ ਮਿਲਦਾ ਸੀ। ਜਿਹੜੀ ਸੈਕੰਡ ਗ੍ਰੇਡ ਦੀ ਲੀਡਰਸ਼ਿਪ ਦੀ, ਉਹਦਾ ਖਾਣਾ ਜਿਹਦਾ ਜਾਤ ਪਾਤੀ ਸਿਸਟਮ ਆ ਗਿਆ, ਵੀ ਜਿਹੜੀ ਸੈਕੰਡ ਗ੍ਰੇਡ ਦੀ ਲੀਡਰਸ਼ਿਪ ਆ ਉਹਦਾ ਖਾਣਾ ਹਾਇਰ ਲੀਡਰਸ਼ਿਪ ਤੋਂ ਘੱਟ ਵੈਲਿਊ ਦਾ ਸੀ। ਜਿਹੜੀ ਥਰਡ ਜਾਂ ਫੋਰਥ ਗ੍ਰੇਡ ਦੀ ਲੀਡਰਸ਼ਿਪ, ਉਹਨਾਂ ਨਾਲ ਤਾਂ ਦਲਿਤਾਂ ਵਾਲਾ ਵਿਹਾਰ ਹੋਣ ਲੱਗ ਗਿਆ ਸੀ। ਸੋ ਉਹਨਾਂ ਵਿੱਚ ਇੱਕ ਮੁੰਡਾ ਸੀਗਾ, ਉਹਦਾ ਨੌਜਵਾਨ ਸੀ, ਉਹਨੇ ਟ੍ਰੋਟਸਕੀ ਨੂੰ ਤੇ ਦੂਸਰਾ ਹੈਗਾ ਐਂਗਲਸ ਨੂੰ, ਇਹਦੀਆਂ ਲਿਖਤਾਂ ਦਾ ਜਿੱਦਾਂ ਚਾਈਨਾ ਵਿੱਚ ਅਨੁਵਾਦ ਕੀਤਾ ਸੀ, ਚਾਈਨੀਜ਼ ਅਨੁਵਾਦ ਕਰਿਆ ਸੀ ਇੰਗਲਿਸ਼ ਦੀਆਂ ਲਿਖਤਾਂ ਚੋਂ। ਉਹਦਾ ਮੈਨੂੰ ਨਾਂ ਭੁੱਲਿਆ। ਉਹਨੂੰ ਜਿੱਦਾਂ ਜਿਹੜਾ ਮਾਓ ਜ਼ੇ ਤੁੰਗ ਆ, ਉਹ ਟ੍ਰੋਟਸਕੀ ਕਹਿ ਕੇ ਹੀ ਬੁਲਾਉਂਦਾ ਹੁੰਦਾ ਸੀ, ਆ ਵੀ ਟ੍ਰੋਟਸਕੀ ਹਨਾ, ਜਿੱਦਾਂ ਆਮ ਕਹਿ ਦਿੰਦੇ ਹੁੰਦੇ ਹਨ ਵੀ ਉਹਨੇ ਟ੍ਰੋਟਸਕੀ ਦਾ ਅਨੁਵਾਦ ਕਰਿਆ ਸੀ। ਉਸ ਬੰਦੇ ਨੇ ਬਹੁਤ ਸਾਰੀਆਂ ਇਹ ਗੱਲਾਂ ਉਠਾਈਆਂ ਵੀ ਸਾਡੇ ਰੈਂਕ ਐਂਡ ਫਾਈਲ ਵਿੱਚ ਇਹ ਜਿਹੜੀ ਇੱਕ ਵਿਤਕਰਾ ਚੱਲ ਰਿਹਾ, ਇਹ ਠੀਕ ਬਰਾਬਰਤਾ ਨਹੀਂ, ਵੀ ਬਰਾਬਰਤਾ ਨਹੀਂ। ਜਿਸ ਇਨਕਲਾਬ ਨੂੰ ਅਸੀਂ ਪ੍ਰਣਾਏ ਹੋਏ ਆ, ਉਸ ਇਨਕਲਾਬ ਵਿੱਚ ਇਹ ਗੱਲਾਂ ਪਾਉਂਦੀਆਂ ਨਹੀਂ, ਇਹ ਸਿਧਾਂਤਾਂ ਨਾਲ ਨਹੀਂ ਚੱਲਦਾ। ਉਹ ਕਹਿੰਦੇ ਉਦੋਂ ਤਾਂ ਉਹਨਾਂ ਨੇ ਗੱਲ ਸੁਣ ਲਈ, ਪਰ 6 ਮਹੀਨੇ ਬਾਅਦ ਉਸ ਬੰਦੇ ਦੇ ਟੁਕੜੇ ਕਰਕੇ ਖੂਹ ਵਿੱਚ ਸਿੱਟ ਦਿੱਤਾ ਗਿਆ। ਉਸ ਜਿਹਨੇ ਟ੍ਰੋਟਸਕੀ ਤੇ ਐਂਗਲਸ ਦਾ ਅਨੁਵਾਦ ਕਰਿਆ ਸੀ, ਉਹਦੀਆਂ ਸਾਰੀਆਂ ਲਿਖਤਾਂ ਦਾ। ਹੁਣ ਉਹ ਬੰਦਾ ਕਿੰਨਾ ਪੜ੍ਹਿਆ ਲਿਖਿਆ ਹੋਊਗਾ, ਇਹ ਦੇਖ ਲਓ। ਸੋ ਜਿਹੜੀਆਂ ਵੈਲਿਊ ਬੇਸਡ ਡੈਮੋਕ੍ਰੇਸੀਜ਼ ਆ, ਮੈਂ ਵੈਸਟ ਦਾ ਇਹ ਨਹੀਂ ਹੈਗਾ ਵੀ ਮੈਂ ਵੈਸਟ ਦਾ ਅੰਨਾ ਭਗਤ ਹੈਗਾ। ਜਿੱਥੇ ਵੈਸਟ ਦੀਆਂ ਕਮਜ਼ੋਰੀਆਂ ਨੇ, ਉਹਨਾਂ ਕਮਜ਼ੋਰੀਆਂ ਤੇ ਆਪਾਂ ਉਂਗਲ ਰੱਖ ਰਹੇ ਹਾਂ। ਹੁਣ ਗਾਜ਼ਾ ਵਿੱਚ ਆ, ਉੱਥੇ ਜਿਹੜਾ ਕਤਲੇਆਮ ਹੋ ਰਿਹਾ ਨਾ, ਵੀ ਉਹਦੀ ਆਪਾਂ ਨਿਖੇਧੀ ਕਰਦੇ ਹਾਂ, ਠੀਕ ਹੈ ਨਾ, ਵੀ ਉਹ ਉਹਨਾਂ ਦੀਆਂ ਗਲਤ ਪਾਲਿਸੀਜ਼ ਨੇ ਹਨਾ। ਪਰ ਜਿਹੜਾ ਇਕਨੋਮਿਕ ਸਿਸਟਮ ਆ, ਇਕਨੋਮਿਕ ਸਿਸਟਮ ਜੇ ਫੇਅਰ, ਫ੍ਰੀ ਐਂਡ ਟਰਾਂਸਪੇਰੈਂਟ ਆ, ਉਹ ਵੈਸਟ ਦਾ ਹੀ ਹੈ। ਉਹਦੀਆਂ ਐਜੂਕੇਸ਼ਨ ਦਾ ਸਿਸਟਮ ਫੇਅਰ, ਫ੍ਰੀ ਐਂਡ ਟਰਾਂਸਪੇਰੈਂਟ ਆ, ਤਾਂ ਉਹ ਵੈਸਟ ਦਾ ਹੀ ਹੈ। ਉਹਨਾਂ ਕਲੋਜ਼ਡ ਸੋਸਾਇਟੀ ਦਾ ਨਹੀਂ। ਜਦੋਂ ਤੱਕ ਉਹ ਸੋਸਾਇਟੀਜ਼ ਓਪਨ ਨਹੀਂ ਹੁੰਦੀਆਂ, ਰੀਅਲੀ ਡੈਮੋਕ੍ਰੈਟਿਕ ਨਹੀਂ ਹੁੰਦੀਆਂ, ਉਦੋਂ ਤੱਕ ਆ ਜਿਹੜਾ ਸਾਨੂੰ ਲੱਗਦਾ ਵੀ ਉਹਨਾਂ ਦੀ ਇਕਨੋਮੀ ਗਰੋ ਨਹੀਂ ਕਰ ਸਕਦੀ। ਸਵਿਫਟ ਪੇਮੈਂਟ ਸਿਸਟਮ ਦਾ ਤੁਸੀਂ ਜ਼ਿਕਰ ਕੀਤਾ ਸੀ, ਵੀ ਉਸ ਦੇ ਮੁਕਾਬਲੇ ਬ੍ਰਿਕਸ ਵਾਲੇ ਆਪਣਾ ਸਿਸਟਮ ਉਸਾਰਨ ਦੇ ਯਤਨ ਜਿਹੜੇ ਉਹ ਉਹਨਾਂ ਨੇ ਕੀਤੇ ਆ, ਉਹਦੇ ਬਾਰੇ ਕੀ ਗੱਲ ਚੱਲੀ? ਕੀ ਵਾਕਿਆ ਅਜਿਹਾ ਹੋ ਸਕਦਾ? ਹੁਣ ਦੇਖੋ, ਮੈਂ ਆਪਾਂ ਪਹਿਲਾਂ ਜ਼ਿਕਰ ਕਰਿਆ ਵੀ ਉਹ IMF ਤੇ ਵਰਲਡ ਬੈਂਕ ਵਰਗਾ ਬੈਂਕ ਲਿਆਉਣਾ ਚਾਹ ਰਹੇ ਸੀ, ਵੀ ਆਪਣਾ ਬ੍ਰਿਕਸ ਦਾ ਇੱਕ ਆਪਣਾ IMF ਹੋਵੇ। ਪਰ ਉਹਦੇ ਤੇ ਕਿਸੇ ਨੇ ਵੀ ਸਹਿਮਤੀ ਨਹੀਂ ਜਤਾਈ, ਕਿਉਂਕਿ ਕੋਈ ਵੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਹੁਣ ਜਿਹੜਾ ਸਵਿਫਟ ਪੇਮੈਂਟ ਸਿਸਟਮ ਆ, ਇਹ ਇਟ ਇਜ਼ ਵਨ ਆਫ ਦੀ ਸੇਫੈਸਟ ਐਂਡ ਸਿਕਿਉਰੈਸਟ ਪੇਮੈਂਟ ਸਿਸਟਮ ਇਨ ਦੀ ਵਰਲਡ। ਉਹ ਜਸਟ ਇਹੀ ਨਹੀਂ ਹੈਗਾ ਵੀ ਪੈਸਾ ਉਧਰੋਂ ਉਧਰ ਹੁੰਦਾ, ਪੈਸਾ ਇਲੀਗਲ ਇਧਰੋਂ ਉਧਰ ਨਾ ਹੋਵੇ, ਉਹਦੀ ਜ਼ਿੰਮੇਵਾਰੀ ਆ ਵੈਸਟਰਨ ਪਾਵਰਸ ਦੀ। ਇੱਕ ਪੈਸਾ, ਹੁਣ ਤੁਸੀਂ ਸਵਿਫਟ ਵਾਲੇ ਬ੍ਰਿਕਸ ਵਾਲੇ ਆਪਣਾ ਬਣਾ ਲੈਣ ਸਿਸਟਮ,
ਉਹਦੀ ਮੋਨੀਟਰਿੰਗ ਕੌਣ ਕਰੂਗਾ? ਮਨੀ ਲਾਂਡਰਿੰਗ ਨੂੰ ਮੋਨੀਟਰ ਕੌਣ ਕਰੂਗਾ? ਕੌਣ ਜ਼ਿੰਮੇਵਾਰੀ ਲਊਗਾ? ਇੰਨੇ ਮੁਲਕਾਂ ਦੀ, ਉਹ ਤਾਂ ਸਾਰੇ ਮੁਲਕ ਹੀ ਮਨੀ ਲਾਂਡਰਿੰਗ ਵਾਲੇ ਆ। ਭ੍ਰਿਸ਼ਟ ਨੇ। ਜਿੱਥੇ ਡਰੱਗਸ ਹੈ, ਜਿੱਥੇ ਕਰਪਸ਼ਨ ਆ, ਜਿੱਥੇ ਟੈਰਰਿਜ਼ਮ ਹੈ, ਜਿੱਥੇ ਆਰਗੇਨਾਈਜ਼ਡ ਕ੍ਰਾਈਮ। ਹੁਣ ਰਸ਼ੀਆ ਵਿੱਚ ਸਭ ਤੋਂ ਵੱਡਾ ਆਰਗੇਨਾਈਜ਼ਡ ਕ੍ਰਾਈਮ ਰਸ਼ੀਆ ਦਾ, ਫਿਰ ਇਥੋਪੀਆ ਦਾ, ਸਾਰੇ ਸਾਊਥ ਅਫਰੀਕਾ ਦਾ ਪਿਛਲਾ ਰਾਸ਼ਟਰਪਤੀ ਆ ਸਭ ਤੋਂ ਵੱਧ ਕਰਪਸ਼ਨ ਦੇ ਚਾਰजेस ਵਿੱਚ ਫਸਿਆ ਹੋਇਆ ਸੀ। ਐਂਡ ਇਟ ਇਜ਼ ਗੋਇੰਗ ਟੂ ਬੀ ਅ ਫੇਲਡ ਸਟੇਟ। ਉਹ ਫੇਲਡ ਸਟੇਟ ਆ ਸਾਊਥ ਅਫਰੀਕਾ, ਇੱਕ ਫੇਲਡ ਸਟੇਟ ਐਲਾਨ ਹੋ ਚੁੱਕਿਆ ਹੈ। ਉਹ ਉੱਥੇ ਕਿੰਨਾ ਆਰਗੇਨਾਈਜ਼ਡ ਕ੍ਰਾਈਮ ਆ, ਮਨੀ ਕਿੰਨੀ ਅੱਗੇ ਪਿੱਛੇ ਹੁੰਦੀ ਆ। ਇਹ ਤਾਂ ਜੇ ਅਮਰੀਕਾ ਤੇ ਵੈਸਟਰਨ ਪਾਵਰਸ ਦੀ ਜਿਹੜੀ ਸਵਿਫਟ ਦੇ ਥਰੂ ਇੱਕ ਨਜ਼ਰ ਰੱਖੀ ਹੋਈ ਆ ਵੀ ਉਹਦੇ ਕਰਕੇ ਮਨੀ ਲਾਂਡਰਿੰਗ ਬਹੁਤ ਘੱਟ ਹੈ। ਤੁਸੀਂ ਇੱਕ ਵਾਰੀ ਟੁੱਟ ਕੇ ਦੇਖੋ ਇਸ ਚੱਕਰ ਚੋਂ, ਹਨਾ। ਤੁਹਾਡੀ ਇੰਨੇ ਜ਼ਿਆਦਾ ਕਲਾਸ ਪਾਉਣੇ ਆ ਨਾ, ਅਗਲਿਆਂ ਨੇ ਬੈਂਕਾਂ ਦੇ ਬੈਂਕ ਲੁੱਟ ਲੈਣੇ। ਸਾਡੇ ਕੋਲ ਇੱਕ ਇੰਸਟੈਂਸ ਆਇਆ ਸੀਗਾ ਅੱਜ ਤੋਂ 10-12 ਸਾਲ ਪਹਿਲਾਂ ਦਾ, ਇੱਕ ਨਿਊਜ਼ ਹੈ। ਇਜ਼ਰਾਈਲ ਵਿੱਚ ਇੱਕ ਨੌਜਵਾਨ ਬੈਠਾ ਹੈ, ਇੰਜੀਨੀਅਰਿੰਗ ਦਾ, ਉਹਨੇ ਟੈਕਨੀਕਲ ਇੰਜੀਨੀਅਰਿੰਗ ਦਾ ਉਹਨੇ ਮਾਸਟਰਸ ਡਿਗਰੀ ਕਰੀ ਹੋਈ ਆ। ਇਜ਼ਰਾਈਲ ਵਿੱਚ ਬੈਠਾ ਉਹ ਲੰਡਨ ਦੇ ਬੈਂਕ ਆਫ ਜਾਪਾਨ ਦੀ ਵੈਬਸਾਈਟ ਨੂੰ ਹੈਕ ਕਰਨ ਲੱਗਿਆ ਹੋਇਆ ਸੀ। ਅੱਛਾ, ਬੈਠਾ ਇਜ਼ਰਾਈਲ ਵਿੱਚ, ਲੰਡਨ ਦੇ ਬੈਂਕ ਆਫ ਜਾਪਾਨ ਦੇ ਹੈੱਡ ਆਫਿਸ, ਜਿਹੜਾ ਬੈਂਕ ਆਫ ਜਾਪਾਨ ਦਾ ਹੈੱਡ ਆਫਿਸ ਆ, ਉਹਦੀ ਵੈਬਸਾਈਟ ਨੂੰ ਹੈਕ ਕਰਕੇ $500 ਮਿਲੀਅਨ ਟ੍ਰਾਂਸਫਰ ਕਰਨ ਲੱਗਿਆ ਸੀਗਾ। ਵਿਦਿਨ ਮਿੰਟਸ ਫੜ ਲਿਆ ਉਹਨਾਂ ਨੇ, ਹਨਾ। ਵਿਦਿਨ ਮਿੰਟਸ, ਮਤਲਬ ਕਿ ਇੱਥੋਂ ਲੰਡਨ ਵਾਲਿਆਂ, ਕਿਉਂਕਿ ਉਹਨਾਂ ਦਾ ਸਿਸਟਮ ਬਹੁਤ ਸੇਫ ਐਂਡ ਸਿਕਿਉਰ ਆ, ਬਿਲਕੁਲ। ਉਹ ਤਾਂ ਨਿਗਾਹ ਰੱਖਦੇ ਆ ਵੀ ਕੋਈ ਹੈਕ ਕਰਕੇ ਵੜ ਕਿੱਦਾਂ ਜਾਵੇ ਉਹਨਾਂ ਦੇ ਸਿਸਟਮ ਵਿੱਚ ਨਾ। ਸੋ ਇੱਕਦਮ ਜਦੋਂ ਉਹਨਾਂ ਨੂੰ ਲੱਗਿਆ ਵੀ ਇੰਟਰੂਜ਼ਨ ਹੋ ਰਿਹਾ, ਲੰਡਨ ਵਾਲਿਆਂ ਨੇ ਇਜ਼ਰਾਈਲ ਨੂੰ ਇਨਫੋਰਮ ਕਰਿਆ ਔਰ ਇਜ਼ਰਾਈਲ ਨੇ ਐਨ ਪਿਨ ਪੁਆਇੰਟ ਕਰਕੇ ਇੱਕਦਮ ਗ੍ਰੈਬ ਕਰ ਲਿਆ, ਨਾਲ ਹੀ ਫੜ ਲਿਆ, ਬਿਲਕੁਲ ਫੜ ਲਿਆ ਨਾ। ਇਸੇ ਤਰ੍ਹਾਂ ਦਾ ਇੱਕ ਇੰਸਟੈਂਸ ਹੋਇਆ, ਤੁਸੀਂ ਦੇਖੋ, ਜਿਹੜੀ ਸੀਰੀਆ ਵਿੱਚ ISIS ਜਥੇਬੰਦੀ ਸੀ ਨਾ, ਕੰਮ ਕਰਦੀ ਸੀ, ਖਾੜਕੂ ਜਥੇਬੰਦੀ ਜਾਂ ਅੱਤਵਾਦੀ ਜਥੇਬੰਦੀ, ਉਹਦਾ ਜਿਹੜਾ ਟਵਿੱਟਰ ਹੈਂਡਲ ਕਰਦਾ ਸੀ, ਬਹੁਤ ਦੇਰ ਕਿਸੇ ਨੂੰ ਨਹੀਂ ਪਤਾ ਲੱਗਿਆ, ਬਹੁਤ ਦੇਰ। ਸਭ ਤੋਂ ਬਹੁਤ, ਮਤਲਬ ਕਿ ਸਾਲਾਂ ਬੱਧੀ 3-4 ਸਾਲ ਉਹ ਮੁੰਡਾ ਨਾ ਟਵਿੱਟਰ ਹੈਂਡਲ ਉਹਦੇ ਕੋਲ ਸੀਗਾ, ਕਿਸੇ ਨੂੰ ਨਹੀਂ ਸੀ ਪਤਾ ਲੱਗਦਾ। ਇੰਗਲੈਂਡ ਦੀ ਇੰਟੈਲੀਜੈਂਸ ਨੇ ਉਹ ਬੰਦਾ ਫੜਿਆ, ਬੰਗਲੌਰ ਉੱਥੇ ਬੈਠਾ ਸੀਗਾ, ਕੇਰਲਾ ਬੈਠਾ ਸੀ। ਹੁਣ ਤੁਸੀਂ ਦੇਖੋ ਵੀ ਕਿੰਨਾ ਉਹਨਾਂ ਦਾ ਸਿਸਟਮ ਹੋਊਗਾ ਵੀ ਕੇਰਲਾ ਵਿੱਚ ਬੈਠਾ, ਇੱਕ ਪਿੰਡ ਵਿੱਚ ਬੈਠਾ ਮੁੰਡਾ, ਉਹਨਾਂ ਨੇ ਲੰਡਨ ਬੈਠਿਆਂ ਨੇ ਫੜ ਲਿਆ। ਇੰਡੀਅਨ ਪੁਲਿਸ ਨੂੰ ਉਹ ਲੈ ਗਏ, ਹੌਲੀ ਹੌਲੀ ਕਰ ਉਹਨੂੰ ਗੱਲਾਂ ਵਿੱਚ ਉਲਝਾ ਰੱਖਿਆ, ਗੱਲਾਂ ਵਿੱਚ ਲਾ ਕੇ ਟਵਿੱਟਰ ਦੀਆਂ ਗੱਲਾਂ ਵਿੱਚ ਐਨ ਪਿਨ ਪੁਆਇੰਟ ਤੇ ਜਾ ਕੇ ਉਹਨੂੰ ਐਗਜ਼ੈਕਟ ਫੜ ਲਿਆ। ਸੋ ਇਹ ਸਿਸਟਮ ਦੇ ਸੇਫੈਸਟ ਐਂਡ ਸਿਕਿਉਰੈਸਟ ਪੁਆਇੰਟ ਨੇ। ਸਵਿਫਟ ਦੇ ਮੁਕਾਬਲੇ ਤੁਹਾਡਾ ਆਪਣਾ ਪੇਮੈਂਟ ਤੁਸੀਂ ਉਸਾਰ ਲਓਗੇ, ਪਰ ਉਹਦੇ ਜਿਹੜੇ ਚੈਕਸ ਐਂਡ ਬੈਲੈਂਸਸ ਆ, ਉਹਦੇ ਵਿੱਚ ਜਿਹੜੀ ਸੇਫਟੀ ਆ, ਮਨੀ ਲਾਂਡਰਿੰਗ ਰੋਕਣੀ ਕਿੱਦਾਂ। ਹੁਣ HSBC ਨੂੰ ਮੇਰਾ ਖਿਆਲ ਲਗਭਗ $35-40 ਮਿਲੀਅਨ ਫਾਈਨ ਹੋਇਆ ਸੀ ਅਮਰੀਕਾ ਵਿੱਚ, ਕਿਉਂਕਿ ਈਰਾਨ ਤੋਂ ਕੁਝ ਟ੍ਰਾਂਜੈਕਸ਼ਨਸ ਗਈਆਂ ਸੀਗੀਆਂ ਬਾਹਰ, HSBC ਦੇ ਅਕਾਊਂਟਸ ਵਿੱਚ ਆਈਆਂ ਸੀ। ਜੇ ਅਮਰੀਕਾ ਹੁਣ ਅਮਰੀਕਾ ਵਿੱਚ ਬੈਠਾ ਹੋਇਆ ਈਰਾਨ ਦੀ ਤੇ ਸੀਰੀਆ ਦੀ ਇਲੀਗਲ ਟ੍ਰਾਂਜੈਕਸ਼ਨ ਨੂੰ ਮੋਨੀਟਰ ਕਰ ਸਕਦਾ, ਇਟ ਮੀਨਸ ਯੂ ਕੈਨ ਇਮੇਜਿਨ ਵਾਟ ਹੀ ਕੈਨ ਡੂ, ਹਨਾ, ਵੀ ਉਹਦੀ ਕੈਪੇਬਿਲਿਟੀ ਕਿੰਨੀ ਆ। ਸੋ ਕੀ ਐਡੀ ਵੱਡੀ ਕੈਪੇਬਿਲਿਟੀ ਬ੍ਰਿਕਸ ਕੋਲ ਹੈਗੀ ਹੈ ਉਹਨਾਂ ਦੇ, ਕਿਉਂਕਿ ਸਿਸਟਮ ਦਾ ਉਹਨਾਂ ਦਾ ਹੋਣਾ, ਮਨੀ ਲਾਂਡਰਿੰਗ ਉਹਨਾਂ ਦੀ ਆਪਸੀ ਹੋਣੀ ਹੈ, ਪਰ ਉਹਨੇ ਵੈਸਟਰਨ ਇੰਟਰਸਟ ਨੂੰ ਵੀ ਹਰਟ ਕਰਨਾ। ਉਹ ਮਨੀ ਲਾਂਡਰਿੰਗ ਜਿਹੜੀ ਹੋਣੀ ਆ, ਆਰਗੇਨਾਈਜ਼ਡ ਕ੍ਰਾਈਮ ਹੋਣਾ ਜਿਹੜਾ, ਉਹ ਉਹਨਾਂ ਦਾ ਇੱਥੇ ਵੀ ਜਿਸ ਤਰ੍ਹਾਂ ਉਹਦੇ ਕਿਤੇ ਨਾ ਕਿਤੇ ਇਫੈਕਟ ਪੈਣੇ ਹੈਗੇ ਆ। ਸੋ ਸਵਿਫਟ ਦੇ ਮੁਕਾਬਲੇ ਜਿਹੜਾ ਪੇਮੈਂਟ ਸਿਸਟਮ ਆ, ਉਸਾਰਿਆ ਜਾ ਸਕਦਾ ਹੈ, ਪਰ ਉਹਦੀਆਂ ਜ਼ਿੰਮੇਵਾਰੀਆਂ, ਚੈਕਸ ਐਂਡ ਬੈਲੈਂਸ, ਉਹਦੀ ਸੇਫਟੀ, ਉਹਦੀ ਸਿਕਿਉਰਿਟੀ ਆ, ਬਹੁਤ ਵੱਡਾ ਕਾਰਜ ਹੈ। ਇਹਨੂੰ ਇਮੇਜਿਨ ਕਰਨਾ ਇੰਨਾ ਸੌਖਾ ਨਹੀਂ ਹੈ ਜਿੰਨਾ ਕਹਿ ਦੇਣਾ ਸੌਖਾ ਹੈ, ਜਿੰਨਾ ਕਹਿ ਦੇਣਾ ਸੌਖਾ। ਬਿਲਕੁਲ, ਵੱਡੀ ਗੱਲ ਤੇ ਇਹੀ ਆ ਵੀ ਕਹਿਣੀ ਤੇ ਕਥਨੀ ਦੇ ਵਿੱਚ ਜਿਹੜਾ ਆ ਉਹ ਚੀਜ਼ ਹੁੰਦੀ ਆ, ਕਰਕੇ ਕੌਣ ਦਿਖਾਉਂਦਾ, ਉਹ ਵੱਡੀ ਗੱਲ ਆ। ਅਗਲੀ ਅਵਤਾਰ ਸਿੰਘ ਜੀ, ਇਸ ਦੇ ਵਿੱਚ ਅੱਗੇ ਵੱਧਦੇ ਜਾਈਏ, ਬਹੁਤ ਸਾਰੇ ਨਵੇਂ ਮੁਲਕ ਇਸ ਗਰੁੱਪ ਵਿੱਚ ਸ਼ਾਮਲ ਹੋ ਰਹੇ ਆ, ਕੀ ਇਹਦੇ ਨਾਲ ਗਰੁੱਪ ਦੀ ਮਜ਼ਬੂਤੀ ਨਹੀਂ ਵੱਧਦੀ? ਬਿਲਕੁਲ ਨਹੀਂ ਵੱਧਦੀ, ਸਗੋਂ ਉਲਟ ਹੁੰਦਾ ਹੈ। ਠੀਕ ਹੈ, ਹਾਂ, ਜਿੰਨੇ ਵਧੀ ਜਾਣਗੇ ਉਨਾ ਇਹਨਾਂ ਵਿੱਚ ਜਿਹੜੀ ਹੈਗੀ ਆ ਡਿਫਲੈਕਸ਼ਨ ਔਰ ਕਮਜ਼ੋਰੀ ਹੁੰਦੀ ਜਾਊਗੀ। ਪਹਿਲਾਂ 5 ਮੁਲਕ ਸੀ ਜਦੋਂ ਇਨੀਸ਼ੀਅਲੀ ਸਟਾਰਟ ਹੋਇਆ, ਜਦੋਂ ਡਾਕਟਰ ਮਨਮੋਹਨ ਸਿੰਘ ਹੁੰਦੇ ਸੀ। ਬਹੁਤ ਸਾਲਾਂ ਬਾਅਦ 10 ਮੁਲਕ ਕਰੇ ਆ, ਬਹੁਤ ਸਾਲਾਂ ਬਾਅਦ 10 ਮੁਲਕ ਹੋਏ ਸੀਗੇ, ਕਿਉਂਕਿ ਉਹਨਾਂ ਨੂੰ ਪਤਾ ਸੀ, ਸਿਆਣੀ ਇਕਨੋਮੀਜ਼ ਨੂੰ ਪਤਾ ਹੁੰਦਾ, ਜਿੰਨੇ ਬੰਦੇ ਤੁਸੀਂ ਵਧਾਈ ਜਾਓਗੇ ਉਨੀ ਤੁਹਾਡੀ ਇਕਨੋਮੀ ਆ ਜਿਹੜੀ ਉਹ
ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਕਮਜ਼ੋਰ ਵਿਕਟ ਤੇ ਚਲੇ ਜਾਣੀ ਆ, ਤੁਹਾਡਾ ਗਰੁੱਪ ਕਮਜ਼ੋਰ ਵਿਕਟ ਤੇ ਚਲੇ ਜਾਣਾ। ਈਵਨ ਇਹ ਸਾਹਮਣਾ ਯੂਰਪੀਅਨ ਯੂਨੀਅਨ ਨੂੰ ਵੀ ਕਰਨਾ ਪੈ ਰਿਹਾ। ਇੱਥੇ ਵੀ ਆਵਾਜ਼ਾਂ ਉੱਠੀਆਂ ਵੀ ਉਹਨਾਂ ਦਾ ਇਨੀਸ਼ੀਅਲ ਇਹ ਸੀਗਾ ਵੀ ਜਿਹੜੇ 10-12 ਚੰਗੇ ਮੁਲਕ ਨੇ ਉਹਨਾਂ ਦੀ ਯੂਰਪੀਅਨ ਯੂਨੀਅਨ ਬਣਾਓ। ਹਲੇ ਵੀ ਆਵਾਜ਼ਾਂ ਉੱਠ ਰਹੀਆਂ ਨੇ ਵੀ ਤੁਸੀਂ ਉਹ ਹੋਰ ਮੁਲਕਾਂ ਨੂੰ ਜਿਹੜਾ ਲੈ ਰਹੇ ਹੋ, ਇਹਦਾ ਬਹੁਤ ਵੱਡਾ ਭਾਰ ਪੈਣਾ ਹੈਗਾ ਬਾਕੀ ਦੇ ਮੁਲਕਾਂ ਤੇ। ਉਹਨਾਂ ਨੂੰ ਜਦੋਂ ਉਹ ਇਕਨੋਮੀਜ਼ ਜਿਹੜੀਆਂ ਗਰੀਬ ਇਕਨੋਮੀਜ਼ ਆ ਕੋਲਾਪਸ ਹੋ ਗਈਆਂ, ਤੁਹਾਨੂੰ ਬਹੁਤ ਵੱਡਾ ਇਕਨੋਮਿਕ ਬੇਲ ਆਊਟ ਦੇਣਾ ਪੈਣਾ, ਜਿੱਦਾਂ ਦਿੱਤਾ ਇਹਨਾਂ ਨੇ ਪਹਿਲਾਂ ਗ੍ਰੀਸ ਤੇ ਪੁਰਤਗਾਲ ਨੂੰ ਦਿੱਤਾ ਹੈਗਾ। ਜਿੱਦਾਂ ਹੁਣ ਯੂਰਪੀਅਨ ਯੂਨੀਅਨ ਚ ਵੀ ਇਹ ਆਵਾਜ਼ਾਂ ਨੇ ਵੀ ਹੋਰ ਮੁਲਕਾਂ ਨੂੰ ਨਾ ਵੀ ਤੁਸੀਂ ਵਿੱਚ ਵਾੜੋ। ਬ੍ਰੈਕਸਿਟ ਇਸੇ ਆਈਡੀਆ ਚੋਂ ਨਿਕਲਿਆ, ਬਾਹਰ ਨਿਕਲਿਆ। ਹਾਂਜੀ ਹਾਂਜੀ, ਯੂਕੇ ਇਸੇ ਆਈਡੀਆ ਚੋਂ ਬਾਹਰ ਨਿਕਲਿਆ ਵੀ ਕੱਲ ਨੂੰ ਇੰਨੀ ਵੱਡੀ ਯੂਨੀਅਨ ਕੋਲਾਪਸ ਹੁੰਦੀ ਆ ਸਾਡੇ ਤੇ, ਕਿਉਂਕਿ ਇੱਕ ਵੱਡਾ ਮੈਂਬਰ ਸੀਗਾ ਯੂਕੇ ਯੂਰਪੀਅਨ ਯੂਨੀਅਨ ਦਾ, ਉਹਨੂੰ ਇੰਨੀ ਵੱਡੀ ਬੇਲ ਆਊਟ ਕਰਨੀ ਬਹੁਤ ਔਖੀ ਹੁੰਦੀ ਆ ਭਾਜੀ, ਹਨਾ। ਸੋ ਇਹ ਜਿੰਨੇ ਮੈਂਬਰ ਵਧੀ ਜਾਂਦੇ ਆ, ਜਿਹੜੇ ਯੂਨੀਅਨ ਦੇ ਪ੍ਰਧਾਨ ਮੈਂਬਰ ਨੇ, ਉਹਨਾਂ ਦੀ ਜ਼ਿੰਮੇਵਾਰੀ ਵਧਦੀ ਜਾਂਦੀ। ਕਿ ਭਾਰਤ ਕਰ ਦੂਗਾ ਬੇਲ ਆਊਟ, ਕਿ ਚਾਈਨਾ ਰਸ਼ੀਆ ਕਰ ਦੂਗਾ ਬੇਲ ਆਊਟ? ਜੇ ਇਥੋਪੀਆ, ਵੈਨਜ਼ੂਏਲਾ, ਬ੍ਰਾਜ਼ੀਲ, ਇਹ ਸਾਰੀਆਂ ਫੇਲਡ ਸਟੇਟ ਆ, ਸਾਊਥ ਅਫਰੀਕਾ, ਉਹਨਾਂ ਨੇ ਇੱਕ ਵਾਰੀ ਜਿਹੜਾ ਇਹਨਾਂ ਦਾ ਬੈਂਕ ਬਣਨਾ, ਉਹਦੇ ਚੋਂ 10-15-20 ਬਿਲੀਅਨ ਡਾਲਰ ਦਾ ਕਰਜ਼ਾ ਲੈ ਕੇ ਮੁੜ ਕੇ ਕਹਿਣਾ ਵੀ ਅਸੀਂ ਨਹੀਂ ਦਿੰਦੇ, ਤੁਸੀਂ ਕਰ ਲਓਗੇ, ਹਨਾ। ਸੋ ਚੈਕਸ ਐਂਡ ਬੈਲੈਂਸਿਸ, IMF ਜੇ ਕਰਜ਼ਾ ਦਿੰਦੀ ਆ, ਉਹਦੇ ਚੈਕਸ ਐਂਡ ਬੈਲੈਂਸਿਸ ਆ, ਹਨਾ। ਉਹ ਕਿਸੇ ਟ੍ਰਾਂਸਪੇਰੈਂਟ ਵੇ ਨਾਲ ਪੈਸੇ ਦਿੰਦੀ ਆ ਤੇ ਟ੍ਰਾਂਸਪੇਰੈਂਟ ਵੇ ਨਾਲ ਹੀ ਵਾਪਸ ਲੈ ਲੈਂਦੀ ਹੈਗੀ ਆ। ਸੋ ਉਹਨਾਂ ਦਾ ਇੱਕ ਸਿਸਟਮ ਇਨ ਪਲੇਸ ਆ। ਸੋ ਜਿੰਨੇ ਮੁਲਕ ਵੱਧ ਜਾਣਗੇ ਬ੍ਰਿਕਸ ਵਿੱਚ, ਉਹ ਉਹਨਾਂ ਦੀ ਕਮਜ਼ੋਰੀ ਨੂੰ ਦਰਸਾਉਣਗੇ। ਉਹ ਬਹੁਤ ਥੋੜੇ ਮੁਲਕ ਚਾਹੀਦੇ, 8-10 ਮੁਲਕਾਂ ਤੋਂ ਵੱਧ ਨਹੀਂ ਚਾਹੀਦਾ ਜੇ ਉਹਨਾਂ ਨੇ ਸਕਸੈਸ ਹੋਣ ਦਾ ਸੋਚਣਾ ਹੈ। ਯੂਰਪੀਅਨ ਯੂਨੀਅਨ ਇਸ ਜਿਹੜੀ ਇਸ ਸਥਿਤੀ ਆ, ਉਹਦੇ ਨਾਲ 2-4 ਹੋ ਰਹੀ ਆ, ਕਿਉਂਕਿ ਜਰਮਨੀ ਐਂਡ ਫਰਾਂਸ ਆ ਜਿਹੜੀਆਂ ਬਹੁਤ ਵੱਡੀਆਂ ਇਕਨੋਮੀਜ਼ ਹੈਗੀਆਂ, ਤੇ ਈਵਨ ਇਟਲੀ, ਡੈਨਮਾਰਕ, ਸਵਿਟਜ਼ਰਲੈਂਡ, ਹਾਲੈਂਡ, ਸਵੀਡਨ ਤੇ ਇਹ ਜਿਹੜੀਆਂ ਇਹ ਸਕੈਂਡੇਵੀਅਨ ਕੰਟਰੀਜ਼ ਆ, ਇਹ ਬਹੁਤ ਵੱਡੀ ਬੇਲ ਆਊਟ ਦੇ ਸਕਦੀਆਂ ਅੱਜ ਵੀ, ਹਨਾ। ਸੋ ਉਹ ਜ਼ਿੰਮੇਵਾਰ ਡੈਮੋਕ੍ਰੇਸੀਜ਼ ਨੇ। ਪਰ ਜਿਹੜਾ ਹੈਗਾ ਵੀ ਜਦੋਂ ਬ੍ਰਿਕਸ ਵਾਲੇ ਇਦਾਂ ਵਧਾਉਂਦੇ ਜਾਣਗੇ, ਮੈਨੂੰ ਲੱਗਦਾ ਇਹ ਆਪਣੇ ਭਾਰ ਨਾਲ ਹੀ ਟੁੱਟੂਗਾ। ਯੂਰਪੀਅਨ ਯੂਨੀਅਨ ਸਾਹਮਣੇ ਸੰਕਟ ਹੈਗਾ, ਉਹ ਕਿਉਂਕਿ ਫੇਰ ਵੀ ਟ੍ਰਾਂਸਪੇਰੈਂਟ ਨੇ, ਫੰਡਿੰਗ ਕਰ ਲੈਂਦੇ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਹਾਲੇ ਤੱਕ ਚੱਲਦੇ ਜਾ ਰਹੇ। ਹੁਣ ਉਹਨਾਂ ਵਿੱਚ ਇਹ ਆ ਰਿਹਾ ਵੀ ਬੇਲਾਰੂਸ, ਹੰਗਰੀ, ਕਰੋਸ਼ੀਆ ਤੇ ਜਿਹੜਾ ਈਵਨ ਚੈਕ ਐਂਡ ਸਲੋਵਾਕੀਆ, ਵੀ ਇਹਨਾਂ ਦੀ ਲੋੜ ਨਹੀਂ ਸੀ, ਪੋਲੈਂਡ ਦੀ ਵੀ ਲੋੜ ਨਹੀਂ ਹੈਗੀ। ਸੋ ਉਹ ਇੰਨੀਆਂ ਜ਼ਿਆਦਾ ਸਕਸੈਸਫੁਲ ਡੈਮੋਕ੍ਰੇਸੀਜ਼ ਨਹੀਂ ਹੈਗੀਆਂ ਇਹ ਕੰਟਰੀਜ਼। ਜਿਹੜੀਆਂ ਸਕਸੈਸਫੁਲ ਡੈਮੋਕ੍ਰੇਸੀਜ਼ ਨੇ, ਉੱਥੇ ਇਕਨੋਮਿਕਲੀ ਕਰਪਸ਼ਨ ਹੁੰਦੀ ਆ। ਉਹ ਕਰਪਸ਼ਨ ਆ ਜਿਹੜੀ ਹਾਇਰ ਸਟੈਂਡਰਡਸ ਤੱਕ, ਈਵਨ ਜਿੱਦਾਂ ਪ੍ਰਾਈਮ ਮਿਨਿਸਟਰ ਲੈਵਲ ਤੱਕ ਹੁੰਦੀ ਆ। ਉਹਦੇ ਨਾਲ ਫਿਰ ਜਿਹੜਾ ਬਜਟ ਦਾ ਘਾਟਾ ਉਹ ਲਗਾਤਾਰ ਵੱਧਦਾ ਜਾਂਦਾ ਜਦੋਂ ਕਰਪਸ਼ਨ ਹੁੰਦੀ ਹੈਗੀ ਆ। ਸੋ ਉਹ ਚਾਹੁੰਦੇ ਆ ਵੀ ਟ੍ਰਾਂਸਪੇਰੈਂਟ ਇਕਨੋਮੀਜ਼ ਹੀ ਆ ਜਿਹੜੀਆਂ ਉਹ ਸਾਡੇ ਵਿੱਚ ਆਉਣ। ਸੋ ਜਿੰਨੀਆਂ ਟ੍ਰਾਂਸਪੇਰੈਂਟ ਇਕਨੋਮੀਜ਼ ਆਉਣਗੀਆਂ ਤੇ ਜਿੰਨੀਆਂ ਥੋੜੀਆਂ ਹੋਣਗੀਆਂ, ਉਨੀ ਗਰੁੱਪ ਦੀ ਮਜ਼ਬੂਤੀ ਜ਼ਿਆਦਾ ਰਹੂਗੀ। ਜਿਹੜਾ G7 ਆ, ਹੋਰ ਜਿਹੜੇ ਉਹ ਛੋਟੇ ਆ ਤੇ ਸਟਰੋਂਗ ਆ। ਈਵਨ UNO ਵੀ ਤੁਸੀਂ ਦੇਖ ਲਓ, UNO ਨੂੰ ਤੁਸੀਂ ਵਧਾ ਕੇ ਦੇਖ ਲਓ, ਸਾਰਾ ਕੋਲਾਪਸ ਹੋ ਜਾਏਗਾ। UNO ਦੇ 5 ਮੈਂਬਰ ਠੀਕ ਹੈ, ਉਹਨਾਂ ਨੇ ਕਿਸੇ ਸਿਆਣਪ ਨਾਲ ਹੀ ਰੱਖੇ ਹੋਏ ਆ ਵੀ ਜਿੰਨੇ ਵੱਧ ਜਾਣਗੇ ਬਹੁਤ ਗਾਹ ਪੈ ਜਾਣਾ ਇਹਦੇ ਵਿੱਚ। ਜੀ ਬਿਲਕੁਲ। ਅਗਲੀ ਇਸ ਦੇ ਵਿੱਚ ਆਪਾਂ ਭਾਰਤ ਦੇ ਪੱਖ ਤੋਂ ਥੋੜੀ ਜੀ ਅਵਤਾਰ ਸਿੰਘ ਜੀ ਗੱਲ ਕਰਦੇ ਹਾਂ। ਭਾਰਤ ਦੀ ਬ੍ਰਿਕਸ ਬਾਰੇ ਜਿਹੜੀ ਤਾਜ਼ਾ ਰਣਨੀਤੀ ਹੈ ਕੀ? ਹਾਂਜੀ, ਹੁਣ ਤੁਸੀਂ ਦੇਖੋ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਜਾਂਦੇ ਆ ਤੇ ਸਾਰਾ ਕੁਝ 2 ਦਿਨ ਆ ਜਿਹੜੇ ਉੱਥੇ ਰਹਿੰਦੇ ਆ, ਤੇ ਵੈਸਟ ਨੂੰ ਸੰਦੇਸ਼ ਦਿੰਦੇ ਆ ਵੀ ਮੈਂ ਰੂਸ ਨਾਲ ਖੜੇ ਆ, ਹਨਾ। ਵੀ ਇਹੀ ਸੰਦੇਸ਼ ਉਹ ਦੇ ਰਿਹਾ ਵੀ ਅਸੀਂ ਤੁਹਾਡੀ ਪਰਵਾਹ ਨਹੀਂ ਕਰਦੇ, ਤੁਸੀਂ ਸਾਡੇ ਬਾਰੇ ਜਿੰਨੀਆਂ ਮਰਜ਼ੀ ਖਬਰਾਂ ਲਾਓ, ਕਿੰਨੇ ਸਾਡੇ ਬੰਦੇ ਫੜੋ ਜਾਂ ਇੰਟੀਮੀਡੇਟ ਕਰੋ। ਉਹ ਇੱਕ ਤਰ੍ਹਾਂ ਨਾਲ ਇਹ ਮੈਸੇਜ ਦਿੰਦੇ ਆ ਉੱਥੇ ਜਾ ਕੇ। ਪਰ ਜਿਹੜਾ ਭਾਰਤ ਦਾ ਉੱਥੇ ਨੀਤੀ ਬਿਆਨ ਆ, ਉਹ ਨੀਤੀ ਬਿਆਨ ਪੜੋ ਤੁਸੀਂ ਜਿਹੜਾ ਨਰਿੰਦਰ ਮੋਦੀ ਨੇ ਦਿੱਤਾ। ਨਰਿੰਦਰ ਮੋਦੀ ਉੱਥੇ ਬ੍ਰਿਕਸ ਵਿੱਚ ਜਾ ਕੇ ਹੀ ਕਹਿ ਰਹੇ ਆ ਵੀ ਅਸੀਂ ਵੈਸਟਰਨ ਇਕਨੋਮੀਜ਼ ਨੂੰ, ਵੈਸਟਰਨ ਢਾਂਚੇ ਨੂੰ ਤੇ ਵੈਸਟਰਨ ਵੇ ਆਫ ਲਾਈਫ ਤੇ ਵਰਲਡ ਆਰਡਰ ਨੂੰ ਚੁਣੌਤੀ ਨਹੀਂ ਦੇ ਰਹੇ। ਭਾਰਤ ਦਾ ਇਹ ਬਿਆਨ ਹੈ ਵੀ ਇਹ ਨਾ ਸਮਝਿਆ ਜਾਵੇ ਅਸੀਂ ਵੈਸਟਰਨ ਆਰਡਰ ਨੂੰ ਚੁਣੌਤੀ ਦੇ ਰਹੇ। ਭਾਰਤ ਹੁਣ ਦੋਵੇਂ ਪਾਸੇ ਪੈਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਹਨਾ। ਵੀ ਇੱਕ ਪਾਸੇ ਉੱਥੇ ਜਾ ਕੇ ਉਹਨੇ ਵੈਸਟ ਨੂੰ ਸੰਦੇਸ਼ ਦੇ ਦਿੱਤਾ ਵੀ ਮੈਂ ਤਾਂ ਏਦਾਂ ਹੀ ਕਰੂੰਗਾ। ਉੱਥੇ ਜਾ ਕੇ ਫਿਰ ਵੈਸਟ ਨੂੰ ਜਿਹੜਾ ਇੱਕ ਕਮਜ਼ੋਰੀ ਦਾ ਸੰਦੇਸ਼ ਦਿੱਤਾ, ਉਹ ਜਿਹੜਾ ਉਹਦਾ ਨੀਤੀ ਬਿਆਨ ਹੈ ਭਾਰਤ ਦਾ, ਪੜੋ। ਉਹਨੇ ਲਿਖਿਆ ਵੀ ਅਸੀਂ ਇੱਕ ਤਾਂ ਜੰਗ ਨਹੀਂ ਚਾਹੁੰਦੇ, ਤੇ ਦੂਜਾ ਵੀ ਅਸੀਂ
ਵੈਸਟ ਕਦੀ ਵੀ ਇਹ ਨਾ ਸੋਚੇ ਵੀ ਅਸੀਂ ਜਿਹੜਾ ਹੈਗਾ ਉਹਦੇ ਸਿਸਟਮ ਨੂੰ ਚੁਣੌਤੀ ਦੇ ਰਹੇ ਹੈਗੇ ਆ। ਬਾਕੀ ਸਾਰੇ ਕੰਟਰੀਜ਼ ਇਹ ਕਹਿ ਰਹੇ ਹੈਗੇ ਵੀ ਅਸੀਂ ਡਾਲਰ ਨੂੰ ਤੇ ਉਹਦੇ ਸਿਸਟਮ ਨੂੰ ਚੁਣੌਤੀ ਦੇਣੀ ਆ। ਤੇ ਭਾਰਤ ਇੱਥੇ ਡਾਵਾਡੋਲ ਸਥਿਤੀ ਚ ਆ। ਜਾਂ ਤਾਂ ਉਹ ਆਪਣੀ ਜਿਹੜੀ ਇੱਕ ਕਲੈਵਰ ਰਾਜਨੀਤੀ ਆ ਜਿਹੜੀ ਉਹ ਪਿਛਲੇ 30 ਸਾਲਾਂ ਤੋਂ ਕਰਦਾ ਆ ਰਿਹਾ ਵੀ ਸਾਰਿਆਂ ਨਾਲ ਹੀ ਬਣਾ ਕੇ ਰੱਖੋ, ਔਰ ਉਹ ਬੜਾ ਸਕਸੈਸਫੁਲੀ ਉੱਥੇ ਡਿਪਲੋਮੈਸੀ ਨੂੰ ਖੇਡ ਰਿਹਾ ਹੈ। ਸੋ ਭਾਰਤ ਬਹੁਤ ਸਕਸੈਸਫੁਲੀ ਦੋਹਾਂ ਧਿਰਾਂ ਨਾਲ ਬਣਾ ਕੇ ਰੱਖਣ ਵਾਲੀ ਨੀਤੀ ਵਿੱਚ ਬਹੁਤ ਸਕਸੈਸਫੁਲੀ ਹੁਣ ਤੱਕ ਵਧੀਆ ਢੰਗ ਨਾਲ ਨਿਭਿਆ। ਪਰ ਹੁਣ ਅੱਗੇ ਕਿੰਨਾ ਨਿਭੂਗਾ ਇਹ ਦੇਖਣ ਵਾਲੀ ਗੱਲ ਹੋਊਗੀ। ਅਕਸਰ ਅਵਤਾਰ ਸਿੰਘ ਜੀ ਇਹ ਕਹਿ ਜਾਂਦੇ ਵੀ 2 ਬੇੜੀਆਂ 'ਚ ਸਵਾਰ ਹੁਣ ਹਾਲੇ ਪਾਰ ਨਹੀਂ ਹੁੰਦੇ। ਹਾਂਜੀ, ਹਾਲੇ ਤੱਕ ਤਾਂ ਉਹ ਪਾਰ ਹੋ ਹੀ ਜਾ ਰਹੇ ਆ, ਕਿਉਂਕਿ ਜਦੋਂ ਪਾਣੀ ਦੀ ਸਪੀਡ ਤੇਜ਼ ਹੋਊਗੀ ਉਦੋਂ ਬੇੜੀਆਂ ਨੇ ਡਾਵਾਡੋਲ ਹੋਣਾ। ਹਾਲੇ ਤਾਂ ਉਹ ਦੋਵਾਂ ਤੇ ਰੱਖ ਕੇ ਚੱਲ ਰਹੇ ਆ। ਤੁਸੀਂ ਦੇਖੋ ਵੀ ਕਿੰਨੇ ਸਾਲਾਂ ਤੋਂ ਆ ਵੀ ਰੂਸ ਨਾਲ ਵੀ ਉਨੀ ਵਧੀਆ ਹੈਗੀ ਆ। ਸਹੀ ਗੱਲ ਆ। ਫਿਰ ਦੇਖੋ ਆਪਣੇ ਮੁਲਕ ਵਿੱਚ ਮੁਸਲਮਾਨਾਂ ਦੀ ਇੰਟੀਮੀਡੇਸ਼ਨ ਐਂਡ ਕਤਲੇਆਮ ਕਰਦੇ ਆ। ਸਾਰੀਆਂ ਮਿਡਲ ਈਸਟ ਕੰਟਰੀਆਂ ਨਾਲ ਭਾਰਤ ਦੀ ਸਭ ਤੋਂ ਵਧੀਆ ਰਿਲੇਸ਼ਨ ਆ। ਤੇਲ ਬਹੁਤ ਲੈਂਦੇ ਇਰਾਨ ਤੋਂ। ਸਹੀ ਗੱਲ। ਮੁਸਲਿਮ ਕੰਟਰੀਜ਼ ਹਨ ਆਪਣੇ ਮੁਲਕ ਵਿੱਚ ਮੁਸਲਮਾਨਾਂ ਦੇ ਖਿਲਾਫ ਆ ਜਿਹੜੀ ਐਨ ਡਟ ਕੇ। ਸੋ ਇਹ ਡਬਲ ਸਟੈਂਡਰਡ ਵਾਲੀ ਪਾਲਿਸੀ ਉਹਨਾਂ ਦੀ ਕਿੰਨੀ ਸਕਸੈਸਫੁਲ ਆ ਇਹ ਵੀ ਦੇਖੋ। ਅਮਰੀਕਾ ਨਾਲ ਵੀ ਉਨੇ ਵਧੀਆ ਸਬੰਧ ਹੈ, ਰੂਸ ਨਾਲ ਵੀ ਤੇ ਚਾਈਨਾ ਨਾਲ ਵੀ। ਸੋ ਪਾਲਿਸੀ ਦੇ ਮੁਤਾਬਕ ਤਾਂ ਉਹ ਬਹੁਤ ਵਧੀਆ ਖੇਡ ਰਹੇ ਹੈਗੇ ਹਨਾ। ਪਰ ਇਹ ਹੋਊਗਾ ਹੁਣ ਜਦੋਂ ਗਾਂਹ ਜਾ ਕੇ ਸਿਚੁਏਸ਼ਨ ਚੇਂਜ ਹੋਣੀ ਆ ਫੇਰ ਉਹਨਾਂ ਦਾ ਇਹ ਆਉਣਾ। ਭਾਰਤ ਨੇ ਹਲੇ ਸਿਧਾਂਤਕ ਸਟੈਂਡ ਇਹ ਲਿਆ ਵੀ ਅਸੀਂ ਨਾ ਡਾਲਰ ਨੂੰ ਚੁਣੌਤੀ ਦੇਣੀ ਆ ਨਾ ਵੈਸਟਰਨ ਵਰਲਡ ਆਰਡਰ ਨੂੰ। ਅਸੀਂ ਤਾਂ ਜਸਟ ਇੱਕ ਤਰ੍ਹਾਂ ਨਾਲ ਉਹਨਾਂ ਨਾਲ ਮਿਲ ਕੇ ਉਹਦਾ ਇਹ ਹੈ ਵੀ ਅਸੀਂ ਇੰਟਰਨੈਸ਼ਨਲ ਸੰਸਥਾਵਾਂ ਵਿੱਚ ਸੁਧਾਰ ਚਾਹੁੰਦੇ ਹਾਂ। ਇੰਟਰਨੈਸ਼ਨਲ ਸੰਸਥਾਵਾਂ ਵਿੱਚ ਸੁਧਾਰ ਦਾ ਮਤਲਬ ਹੈ ਵੀ ਸਾਨੂੰ UNO ਦੀ ਪੱਕੀ ਸੀਟ ਦੇ ਦਿਓ ਬਸ। ਹੋਰ ਕੋਈ ਸੁਧਾਰ ਨਹੀਂ ਚਾਹੁੰਦਾ ਭਾਰਤ। ਵੀ ਇੱਕ ਵਾਰੀ ਜਿਹੜਾ ਸਿੱਖਾਂ ਦਾ ਮਸਲਾ ਉੱਠਿਆ, ਜੇ UNO ਚ ਆ ਗਿਆ ਮੇਰੇ ਕੋਲ ਵੀਟੋ ਦਾ ਬਟਨ ਦਬਾਉਣ ਦੀ ਪਾਵਰ ਆ ਜਾਵੇ ਫਿਰ ਮੈਂ ਕਿਸੇ ਨੂੰ ਨਹੀਂ ਮੰਨਦਾ। ਭਾਰਤ ਦੀ ਨੀਤੀ ਹੈ ਬਸ ਇੱਥੇ ਤੱਕ ਸਹੀ ਸੀਮਤ ਆ ਨਾ। ਸੋ ਭਾਰਤ ਦਾ ਹੈਗਾ ਵੀ ਡਬਲ ਸਟੈਂਡਰਡ ਆ, ਹਾਲੇ ਦੋਵਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਹਾਡਾ ਜਿੱਦਾਂ ਕਿਹਾ ਵੀ 2 ਬੇੜੀਆਂ ਦਾ ਸਵਾਰ ਆ, ਕਿੰਨੀ ਦੂਰ ਤੱਕ ਜਾਂਦਾ ਇਹ ਵਕਤ ਦੱਸੇਗਾ। ਹਾਲੇ ਪ੍ਰੈਡਿਕਸ਼ਨ ਨਹੀਂ ਕੀਤੀ ਜਾ ਸਕਦੀ। ਕੀ ਪਾਣੀ ਥੋੜੇ ਬਹੁਤੇ ਉਛਲ ਰਹੇ ਨੇ, ਛੱਲਾਂ ਪੈ ਰਹੀਆਂ ਨੇ ਜਾਂ ਅਜੇ ਪਾਣੀ ਸਟੇਬਲ ਨੇ? ਨਹੀਂ, ਛੱਲਾਂ ਦਾ ਥੋੜੀਆਂ ਪੈਣ ਲੱਗੀਆਂ। ਇਹ ਛੱਲਾਂ ਪਰਮਾਨੈਂਟ ਹੋਣਗੀਆਂ ਜਾਂ ਜਸਟ ਟਾਈਮਲੀ ਆ ਇਹ ਦੇਖਣ ਵਾਲੀ ਗੱਲ ਆ। ਵੀ ਇਹ ਛੱਲਾਂ ਟਾਈਮਲੀ ਵੀ ਹੁੰਦੀਆਂ, ਬਾਹ ਮਰੋੜਨ ਲਈ ਵੀ ਪਾਈਆਂ ਜਾਂਦੀਆਂ। ਵੀ ਬਾਹ ਮਰੋੜ ਕੇ ਬੰਦੇ ਨੂੰ ਸਹੀ ਲੀਹ ਤੇ ਲੈ ਆਓ ਫਿਰ ਜਿਹੜੀਆਂ ਛੱਲਾਂ ਸ਼ਾਂਤ ਕਰ ਦਿਓ। ਜਾਂ ਹੁੰਦਾ ਫਿਰ ਜਦੋਂ ਵੀ ਛੱਲਾਂ ਇੰਨੀਆਂ ਮਾਰ ਦਿਓ ਵੀ ਬੰਦੇ ਦਾ ਜਿਹੜਾ ਵਜੂਦ ਆ ਟੁੱਟਦਾ ਰਹੇ। ਇਹ ਹੁਣ ਵੈਸਟ ਕਿਹੜੀਆਂ ਛੱਲਾਂ ਨਾਲ ਖੇਡ ਰਿਹਾ ਇਹ ਸਿੱਖਾਂ ਨੂੰ ਸਮਝਣ ਦੀ ਲੋੜ ਆ। ਸਿੱਖਾਂ ਦੇ ਬੁੱਧੀਜੀਵੀਆਂ ਨੂੰ, ਸਿੱਖਾਂ ਦੇ ਇੰਟੈਲੈਕਚੁਅਲਸ ਆ ਜਾਂ ਉਹਨਾਂ ਦੇ ਜਿਹੜੇ ਡਿਪਲੋਮੈਟਸ ਆ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈਗੀ ਆ ਵੀ ਵੈਸਟ ਜਿਹੜੀਆਂ ਛੱਲਾਂ ਉਠਾ ਰਿਹਾ ਹੈ ਬ੍ਰਿਕਸ ਦੇ ਖਿਲਾਫ ਤੇ ਭਾਰਤ ਦੇ ਖਿਲਾਫ, ਆਇਆ ਉਹ ਇਮਾਨਦਾਰ ਛੱਲਾਂ ਨੇ ਜਾਂ ਜਸਟ ਟਾਈਮਲੀ ਆ ਵੀ ਉਹ ਇਹ ਸਾਡੇ ਲਈ ਵੱਡਾ ਸਵਾਲ ਆ। ਹਲੇ ਸਿੱਖਾਂ ਨੂੰ ਹਲੇ ਇਹਦੇ ਮਤਲਬ ਕਿ ਹਲੇ ਕਿਸੇ ਨੂੰ ਵੀ ਐਕਚੁਅਲ ਸਮਝ ਨਹੀਂ ਆਈ। ਹੁਣ ਇੱਕ ਪਾਸੇ ਤਾਂ G20 ਦਾ ਵੀ ਆ ਜਿੱਥੇ US ਵੀ ਹੈ ਤੇ UK ਵੀ ਹੈ ਤੇ ਦੂਜੇ ਪਾਸੇ ਬ੍ਰਿਕ ਦੇ ਨਾਲ ਵੀ ਆ। ਵੀ ਸੋ ਬਿਲਕੁਲ ਦੋਨੋਂ ਪਾਸੇ ਜਿਹੜੀਆਂ ਯਾਰੀਆਂ ਉਹ ਭਾਰਤ ਜਿਹੜੀ ਆ ਉਹ ਨਿਭਾ ਰਿਹਾ ਹੈ। ਕੀ ਭਾਰਤ ਨੂੰ ਬ੍ਰਿਕਸ ਨਾਲ ਜੁੜਨ ਦਾ ਫਾਇਦਾ ਹੋਵੇਗਾ ਜਾਂ ਨੁਕਸਾਨ? ਹਾਂਜੀ, ਫॉर ਦੀ ਟਾਈਮ ਬੀਇੰਗ ਉਹਨੂੰ ਇਕਨੋਮਿਕ ਫਾਇਦਾ ਹੋ ਸਕਦਾ ਹੈਗਾ ਕਿਉਂਕਿ ਜਿਹੜੀਆਂ ਛੋਟੀਆਂ ਇਕਨੋਮੀਜ਼ ਆ ਸਟਰਗਲ ਕਰਨੀਆਂ ਉੱਥੇ ਭਾਰਤ ਦੇ ਜਿਹੜੇ ਇਕਨੋਮਿਸਟ ਆ ਉਹ ਇਨਫਰਾਸਟ੍ਰਕਚਰ ਵਾਈਜ਼ ਜਾਂ ਹੋਰ ਉਹਦੇ ਚ ਇਨਵੈਸਟ ਕਰ ਸਕਦੇ ਹੈਗੇ ਆ। ਸੋ ਭਾਰਤ ਦੇ ਜਿੱਦਾਂ ਹੁਣ ਭਾਰਤ ਦੇ ਜਿਹੜੇ ਸਰਕਾਰਾਂ ਦੇ ਬੌਂਡ ਹੁੰਦੇ ਆ ਜਿਹੜੇ ਸਿਟੀਜ਼ਨਸ ਨੇ ਖਰੀਦੇ ਹੁੰਦੇ ਆ ਜਾਂ ਹੋਰ ਇਕਨੋਮਿਕ ਪੈਕੇजेस ਹੁੰਦੇ ਆ ਉਹ ਪੈਸੇ ਆ ਫਿਰ ਉਹ ਬਾਹਰਲੀਆਂ ਜਿੱਦਾਂ ਸ਼ੇਅਰ ਮਾਰਕੀਟ ਵਿੱਚ ਸਰਕਾਰ ਆ ਜਿਹੜੀ ਇਨਵੈਸਟ ਕਰ ਲੈਂਦੀ ਹੈਗੀ ਆ। ਸੋ ਜਿੱਥੇ ਇਕਨੋਮੀਜ਼ ਵਧੀਆ ਹੁੰਦੀਆਂ ਨੇ, ਹੁਣ ਜਿੱਦਾਂ ਗਾਨਾ ਦੀ ਜਿਹੜੀ ਪਿਛਲੇ 7-8 ਸਾਲਾਂ ਤੋਂ ਜਿਹੜੀ ਇਕਨੋਮੀ ਆ ਕਾਫੀ ਸਟੇਬਲ ਆ। ਇੱਕ ਵਾਰ ਤਾਂ 14% ਨਾਲ ਗਰੋ ਕਰਨ ਲੱਗ ਗਈ ਸੀ ਗਾਨਾ ਦੀ। ਉੱਤੇ ਹੁੰਦਾ ਕਿਉਂਕਿ ਜਿਹੜੇ ਸ਼ੇਅਰ ਨੇ ਸ਼ੇਅਰਾਂ ਵਿੱਚ ਤੁਸੀਂ 5-6 ਮਹੀਨੇ ਜਾਂ ਸਾਲ ਵਿੱਚ ਵੀ ਇਨਵੈਸਟ ਕਰਿਆ, ਕਰੋੜਾਂ ਰੁਪਇਆ, ਬਿਲੀਅਨਸ ਆਫ ਡਾਲਰ ਕਰਿਆ, ਉਹ ਤੋਂ ਬਾਅਦ ਕੱਢ ਲਏ ਉਹ ਜਿੱਦਾਂ ਡਬਲ ਟ੍ਰਿਪਲ ਜਿਸ ਤਰ੍ਹਾਂ ਹੋ ਜਾਂਦੇ ਹੈਗੇ। ਸੋ ਇਸ ਤਰ੍ਹਾਂ ਦੀਆਂ ਇਕਨੋਮੀਆਂ ਵਿੱਚ ਉਹਨਾਂ ਦੇ ਸ਼ੇਅਰ ਮਾਰਕੀਟਸ ਵਿੱਚ ਇਨਵੈਸਟ ਕਰਨ ਤੇ ਉੱਥੇ ਜਿਹੜੀਆਂ ਕਿਉਂਕਿ ਗਰੀਬੀ ਬਹੁਤ ਆ, ਹਲੇ ਇਨਫਰਾਸਟ੍ਰਕਚਰ ਐਂਡ ਫੈਕਟਰੀ ਸਿਸਟਮ ਇੰਡਸਟਰੀ ਡਿਵੈਲਪ ਨਹੀਂ ਹੋਈ। ਉੱਥੇ ਭਾਰਤ ਦੇ ਜਿਹੜੇ ਹੈਗੇ ਆ ਫੈਕਟਰੀ ਮਾਲਕ ਜਾਂ ਐਂਟਰਪ੍ਰੇਨਰਸ ਹੈਗੇ ਆ ਉਹਨਾਂ ਨੂੰ ਉੱਥੇ ਇਨਵੈਸਟ ਕਰਨ ਦਾ ਫਾਇਦਾ ਹੋਊਗਾ। ਪਰ ਲੌਂਗ ਟਰਮ ਤੇ ਜਿਹੜਾ ਨੁਕਸਾਨ ਹੋਣਾ ਉਹ ਹੋਣਾ ਵੀ ਕਿਉਂਕਿ ਬ੍ਰਿਕਸ ਆ ਜਿਹੜਾ ਉਹ ਕਹਿ ਰਿਹਾ ਵੀ ਅਸੀਂ ਚੈਲੰਜ ਕਰਨਾ
ਵਰਲਡ ਦੇ ਜਿਹੜੀ ਇੰਟਰਨੈਸ਼ਨਲ ਵਰਲਡ ਆਰਡਰ ਹੈਗਾ, ਜਿਹਦੇ ਵਿੱਚ ਅਮਰੀਕਾ ਪ੍ਰਧਾਨ ਹੈਗਾ। ਸੋ ਭਾਰਤ ਕਹਿ ਰਿਹਾ ਵੀ ਅਸੀਂ ਉਹ ਚੈਲੰਜ ਨਹੀਂ ਕਰਨਾ। ਉਹ ਜਦੋਂ ਇੱਕ ਪੁਆਇੰਟ ਆਊਗਾ ਜਿੱਥੇ ਤੁਸੀਂ ਫੈਸਲਾ ਲੈਣਾ ਇਧਰ ਲੈਫਟ ਔਰ ਰਾਈਟ, ਉੱਥੇ ਆ ਕੇ ਭਾਰਤ ਨੂੰ ਨੁਕਸਾਨ ਹੋਊਗਾ। ਉਹ ਦੇਖਦੇ ਆ ਵੀ ਉਹ ਫੈਸਲਾ ਲੈਣ ਦੀ ਘੜੀ ਅੱਜ ਆਉਂਦੀ ਆ, 5 ਸਾਲਾਂ ਨੂੰ ਆਉਂਦੀ ਆ, ਜਾਂ 10-15 ਸਾਲਾਂ ਨੂੰ ਆਉਂਦੀ ਆ, ਉਦੋਂ ਫਿਰ ਭਾਰਤ ਨੂੰ ਨੁਕਸਾਨ ਝੱਲਣਾ ਪਊਗਾ। ਹਾਲ ਦੀ ਘੜੀ ਉਹਦੇ ਸ਼ਾਰਟ ਟਰਮ ਗੇਨਸ ਹੈਗੇ ਆ, ਪਰ ਲੌਂਗ ਟਰਮ ਆ ਜਿਹੜਾ ਉਹ ਘਾਟੇ 'ਚ ਰਹਿ ਸਕਦਾ। ਜੀ, ਤੁਸੀਂ ਬਾਰ-ਬਾਰ ਇਸ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਵੀ ਜਿਹੜੀ ਪੱਛਮੀ ਸੰਸਾਰ ਨੀਤੀ ਆ, ਵਰਲਡ ਆਰਡਰ, ਉਹਦੇ ਪਿੱਛੇ ਇੱਕ ਸਭਿਅਤਾ ਆ ਵੀ 2 ਸ਼ਤਾਬਦੀਆਂ ਦੀ, 200 ਸਾਲ ਤੱਕ ਦੀ। ਕੀ ਬ੍ਰਿਕਸ ਵਾਲੇ ਇਸ ਦੇ ਮੁਕਾਬਲੇ ਅਜਿਹੀ ਸਭਿਅਤਾ ਉਸਾਰ ਲੈਣਗੇ ਜਾਂ ਉਸਾਰ ਸਕਦੇ ਨੇ? ਨਹੀਂ, ਦੇਖੋ ਉਸਾਰ ਤਾਂ ਸਕਦੇ ਆ, ਹਨਾ ਵੀ ਇਹ ਨਹੀਂ ਕੋਈ ਗੱਲ ਵੀ, ਕਿਉਂਕਿ ਵੈਸਟ ਨੇ ਵੀ ਇਸੇ ਤਰ੍ਹਾਂ ਹੀ ਉਸਾਰੀ ਆ। ਹੁਣ ਜੇ ਤੁਸੀਂ ਦੇਖੋ ਨਾ ਵੀ 100, 150, 200 ਸਾਲ ਪਹਿਲਾਂ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਵੀ ਇੱਕ ਦੂਜੇ ਦੇ ਕੁਰਸੀਆਂ ਮਾਰ ਦਿੰਦੇ ਸੀ ਲੋਕ ਚੱਕ-ਚੱਕ। ਇਹ ਸਾਰਾ ਕੁਝ ਇਸ ਤਰ੍ਹਾਂ ਹੀ ਹੁੰਦਾ ਸੀਗਾ, ਹਨਾ। ਸੋ ਡੈਮੋਕ੍ਰੇਸੀਜ਼ ਇਸ ਤਰ੍ਹਾਂ ਹੀ ਉਸਰਦੀਆਂ ਨੇ, ਪਰ ਉਹਦੇ ਵਿੱਚੋਂ ਇਹ ਹੁੰਦਾ ਵੀ ਜਿਹੜੀਆਂ ਸਿਆਣੇ ਲੋਕ ਨੇ, ਸਿਆਣੀਆਂ ਕੌਮਾਂ ਨੇ, ਉਹ ਬਹੁਤ ਜਲਦੀ ਸਮਝ ਜਾਂਦੀਆਂ ਵੀ ਦਿਸ ਇਜ਼ ਨਾਟ ਦੀ ਸਿਵਲਾਈਜ਼ਡ ਵੇ ਟੂ ਡੂ ਦੀ ਬਿਜ਼ਨਸ, ਟੂ ਡੂ ਦੀ ਪੋਲੀਟੀਕਲ ਬਿਜ਼ਨਸ। ਜਿਨ੍ਹਾਂ ਨੂੰ ਇਹ ਗੱਲ ਜਲਦੀ ਸਮਝ ਆ ਜਾਵੇ, ਉਹ ਜਲਦੀ ਕਾਬੂ ਕਰ ਲੈਂਦੀਆਂ ਉਸ ਅਨਾਰਕੀ ਨੂੰ। ਜਿਹੜੀਆਂ ਨਹੀਂ ਕਰਨਾ ਚਾਹੁੰਦੀਆਂ, ਹੁਣ ਜਿਹੜੀਆਂ ਬ੍ਰਿਕਸ ਵਾਲੀਆਂ ਕੰਟਰੀਜ਼ ਆ, ਉਹ ਨਹੀਂ ਕਰਨਾ ਚਾਹੁੰਦੀਆਂ। ਹੁਣ ਭਾਰਤ ਵਿੱਚ ਤੁਸੀਂ ਦੇਖ ਲਓ, ਭਾਰਤ ਦੀ ਉਦਾਹਰਨ ਲੈ ਲਓ ਵੀ ਕਿਸ ਤਰ੍ਹਾਂ ਮੀਡੀਆ ਹੈ ਜਿਹੜਾ ਸਿੱਖਾਂ ਤੇ ਮੁਸਲਮਾਨਾਂ ਦੇ ਖਿਲਾਫ ਕਿੰਨੀ ਵੱਡੀ ਉਹ ਚਲਾ ਰਿਹਾ, ਮੁਹਿੰਮ ਚਲਾ ਰਿਹਾ। ਕੋਈ ਵੀ ਜ਼ਿੰਮੇਵਾਰ ਡੈਮੋਕ੍ਰੇਸੀ ਇਹ ਅਲਾਉ ਨਹੀਂ ਕਰ ਸਕਦੀ ਮੀਡੀਆ ਨੂੰ ਵੀ ਤੁਸੀਂ ਇਹ ਘਟੀਆ ਜਿਹੜਾ ਕਰ ਰਹੇ ਹੈਗੇ ਹੋ। ਪਰ ਭਾਰਤ ਸਰਕਾਰ ਨਹੀਂ ਕਾਬੂ ਕਰ ਰਹੀ ਉਹਨਾਂ ਨੂੰ ਵੀ ਚੱਲਣ ਦਿਓ, ਖਿੱਚ ਦਿਓ ਰੱਖ ਕੇ, ਹਨਾ। ਸੋ ਸਰਕਾਰਾਂ ਜਦੋਂ ਜ਼ਿੰਮੇਵਾਰੀ ਤੋਂ ਭੱਜ ਜਾਂਦੀਆਂ ਨੇ, ਫਿਰ ਉਹ ਇਸ ਤਰ੍ਹਾਂ ਹੁੰਦਾ। ਇਸੇ ਤਰ੍ਹਾਂ ਪੋਲੀਟੀਕਲ ਹੈਗਾ ਵੀ ਪੋਲਰਾਈਜੇਸ਼ਨ ਕਰ ਲਈ, ਹਨਾ, ਵੀ ਹਿੰਦੂ ਮੁਸਲਿਮ ਦਾ ਸਵਾਲ ਉਠਾ ਲਿਆ, ਸਿੱਖਾਂ ਵੀ ਘੁਸ ਕੇ ਮਾਰेंगे, ਸਿੱਖਾਂ ਨੂੰ ਮਾਰਤਾ, ਅਸੀਂ ਵੋਟਾਂ ਪਾ ਦੋ, ਹਨਾ। ਸੋ ਇਹਨਾਂ ਨੂੰ ਇਹ ਪੋਜ਼ਿਟਿਵ ਐਂਡ ਹੈਲਦੀ ਸਾਈਨ ਨਹੀਂ ਹੈਗੇ ਕਿਸੇ ਡੈਮੋਕ੍ਰੇਸੀ ਦੇ। ਇਹ ਭਾਰਤ ਦੇ ਵਿਚਾਰਵਾਨਾਂ ਨੂੰ ਵੀ ਪਤਾ ਹੈ, ਪਰ ਉਹ ਹੋਣ ਦੇ ਰਹੇ ਆ, ਦੇ ਡੋਂਟ ਕੇਅਰ, ਹਨਾ। ਉਹ ਨਹੀਂ ਹੋਣ ਦੇਣਾ, ਉਹ ਸਿਵਲਾਈਜ਼ਡ ਨਹੀਂ ਹੋਣਾ ਚਾਹੁੰਦੇ। ਸਿਵਲਾਈਜ਼ਡ ਹੋ ਸਕਦੇ ਆ, ਪਰ ਤੁਸੀਂ ਹੋਣਾ ਵੀ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ, ਇਹ ਸਵਾਲ ਸਭ ਤੋਂ ਵੱਡਾ ਨਾ। ਤੁਸੀਂ ਸਿਵਲਾਈਜੇਸ਼ਨ ਨੂੰ ਐਮਬਰੇਸ ਕਰਨਾ ਚਾਹੁੰਦੇ ਹੋ, ਉਹਨੂੰ ਗਲ ਨਾਲ ਵੀ ਲਾਉਣਾ ਚਾਹੁੰਦੇ ਆ ਜਾਂ ਨਹੀਂ। ਜਿਹੜੀਆਂ ਟਰੂ ਵੈਲਿਊਜ਼ ਨੇ, ਜਿਹੜੇ ਐਥਿਕਸ, ਕੋਡ ਆਫ ਕੰਡਕਟ ਨੇ, ਮਾਡਲ ਨੇ ਟਰੂ ਡੈਮੋਕ੍ਰੇਸੀ ਦੇ, ਉਹਨਾਂ ਨੂੰ ਤੁਸੀਂ ਐਮਬਰੇਸ ਵੀ ਕਰਨਾ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ, ਇਹ ਵੀ ਡਿਪੈਂਡ ਕਰਦਾ ਨਾ। ਮੈਂ ਨਹੀਂ ਕਹਿੰਦਾ ਉਹ ਨਹੀਂ ਹੋ ਸਕਦੀਆਂ। ਦੇ ਕੁਡ ਬੀ ਮੋਰ ਸਿਵਲਾਈਜ਼ਡ, ਈਵਨ ਮੋਰ ਸਿਵਲਾਈਜ਼ਡ ਦੈਨ USA ਐਂਡ ਵੈਸਟਰਨ ਆਰਡਰ, ਪਰ ਕੀ ਉਹ ਕਰਨਾ ਵੀ ਚਾਹੁੰਦੇ ਹੈਗੇ ਆ? ਕਿਉਂਕਿ ਉਹਨਾਂ ਦੀ ਜਿਹੜੀ ਤਤਕਾਲੀ ਜਾਂ ਵਰਤਮਾਨ ਪ੍ਰੈਜ਼ੈਂਟ ਪੋਲਿਟਿਕਸ ਆ, ਉਹ ਇਹ ਨਾ ਕਰਨ ਵਿੱਚ ਬਚੀ ਹੋਈ ਆ ਵੀ ਅਸੀਂ ਨਹੀਂ ਕਰਨਾ, ਅਸੀਂ ਹਿੰਦੂ ਮੁਸਲਿਮ ਕਰਨਾ ਹੀ ਕਰਨਾ, ਅਸੀਂ ਮੀਡੀਆ ਤੇ ਲਾਉਣੀਆਂ, ਅਸੀਂ ਕੁਝ ਕੌਮਾਂ ਨੂੰ ਇੰਟੀਮੀਡੇਟ ਕਰਨਾ ਹੀ ਕਰਨਾ। ਇਹ ਵੈਲਿਊ ਬੇਸਡ ਪੋਲਿਟਿਕਸ ਨਹੀਂ ਹੈ। ਵੈਸਟ ਵਿੱਚ ਵੀ ਬਹੁਤ ਝਗੜੇ ਖੜੇ ਹੋਏ ਆ ਕੌਮਾਂ ਦੇ, ਉਹਨਾਂ ਨੇ ਸਿਆਣੇ ਔਰ ਸਹਿਜ ਢੰਗ ਨਾਲ ਉਹਨਾਂ ਝਗੜਿਆਂ ਨੂੰ ਨਿਬੇੜਿਆ ਹੈ, ਉਹਨਾਂ ਨੂੰ ਕ੍ਰਸ਼ ਨਹੀਂ ਕਰਿਆ, ਉਹਨਾਂ ਨਾਲ ਇੰਟਰੈਕਟ ਕੀਤਾ, ਉਹਨਾਂ ਕੌਮਾਂ ਨਾਲ ਉਹਨਾਂ ਨੂੰ ਡਿਊ ਰਿਸਪੈਕਟ ਦਿੱਤੀ ਆ, ਔਰ ਉਹਨਾਂ ਨੂੰ ਇਹ ਅਹਿਸਾਸ ਕਰਾਇਆ ਯੂ ਆਰ ਆਵਰ ਪਾਰਟ, ਵੀ ਆਰ ਵਿਦ ਯੂ। ਸੋ ਇਹ ਰੀਅਲ ਡੈਮੋਕ੍ਰੇਸੀ ਇਹ ਹੁੰਦੀ ਆ ਜਿਹਦੇ ਵਿੱਚ ਵੈਲਿਊਜ਼ ਨੂੰ ਅੰਬਰੇਸ ਕੀਤਾ ਜਾਂਦਾ ਔਰ ਸਿਟੀਜ਼ਨਸ ਨੂੰ ਅਹਿਸਾਸ ਕਰਾਇਆ ਜਾਂਦਾ ਵੀ ਆਰ ਦੀ ਪਾਰਟ ਆਫ ਦਿਸ ਬਿਗ ਸਿਸਟਮ। ਸੋ ਉਹ ਡੈਮੋਕ੍ਰੇਸੀਜ਼ ਆਪਣੇ ਸਿਟੀਜ਼ਨਸ ਨੂੰ ਅਹਿਸਾਸ ਕਰਾਉਣਗੀਆਂ ਵੀ ਯੂ ਆਰ ਦੀ ਪਾਰਟ ਆਫ ਦਿਸ ਬਿਗ ਸਿਸਟਮ, ਉਦੋਂ ਡੈਮੋਕ੍ਰੇਸੀ ਜਾਂ ਸਿਵਲਾਈਜੇਸ਼ਨ ਹੋ ਸਕਦੀ ਹੈ। ਜੀ, ਛੱਲਾਂ ਦੀ ਗੱਲ ਕੀਤੀ ਸੀ, 2 ਬੇੜੀਆਂ ਦੀ ਸਵਾਰ ਦੀ ਗੱਲ ਕੀਤੀ ਵੀ ਸਰਕਮਸਟੈਂਸ਼ੀਅਲ ਨੇ ਛੱਲਾਂ ਜਾਂ ਕਿੱਦਾਂ ਆ, ਲੰਮੇ ਸਮੇਂ ਲਈ ਰਹਿੰਦੀਆਂ, ਦੇਖਣ ਵਾਲੀ ਗੱਲ ਆ। ਪਰ ਜੋ ਮੌਜੂਦਾ ਤੌਰ ਦੇ ਉੱਤੇ ਅਵਤਾਰ ਸਿੰਘ ਜੀ ਚੱਲ ਰਿਹਾ, ਜਦ ਅੱਜ ਆਪਾਂ ਹੁਣ ਇਹ ਗੱਲ ਕਰ ਰਹੇ ਆ, ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਦੁਆਰਾ ਸਿੱਧਾ ਭਾਰਤ ਦੇ ਹੋਮ ਮਿਨਿਸਟਰ ਦੇ ਉੱਤੇ ਉਂਗਲ ਚੱਕ ਦੇਣਾ, ਦੋਸ਼ ਲਾਉਣਾ ਵੀ ਜੋ ਕੈਨੇਡਾ ਦੇ ਵਿੱਚ ਸਿੱਖ ਲੀਡਰਾਂ ਦੇ ਖਿਲਾਫ ਚੱਲ ਰਿਹਾ ਸੀ, ਇਹ ਇਸ਼ਾਰੇ ਉੱਥੋਂ ਜਿਹੜੇ ਆ ਅਮਿਤ ਸ਼ਾਹ ਵੱਲੋਂ ਮਿਲ ਰਹੇ ਸੀ। ਤੁਸੀਂ ਇਸ ਪੂਰੀ ਖਬਰ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਵੀ ਕੈਨੇਡਾ ਦਾ ਐਡੇ ਵੱਡੇ ਜਿਹੜੇ ਉਹ ਦੋਸ਼ ਲਾਦੇ ਨੇ? ਹਾਂਜੀ। ਸੋ ਡੇਵਿਡ ਮੌਰਿਸਨ ਆ, ਮੇਰੇ ਖਿਆਲ ਉਹਨਾਂ ਦੇ ਜਿਹੜੇ ਡਿਪਟੀ ਵਿਦੇਸ਼ ਮੰਤਰੀ ਹੈਗੇ ਆ, ਸੋ ਉਹਨਾਂ ਦਾ ਇੱਕ ਬਿਆਨ ਉਹਨਾਂ ਨੇ ਵਾਸ਼ਿੰਗਟਨ ਪੋਸਟ ਦੇ ਕਹਿੰਦਾ ਵੀ ਪੱਤਰਕਾਰ ਨੇ ਮੇਰੇ ਤੋਂ ਕਨਫਰਮ ਕਰਿਆ ਔਰ ਆਈ ਕਨਫਰਮਡ ਕਿ ਵੀ ਜਿਹੜਾ ਭਾਰਤ ਦਾ ਹੋਮ ਮਿਨਿਸਟਰ ਆ ਉਹ ਸਾਰੇ ਹਮਲਿਆਂ ਪਿੱਛੇ। ਹੁਣ ਉਹਨਾਂ ਨੇ ਕਿਉਂਕਿ
ਬਹੁਤ ਡੀਪ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰੀ ਆ ਭਾਈ ਨਿੱਜਰ ਦੇ ਕਤਲ ਵਾਲੀ ਤੇ ਜਿਹੜਾ ਅਮਰੀਕਾ ਵਿੱਚ ਜਿਹੜਾ ਪਲਾਟ ਹੋਇਆ ਸੀ। ਸੋ ਉਹਨਾਂ ਕੋਲ ਬਹੁਤ ਸਾਰੇ ਇਨਪੁਟਸ ਹੋਣਗੇ। ਸੋ ਦੇ ਆਰ ਸੋ ਕੈਪੇਬਲ ਵੀ ਉਹ ਭਾਰਤ ਦੇ ਪ੍ਰਾਈਮ ਮਿਨਿਸਟਰ ਤੇ ਜਿਹੜਾ ਗ੍ਰਹਿ ਮੰਤਰੀ ਆ ਉਹਦੇ ਟੈਲੀਫੋਨ ਨੂੰ ਉਹ ਬ੍ਰੇਕ ਕਰ ਸਕਦੇ ਹੈਗੇ। ਇਹ 10 ਕੁ ਸਾਲ ਪਹਿਲਾਂ ਹੀ ਹੋਇਆ ਸੀਗਾ। ਐਂਗੇਲਾ ਮਰਕਲ ਆ ਜਿਹੜੀ ਜਰਮਨ ਦੀ ਚਾਂਸਲਰ ਆ, ਉਹਦਾ ਫੋਨ ਆ ਜਿਹੜਾ CIA ਦਾ ਜਿਹੜਾ ਫਰੈਂਕਫਰਟ ਵਾਲਾ ਸਟੇਸ਼ਨ ਆ ਉਹਨੇ ਬ੍ਰੇਕ ਕਰਿਆ ਸੀ। ਸੋ ਉਹਨਾਂ ਕਿਉਂਕਿ ਹੁਣ ਜਿਹੜੀ ਜਰਮਨ ਦੀ ਇੰਟੈਲੀਜੈਂਸ ਆ ਬਹੁਤ ਜ਼ਿਆਦਾ ਸੇਫ ਐਂਡ ਸਿਕਿਉਰ ਮੰਨੀ ਜਾਂਦੀ ਹੈ। ਜਰਮਨ ਇੰਟੈਲੀਜੈਂਸ ਨੇ ਆਪਣੇ ਜਿਹੜਾ ਹੈਡ ਆਫ ਸਟੇਟ ਆ ਐਂਗਲਾ ਮਰਕਲ ਨੂੰ ਬਹੁਤ ਸੇਫ ਐਂਡ ਸਿਕਿਉਰ ਜਿਹੜੀ ਟੈਲੀਫੋਨ ਦੀ ਚਿਪ ਲੈ ਕੇ ਦਿੱਤੀ ਸੀ ਜਿਹਨੂੰ ਕੋਈ ਨਹੀਂ ਸੀ ਬ੍ਰੇਕ ਕਰ ਸਕਦਾ। ਉਹਨੂੰ ਅਮਰੀਕਾ ਨੇ ਬ੍ਰੇਕ ਕਰ ਲਿਆ ਸੀ। ਹੁਣ ਜਿਹੜਾ ਅਮਰੀਕਾ ਆਪਣੇ ਸਭ ਤੋਂ ਨੇੜੇ ਅਲਾਈ ਜਰਮਨ ਦੇ ਹੈਡ ਆਫ ਦੀ ਸਟੇਟ ਦੀ ਜਿਹੜੀ ਟੈਲੀਫੋਨ ਦੀ ਇੰਟਰਸੈਪਸ਼ਨ ਕਰ ਸਕਦਾ, ਕੀ ਉਹ ਭਾਰਤ ਦੀ ਨਹੀਂ ਕਰ ਸਕਦਾ? ਇਟ ਮੀਨਸ ਅਮਿਤ ਸ਼ਾਹ ਉਹਨਾਂ ਦੀਆਂ ਫੋਨ ਕਾਲਸ, ਉਹਨਾਂ ਦੀਆਂ ਸੀਕ੍ਰੇਟ ਮੀਟਿੰਗਸ, ਹੁਣ ਪਤਾ ਨਹੀਂ ਵੀ ਭਾਰਤ ਦੀ ਜਿਹੜੀ ਪ੍ਰਾਈਮ ਮਿਨਿਸਟਰ ਦਾ ਜਿਹੜਾ ਘੇਰਾ ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਆ ਉਹਦੇ ਵਿੱਚ CIA ਦੇ ਕਿੰਨੇ ਜਿਹੜੇ ਹੈਗੇ ਆ ਬੰਦੇ ਬੈਠੇ ਹੋਣਗੇ, ਕਿੰਨੇ ਉਹਨਾਂ ਲਈ ਇਨਫੋਰਮ ਕਰਦੇ ਆ। ਸੋ ਦੇ ਗॉट ਟੈਲੀਗ੍ਰਾਫਿਕ ਐਂਡ ਹਿਊਮਨ ਇੰਟੈਲੀਜੈਂਸ ਨਾ। ਸੋ ਉਹਦੇ ਆਧਾਰ ਤੇ ਜੇ ਕੈਨੇਡਾ ਦੇ ਮੰਤਰੀ ਇਹ ਦੋਸ਼ ਲਾ ਰਹੇ, ਸਾਨੂੰ ਲੱਗਦਾ ਵੀ ਉਹਨਾਂ ਕੋਲ ਕਾਫੀ ਸਾਰੇ ਸਬੂਤ ਹੋ ਸਕਦੇ ਆ। ਇਹ ਜਿਹੜੀਆਂ ਵੈਲਿਊ ਬੇਸਡ ਡੈਮੋਕ੍ਰੇਸੀਜ਼ ਆ ਉਹ ਇਹ ਹਵਾ ਵਿੱਚ ਤੀਰ ਨਹੀਂ ਮਾਰਦੀਆਂ, ਹਨਾ। ਸੋ ਉਹਦੇ ਚੋਂ ਵੀ ਉਹ ਸ਼ੇਅਰ ਕਰ ਸਕਦੇ ਆ, ਵੀ ਉਹਨਾਂ ਨਾਲ ਸ਼ੇਅਰ ਵੀ ਕਰ ਸਕਦੇ ਆ। ਇਹ ਵੀ ਆ ਤੁਸੀਂ ਦੇਖੋ ਨਾ ਵੀ ਵਾਰ-ਵਾਰ ਸਾਰੀ ਕਤਲੋਗਾਰਤ ਦਾ ਉਹਨਾਂ ਨੇ 5-6 ਵਾਰੀ ਸ਼ੇਅਰ ਕਰਿਆ ਇੰਡੀਅਨ ਸਿਸਟਮ ਨਾਲ, ਸਾਰਿਆਂ ਨਾਲ ਉਹ ਸ਼ੇਅਰ ਵੀ ਕਰਦੇ ਆ, ਲੁਕੋ ਕੇ ਨਹੀਂ ਰੱਖਦੇ। ਸੋ ਕਾਫੀ ਸਾਨੂੰ ਲੱਗਦਾ ਵੀ ਇੰਡੀਆ ਲਈ ਕਾਫੀ ਜ਼ਿਆਦਾ ਅੱਜ ਦਾ ਦਿਨ ਜਿੱਦਾਂ ਅਖਬਾਰਾਂ ਵਿੱਚ ਮੇਨ ਸੁਰਖੀਆਂ ਨੇ ਸਾਰੇ ਅਖਬਾਰਾਂ 'ਚ ਜਿਹੜੀਆਂ ਛਪੀਆਂ ਹੈਗੀਆਂ ਨੇ ਵੀ ਕਾਫੀ ਪੋਲੀਟੀਕਲੀ ਡੈਮੇਜਿੰਗ ਸੀਗਾ ਉਹਨਾਂ ਲਈ ਨਾ। ਸੋ ਇਸ ਡੈਮੇਜ ਨੂੰ ਕਿਸ ਤਰ੍ਹਾਂ ਭਰ ਪਾਉਂਦੇ ਆ ਜਾਂ ਬਿਹਾਈਂਡ ਦੀ ਸੀਨ ਕੀ ਡਿਪਲੋਮੈਟਿਕ ਚੈਨਲਸ ਚੱਲਦੇ ਆ ਕੈਨੇਡਾ ਨਾਲ ਤੇ ਅਮਰੀਕਾ ਨਾਲ, ਜਾਂ ਉਹ ਇਹ ਸਾਰਾ ਕੁਝ ਹੌਲੀ ਹੌਲੀ ਠੀਕ ਹੋ ਜਾਏਗਾ ਜਾਂ ਸਮ ਅਪ ਹੋ ਜਾਏਗਾ। ਸੋ ਇਹ ਕਾਫੀ ਸਾਨੂੰ ਲੱਗਦਾ ਵੀ ਜਿਹੜੀ ਲੜਾਈ ਹੈਗੀ ਆ ਕਾਫੀ ਅੱਗੇ ਵੱਧ ਗਈ ਹੋਈ ਹੈ। ਸੋ ਜਿਹੜੀ ਡਿਪਲੋਮੈਟਿਕ ਲੜਾਈ ਆ ਹੁਣ ਉਹੀ ਆ ਵੀ ਆਇਆ ਇਹ ਆਮ ਟਵਿਸਟਿੰਗ ਹੈ ਜਾਂ ਸੀਰੀਅਸ ਮੋਡ ਆ। ਸੋ ਇਹ ਹਾਲੇ ਸਾਨੂੰ ਨਹੀਂ ਸਮਝ ਆ ਰਿਹਾ। ਸੋ ਅਸੀਂ ਹਾਲੇ ਇਹਦੇ ਬਾਰੇ ਬਹੁਤਾ ਕੁਝ ਨਹੀਂ ਕਹਿ ਸਕਦੇ। ਜੀ ਬਿਲਕੁਲ, ਕ੍ਰੈਡੀਬਲ ਐਵੀਡੈਂਸ ਤੋਂ ਗੱਲਾਂ ਜਿਹੜੀਆਂ ਉਹ ਚੱਲੀਆਂ ਸੀ ਤੇ ਇੱਥੇ ਤੱਕ ਜਿਹੜੀਆਂ ਉਹ ਪਹੁੰਚ ਗਈਆਂ ਪਿਛਲੇ ਸਾਲ ਦੀਆਂ ਤੁਰੀਆਂ ਤੇ ਕਾਫੀ ਜ਼ਿਆਦਾ ਜਿਹੜਾ ਇੱਕ ਤਰੀਕੇ ਦੇ ਨਾਲ ਭਾਰਤ ਇਸ ਪੂਰੇ ਮਾਮਲੇ 'ਚ ਹੁਣ ਆਈਸੋਲੇਟ ਵੀ ਹੁੰਦਾ ਜਿਹੜਾ ਉਹ ਜਾ ਰਿਹਾ ਆ। ਕੀ ਇਹ ਜਿਹੜੀ ਕੌਮਾਂਤਰੀ ਆਈਸੋਲੇਸ਼ਨ ਭਾਰਤ ਨੂੰ ਮਹਿੰਗੀ ਨਹੀਂ ਪੈ ਸਕਦੀ? ਹਾਂਜੀ, ਕਾਫੀ ਇਹ ਜ਼ਿਆਦਾ ਉਹਦੇ ਲਈ ਡੈਮੇਜ ਹੋ ਸਕਦਾ ਕਿਉਂਕਿ ਹੁਣ ਸਾਰੀਆਂ ਜਿਹੜੀਆਂ ਡੈਮੋਕ੍ਰੇਸੀਜ਼ ਐਂਡ ਇਕਨੋਮੀਜ਼ ਆ ਨਾ ਉਹ ਇੰਟਰਡਿਪੈਂਡੈਂਟ ਹੈਗੀਆਂ। ਤੁਸੀਂ ਡਿਪੈਂਡੈਂਸ ਤੋਂ ਬਿਨਾਂ ਤੁਸੀਂ ਦੇਖੋ ਜੇ ਅਮਰੀਕਾ ਦੀ ਮਾਰਕੀਟ ਜਿਹੜੀ ਸਟਾਕ ਮਾਰਕੀਟ ਆ ਮਾੜੀ ਜੀ ਖਰਾਬ ਹੁੰਦੀ ਆ ਤਾਂ ਏਸ਼ੀਆ ਦੀਆਂ ਮਾਰਕੀਟਸ ਜਿਹਦੇ ਡਿੱਗ ਜਾਂਦੀਆਂ, ਹਨਾ। ਸੋ ਕੱਲੀ ਇੱਕ ਇੰਡੀਆ ਦੀ ਨਹੀਂ ਪੂਰੇ ਏਸ਼ੀਆ ਦੀਆਂ ਮਾਰਕੀਟਸ ਆ ਜਿਹੜੀਆਂ ਉਹ ਅਫੈਕਟਡ ਹੋ ਜਾਂਦੀਆਂ ਹੈਗੀਆਂ ਜੀ। ਨਿਊਯਾਰਕ ਸਟਾਕ ਐਕਸਚੇਂਜ ਵਿੱਚ ਮਾੜੀ ਜੀ ਮੰਦੀ ਆਵੇ ਤਾਂ ਏਸ਼ੀਆ ਯੂਰਪ ਦੀਆਂ ਜਾਂ ਸਾਰੀਆਂ ਜਿਹੜੀਆਂ ਉਹਨਾਂ ਵਿੱਚ ਸੋ ਜਿਹੜੀਆਂ ਇਕਨੋਮੀਜ਼ ਦੇ ਨਾਲ ਕਿਉਂਕਿ ਜਿਹੜੀ ਪੋਲਿਟਿਕਸ ਐਂਡ ਇਕਨੋਮੀ ਆ ਜਿਹੜੀ ਹੁਣ ਇੱਕੋ ਸਿੱਕੇ ਦੇ ਦੋ ਪਾਸੇ ਹੈਗੇ ਆ, ਹਨਾ। ਇਕਨੋਮੀ ਐਂਡ ਪੋਲਿਟਿਕਸ ਆ ਬਰਾਬਰ ਚੱਲਦੀਆਂ ਨੇ, ਭੈਣ ਭਰਾ ਹੀ ਨੇ। ਸੋ ਉਹ ਜਦੋਂ ਇਕਨੋਮੀ ਇਫੈਕਟ ਹੁੰਦੀ ਹੈ ਤਾਂ ਪੋਲਿਟਿਕਸ ਵੀ ਇਫੈਕਟ ਹੁੰਦੀ ਹੈਗੀ ਹੈ ਨਾ। ਸੋ ਉਹ ਇੰਟਰਡਿਪੈਂਡੈਂਟ ਨੇ, ਦੋਹੇ ਧਿਰਾਂ ਦੀਆਂ ਰਾਜਨੀਤੀਆਂ, ਦੋਹੇ ਧਿਰਾਂ ਦੇ ਹਿੱਤ। ਹੁਣ ਤੁਸੀਂ ਦੇਖੋ ਵੀ ਜੇ ਉਹਨਾਂ ਨੂੰ ਚਾਈਨਾ ਤੋਂ ਜਾਂ ਰੂਸ ਤੋਂ ਖਤਰਾ, ਉਹਨਾਂ ਨੇ ਭਾਰਤ ਨੂੰ ਆਪਣੇ ਕੁਐਡ ਵਾਲੇ ਉਹਦੇ ਵਿੱਚ ਸ਼ਾਮਲ ਕੀਤਾ ਹੋਇਆ ਹੈ ਨਾ। ਉਹ ਕੰਸਰਨਡ ਆ ਕਿਉਂਕਿ ਇਹ ਸਾਰਾ ਇੰਟਰਡਿਪੈਂਡੈਂਟ ਆ। ਹਾਲੇ ਜੇ ਅਮਰੀਕਾ ਚਾਹੇ ਤਾਂ ਇਕੱਲੇ ਹੀ ਸਾਰੇ ਕੁਝ ਨੂੰ ਚੈਲੰਜ ਕਰ ਸਕਦਾ। ਵੀ ਅਮਰੀਕਾ ਇੰਨਾ ਪਾਵਰਫੁਲ ਤਾਂ ਹੈਗਾ ਹੀ ਆ ਨਾ ਵੀ ਉਹਨੂੰ ਆਸਟ੍ਰੇਲੀਆ ਦੇ ਵੀ ਲੋੜ ਨਹੀਂ, ਉਹਨੂੰ UK ਦੇ ਵੀ ਲੋੜ ਨਹੀਂ। ਉਹ ਕੀ ਆ 5-7 ਜਹਾਜ਼ ਹੋਰ ਖੜਾ ਦੂੰਗੇ ਉੱਥੇ ਲਿਜਾ ਕੇ ਉਸ ਸੀ 'ਚ, ਹਨਾ। ਪਰ ਕਿਉਂਕਿ ਜਿਹੜੀਆਂ ਡੈਮੋਕ੍ਰੇਸੀ ਐਂਡ ਇਕਨੋਮੀਜ਼ ਇੰਟਰਡਿਪੈਂਡੈਂਟ ਆ, ਰਿਸਪੈਕਟੇਬਲ ਰਿਲੇਸ਼ਨਸ ਆ ਜਿਹੜੇ ਉਹ ਬਹੁਤ ਇੰਪੋਰਟੈਂਟ ਆ। ਸੋ ਇਹ ਰਿਸਪੈਕਟੇਬਲ ਰਿਲੇਸ਼ਨਸ ਜਿਹੜੇ ਸ਼ਰਿੰਕ ਹੋ ਰਹੇ ਆ ਭਾਰਤ ਦੇ, ਇਹ ਉਹਦੇ ਲਈ ਜਿਹੜੀ ਹੈਗੀ ਆ ਉਹ ਕਾਫੀ ਜਿਸ ਤਰ੍ਹਾਂ ਮਹਿੰਗੀ ਪੈ ਸਕਦੀ ਹੈ। ਉਹਦੀ ਆਈਸੋਲੇਸ਼ਨ ਆ ਜਿਹੜੀ। ਸੋ ਭਾਰਤ ਦੇ ਡਿਪਲੋਮੈਟਸ ਨੂੰ ਇਹ ਚਾਹੀਦਾ ਹੈਗਾ ਵੀ ਇਹ ਸ਼ਰਿੰਕਿੰਗ ਆ ਜਿਹੜੀ ਇਹਨੂੰ ਬਿਹਾਈਂਡ ਦੀ ਸੀਨ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਸੈਕੰਡ ਡੋਰ ਡਿਪਲੋਮੇਸੀ ਆ ਉਹਦੇ ਵਿੱਚ ਇਨਵੋਲਵ ਹੋਣਾ ਪਊਗਾ। ਉਹਦੇ ਚ ਸਿਆਣੇ ਡਿਪਲੋਮੈਟਸ ਆ ਜਿਹੜੇ ਉਹਨਾਂ ਨੂੰ ਇੰਟਰਵੀਨ ਕਰਨਾ ਪਵੇਗਾ। ਇਹ ਨਾ ਹੋਵੇ ਵੀ ਉਹ ਜਿਹੜੇ ਪੁਲਿਸ ਅਫੀਸ਼ੀਅਲਸ ਆ ਰॉ ਦੇ ਅਫੀਸ਼ੀਅਲਸ ਨੂੰ ਹੁਣ ਜਿਸ ਤਰ੍ਹਾਂ ਡਿਪਲੋਮੈਟਸ ਬਣਾ ਕੇ ਭੇਜਿਆ ਜਾ ਰਿਹਾ ਉਹ ਫਰੂਟਫੁਲ ਨਹੀਂ ਹੈਗਾ। ਜਿਹੜੇ ਰੀਅਲੀ
ਜਿਹੜੇ ਜਿਹੜੇ ਡਿਪਲੋਮੇਸੀ ਨੂੰ ਸਮਝਦੇ ਹੈਗੇ ਆ, ਸੋ ਉਹਨਾਂ ਨੂੰ ਲਿਆਉਣਾ ਚਾਹੀਦਾ। ਮੈਨੂੰ ਯਾਦ ਹੈ, ਤੁਹਾਨੂੰ ਜਦੋਂ ਯਾਦ ਹੋਵੇਗਾ ਵੀ ਨਾ 1984 ਦੇ ਕਤਲੇਆਮ ਤੋਂ ਬਾਅਦ ਜਦੋਂ ਰਾਜੀਵ ਗਾਂਧੀ ਆ ਜਾਂਦੇ ਹੈਗੇ ਆ ਜੀ, ਤਾਂ ਰਾਜੀਵ ਗਾਂਧੀ ਉਹਨਾਂ ਨੇ 1984 ਦਾ ਨਵੰਬਰ ਦਾ ਵੀ ਜਦੋਂ ਕਤਲੇਆਮ ਹੋ ਗਿਆ ਨਾ, ਉਹਨਾਂ ਨੂੰ ਲੱਗਿਆ ਵੀ ਅਸੀਂ ਬਹੁਤ ਵੱਡਾ ਹਮਲਾ ਹੈ ਜਿਹੜਾ ਸਿੱਖਾਂ ਦੇ ਕਰ ਦਿੱਤਾ। ਰਾਜੀਵ ਗਾਂਧੀ ਦੀ ਜਿਹੜੀ ਉਦੋਂ ਟੀਮ ਸੀ ਅਰੁਣ ਨਹਿਰੂ ਵਾਲੀ ਤੇ ਅਰੁਣ ਸਿੰਘ ਵਾਲੀ, ਉਹਨੇ ਦਿਖਾਇਆ ਵੀ ਸਿੱਖਾਂ ਦਾ ਅਸੀਂ ਲੱਕ ਭੰਨ ਕੇ ਰੱਖ ਦਿੱਤਾ ਹਨਾ। 1984 ਦਾ ਸਾਲ ਬੀਤਿਆ, 1985 ਦੇ ਮਾਰਚ ਵਿੱਚ ਪਹਿਲਾ ਹੋਲਾ ਮਹੱਲਾ ਆਇਆ ਦੋਹਾਂ ਕਤਲੇਆਮਾਂ ਤੋਂ ਬਾਅਦ, ਜੂਨ ਦੇ ਕਤਲੇਆਮ ਤੋਂ ਬਾਅਦ ਔਰ ਨਵੰਬਰ ਤੇ ਉੱਥੇ ਜੋ ਸਿੱਖ ਸੰਗਤਾਂ ਦਾ ਹੜ ਆਇਆ, ਜੋ ਕੇਸਰੀ ਦਸਤਾਰਾ ਬੰਨ ਕੇ ਤੇ ਹੱਥਾਂ ਵਿੱਚ ਕਿਰਪਾਨਾਂ ਲੈ ਕੇ ਸੰਗਤਾਂ ਪਹੁੰਚੀਆਂ ਅਨੰਦਪੁਰ ਸਾਹਿਬ, ਉਹਨੇ ਦਿੱਲੀ ਵਿੱਚ ਜਿੱਦਾਂ ਤਾਰਾਂ ਖੜਕਾ ਕੇ ਰੱਖ ਦਿੱਤੀਆਂ ਵੀ ਅਸੀਂ ਜਿਨ੍ਹਾਂ ਨੂੰ ਮਰੇ ਹੋਏ, ਮਾਰੇ ਹੋਏ ਜਾਂ ਹਾਰੇ ਹੋਏ ਸਮਝ ਰਿਹਾ ਸੀ, ਉਹ ਜਿਸ ਤਰ੍ਹਾਂ ਲੱਖਾਂ ਦੀ ਗਿਣਤੀ ਵਿੱਚ ਪਹੁੰਚੀਆਂ ਨੇ ਵੀ ਇਹ ਉਹਨਾਂ ਲਈ ਬਹੁਤ ਵੱਡੇ ਚੈਲੰਜ, ਰਾਜੀਵ ਗਾਂਧੀ ਵਰਗੇ ਬੰਦੇ ਲਈ ਇਹ ਚੈਲੰਜ ਦਾ ਸਵਾਲ ਬਣ ਗਿਆ। ਕਹਿੰਦੇ ਵੀ ਉਸ ਹੋਲੇ ਮਹੱਲੇ ਨੇ ਨੀਂਦ ਉਡਾਤੀ ਦਿੱਲੀ ਦੇ ਜਿਹੜੇ ਗਲਿਆਰਿਆਂ ਵਿੱਚ ਵੀ ਹੋ ਕੀ ਗਿਆ, ਇੰਨੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਆਈਆਂ। ਔਰ ਰਾਜੀਵ ਗਾਂਧੀ ਨੇ ਇੱਕਦਮ ਆਪਣੀ ਕੈਬਨਿਟ ਦੀ ਜਿਹੜੀ ਮੀਟਿੰਗ ਬੁਲਾਈ ਵੀ ਸਿੱਖਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਸਮਝੌਤਾ ਕਰਨ ਦੀ ਕੋਸ਼ਿਸ਼ ਕਰੀਏ। ਇਹ ਸਾਡੇ ਲਈ ਸਾਨੂੰ ਲੱਗਦਾ ਵੀ ਮਹਿੰਗਾ ਪੈ ਸਕਦਾ ਵੀ ਅਸੀਂ ਤਾਂ ਜਿਹੜੀਆਂ ਕੱਛਾਂ ਵਜਾਉਂਦੇ ਸੀ, ਉਹ ਕੱਛਾਂ ਸਿੱਖ ਸੰਗਤਾਂ ਦੇ ਇਸ ਵੱਡੇ ਇਕੱਠ ਨੇ ਸਾਡੀਆਂ ਜਿਹੜੀਆਂ ਸਾਰੀਆਂ ਕਮਜ਼ੋਰ ਕਰ ਦਿੱਤੀਆਂ। ਤੇ ਇੱਕਦਮ ਉਹਨਾਂ ਨੇ ਅਰਜਨ ਸਿੰਘ ਨੂੰ ਬੁਲਾਇਆ, ਉਹ ਇੱਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਬਣੇ ਸੀ ਵੀ ਤੈਨੂੰ ਅਸੀਂ ਪੰਜਾਬ ਦਾ ਗਵਰਨਰ ਲਾ ਰਹੇ ਹੈਗੇ ਹਨਾ। ਸੋ 85 ਇੱਕ ਦਿਨ ਪਹਿਲਾਂ ਬਣੇ ਸੀ ਤੇ ਵੀ ਤੂੰ, ਉਹ ਕਹਿੰਦਾ ਵੀ ਮੇਰਾ ਟਾਸਕ ਕੀ ਆ, ਕਹਿੰਦਾ ਵੀ ਪੰਜਾਬ ਵਿੱਚ ਸ਼ਾਂਤੀ ਵਰਤਾਉਣੀ ਅਸੀਂ। ਤੇ ਅਰਜਨ ਸਿੰਘ ਨੇ ਕਿਹਾ ਵੀ ਮੈਂ ਕੱਲਾ ਸ਼ਾਂਤੀ ਨਹੀਂ ਵਰਤਾ ਸਕਦਾ, ਆਈ ਨੀਡ ਅ ਟੀਮ ਆਫ ਅਫੀਸ਼ੀਅਲਸ, ਜਿਹੜੇ ਸ਼ਾਂਤੀ ਵਰਤਾਉਣ ਵਾਲੇ ਅਫੀਸ਼ੀਅਲ ਆ, ਮੈਨੂੰ ਹੁਣ ਉਹ ਚਾਹੀਦੇ ਆ। ਠੀਕ ਹੈ। ਹੁਣ ਤੱਕ ਕਤਲੋਗਾਰਤ ਵਾਲੇ ਅਫਸਰ ਪੰਜਾਬ ਵਿੱਚ ਰਹੇ ਆ ਤਾਇਨਾਤ, ਆਈ ਨੀਡ ਦੀ ਅਦਰ ਵੇ ਆਊਟ, ਵੀ ਜਿਹੜੇ ਸ਼ਾਂਤੀ ਵਰਤਾਉਣ ਵਾਲੇ ਆ। ਤੇ ਰਾਜੀਵ ਗਾਂਧੀ ਕਹਿੰਦਾ ਵੀ ਫਿਰ ਦੱਸ। ਉਹਦੇ ਵਿੱਚੋਂ ਆਰਡੀ ਪ੍ਰਧਾਨ ਸੀ, ਸਭ ਤੋਂ ਪਹਿਲਾਂ ਆਰਡੀ ਪ੍ਰਧਾਨ, ਉਹ ਕਹਿੰਦਾ ਵੀ ਜਿਹੜਾ ਹੋਮ ਸੈਕਟਰੀ ਆ ਆਰਡੀ ਪ੍ਰਧਾਨ ਲਾਇਆ ਜਾਵੇ। ਆਰਡੀ ਪ੍ਰਧਾਨ ਸਭ ਤੋਂ ਜ਼ਿਆਦਾ ਡਿਪਲੋਮੈਟਿਕ ਔਰ ਜਿੱਦਾਂ ਕਹਿੰਦਾ ਵੀ ਅੱਗ ਬਲਦੀ ਅੱਗ ਤੇ ਠੰਡਾ ਛਿੜਕਣ ਵਾਲਾ ਆਫੀਸਰ ਮੰਨਿਆ ਜਾਂਦਾ ਸੀ। ਠੀਕ ਆ, ਸਭ ਤੋਂ ਸਿਆਣਾ, ਸਭ ਤੋਂ ਚੰਗਾ ਕ੍ਰਾਈਸਿਸ ਮੈਨੇਜਮੈਂਟ ਦਾ ਐਕਸਪਰਟ ਮੰਨਿਆ ਜਾਂਦਾ ਸੀ ਉਹ ਆਰਡੀ ਪ੍ਰਧਾਨ। ਉਹ ਮਹਾਰਾਸ਼ਟਰ ਵਿੱਚ ਤਾਇਨਾਤ ਸੀ। ਰਾਤੋਂ ਰਾਤ ਉਹਦਾ ਜਿਹੜਾ ਡੈਪੂਟੇਸ਼ਨ ਉੱਥੋਂ ਚੇਂਜ ਕਰਕੇ ਉਹਨੂੰ ਰਾਤੋਂ ਰਾਤ ਅਗਲੇ ਦਿਨ ਉਹਦੀ ਜੁਆਇਨਿੰਗ ਆ ਜਿਹੜੀ ਹੋਮ ਸੈਕਟਰੀ ਦੇ ਤੌਰ ਤੇ ਹੋਈ। ਤੇ ਉਹ ਤੋਂ ਬਾਅਦ ਆ ਜਿਹੜੇ ਫਿਰ ਇਹ ਸਾਰੇ ਆਫੀਸਰਸ ਜਿਹੜੇ ਇੱਕ ਚੰਗਾ ਕ੍ਰਾਈਸਿਸ ਮੈਨੇਜਮੈਂਟ ਵਾਲੇ ਜਿਹੜੇ ਡਿਪਲੋਮੈਟਿਕ ਸੀਗੇ, ਉਹ ਆਫੀਸਰਸ ਲਾਏ ਗਏ, ਜਿਹਦੇ ਨਾਲ 85 ਵਿੱਚ ਫਿਰ ਰਾਜੀਵ ਲੌਂਗੋਵਾਲ ਸਮਝੌਤਾ ਕਿਸੇ ਵੀ ਤਰ੍ਹਾਂ ਸਿਰੇ ਚੜਿਆ। ਉਹ ਵੱਖਰੀ ਗੱਲ ਆ, ਉਹਦੇ ਵਿੱਚ ਉਹਦੀਆਂ ਮੈਰਿਟਸ ਐਂਡ ਡੀਮੈਰਿਟਸ ਬਾਰੇ ਬਹੁਤ ਸਾਰੇ ਵੱਖਰੇ ਵਿਚਾਰ ਹੋ ਸਕਦੇ ਆ। ਪਰ ਤੁਸੀਂ ਦੇਖੋ ਵੀ ਅਰਜਨ ਸਿੰਘ ਨੇ ਡਿਮਾਂਡ ਕੀ ਕਰੀ ਕਿ ਮੈਨੂੰ ਸਭ ਤੋਂ ਵੱਧ ਸ਼ਾਂਤੀ ਤੇ ਕ੍ਰਾਈਸਿਸ ਮੈਨੇਜਮੈਂਟ ਵਾਲਾ ਜਿਹੜਾ ਹੋਮ ਸੈਕਟਰੀ ਉਹ ਬੰਦੇ ਚਾਹੀਦੇ ਪ੍ਰਧਾਨ ਸੀ। ਸੋ ਭਾਰਤ ਨੂੰ ਉਹ ਜਿਹੜੀ ਅਰਜਨ ਸਿੰਘ ਵਾਲੀ ਨੀਤੀ ਆ ਉਹ ਅਪਣਾਉਣੀ ਚਾਹੀਦੀ ਆ ਵੀ ਹੁਣ ਕ੍ਰਾਈਸਿਸ ਮੈਨੇਜਮੈਂਟ ਵਾਲੇ ਜਿਹੜੇ ਆਫੀਸਰਸ ਆ, ਹੁਣ ਮਾਰੋ ਜਾਂ ਘੁਸ ਕੇ ਮਾਰਨ ਵਾਲੇ ਆਫੀਸਰਸ ਆ ਜਿਹੜੇ, ਉਹਨਾਂ ਨੂੰ ਬਾਹਰ ਕੱਢਣੇ ਪੈਣਗੇ। ਹੁਣ ਆਈਸੋਲੇਸ਼ਨ ਜੇ ਸ਼ਰਿੰਕ ਹੁੰਦੀ ਆ ਤਾਂ ਇਟ ਵਿਲ ਬੀ ਵੈਰੀ ਡਿਫਿਕਲਟ ਫॉर ਇੰਡੀਆ ਟੂ ਨੈਵੀਗੇਟ ਇਨ ਦੀ ਵੈਸਟਰਨ ਪੋਲਿਟਿਕਸ ਔਰ ਇੰਟਰਨੈਸ਼ਨਲ ਪੋਲਿਟਿਕਸ। ਜੀ ਜੀ, ਸੋ ਧੰਨਵਾਦ ਅਵਤਾਰ ਸਿੰਘ ਜੀ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਸਮਾਪਤ ਆ। ਕਾਫੀ ਡੂੰਘਾਈ ਦੇ ਵਿੱਚ ਬ੍ਰਿਕਸ ਤੋਂ ਲੈ ਕੇ ਜੋ ਲੇਟੈਸਟ ਜੀਓਪੋਲਿਟਿਕਸ ਭਾਰਤ ਨੂੰ ਲੈ ਕੇ ਚੱਲ ਰਿਹਾ ਆ, ਉਸ ਦੇ ਬਾਰੇ ਤੁਸੀਂ ਜਿਹੜਾ ਉਹ ਸਾਂਝ ਪਾਈ। ਬੜੀ ਮਿਹਰਬਾਨੀ। ਮਿਲਦੇ ਹਾਂ ਆਪਾਂ ਅਗਲੀ ਵਾਰ। ਵਾਹਿਗੁਰੂ ਜੀ ਕਾ ਖਾਲਸਾ,